ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स मैं ਤੁਹਾਡੀ ਹੋਸਟ ਅਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਫੇਲ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी तो दुनिया भर च बैठे साढ़े बहुत ही प्यारे सोहने सियाणे टीवी 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 30 ਜੂਨ 2021 16 ਹੜ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਹੈ, ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਵਿਊਅਰਸ ਤੁਸੀਂ ਸਾਰੇ ਜਾਣਦੇ ਹੋ ਕਿ ਟੀਵੀ 84 ਵੱਲੋਂ ਇਹ ਜੂਨ ਦਾ ਸਾਰਾ ਮਹੀਨਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ, ਜੂਨ 84 ਦੇ ਘੱਲੂਘਾਰੇ ਵਿੱਚ ਹੋਏ ਸ਼ਹੀਦਾਂ ਦੀ ਸ਼ਹਾਦਤ ਨੂੰ ਜਿਹੜਾ ਸਮਰਪਿਤ ਕੀਤਾ ਗਿਆ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਵੀ ਇਸ ਸ਼ਹੀਦੀ ਮਹੀਨੇ ਆਪਣਾ ਜਿਹੜਾ ਮੈਸੇਜ ਹੈ ਪ੍ਰੋਗਰਾਮ ਸੱਚੋ ਸੱਚ ਰਾਹੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ। ਤੁਸੀਂ ਆਪਣਾ ਮੈਸੇਜ ਜਿਹੜਾ ਹੈਗਾ ਸਾਡੇ ਇਸ ਨੰਬਰ ਤੇ ਸਾਨੂੰ ਭੇਜ ਸਕਦੇ ਹੋ 5166619184। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿੱਖ ਯੂਥ ਆਫ ਅਮਰੀਕਾ ਵੱਲੋਂ। ਸੋ 1984 ਦੇ ਦਰਬਾਰ ਸਾਹਿਬ ਦੇ ਹੋਏ ਹਮਲੇ ਤੋਂ ਬਾਅਦ ਸਿੱਖ ਯੂਥ ਆਫ ਅਮਰੀਕਾ ਵੱਲੋਂ ਇਸ ਮੁਲਕ ਵਿੱਚ ਵੱਡੇ ਪੱਧਰ ਤੇ ਲਾਮਬੰਦੀ ਕੀਤੀ ਗਈ ਅਤੇ ਖਾਲਸਾ ਦੀ ਪ੍ਰਾਪਤੀ ਲਈ ਉਦੋਂ ਤੋਂ ਲਗਾਤਾਰ ਜਦੋਜਹਿਦ ਕੀਤੀ ਜਾ ਰਹੀ ਹੈ। ਸੋ ਅਜੋਕੇ ਸਿੱਖ ਸੰਘਰਸ਼ ਵਿੱਚ ਡਾਇਸਪੋਰਾ ਸਿੱਖਾਂ ਦੀ ਭੂਮਿਕਾ ਵਿੱਚ ਸਿੱਖ ਯੂਥ ਆਫ ਅਮਰੀਕਾ ਦਾ ਅਹਿਮ ਯੋਗਦਾਨ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਿੱਖ ਯੂਥ ਆਫ ਅਮਰੀਕਾ ਦੇ ਪ੍ਰਧਾਨ ਸਰਦਾਰ ਗੁਰਿੰਦਰਜੀਤ ਸਿੰਘ ਮਾਨਾ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਭਾਰਤ ਦੇ ਹਵਾਲੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਿਹੜੇ ਨੇ ਮਿਸਟਰ ਐਨ.ਵੀ. ਰਮਨਾ ਨੇ ਕਿਹਾ ਹੈ ਕਿ ਭਾਰਤ ਵਿੱਚ ਭਾਵੇਂ ਵੋਟਾਂ ਰਾਹੀਂ ਸਰਕਾਰ ਚੁਣੀ ਜਾਂਦੀ ਹੈ ਪਰ ਇਹ ਕੋਈ ਗਰੰਟੀ ਨਹੀਂ ਹੈ ਭਾਰਤ ਵਿੱਚ ਜ਼ੁਲਮ ਨੂੰ ਠੱਲ ਪੈ ਗਈ ਹੈ। ਸੋ ਚੀਫ ਜਸਟਿਸ ਦੇ ਇਸ ਬਿਆਨ ਦੇ ਗੁੱਝੇ ਅਰਥ ਕੀ ਹਨ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗੀ ਕਿ ਜਿਹੜਾ ਉਹਨਾਂ ਦਾ ਆਈਪੀ ਮਾਈਕ ਹੈਗਾ ਉਸ ਨੂੰ ਬੰਦ ਕਰ ਦੇਣ। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ। ਮੈਂ ਚਾਹਾਂਗੀ ਕਿ ਜਿਹੜਾ ਸਾਡਾ ਪਹਿਲਾ ਲੀਡ ਟੌਪਿਕ ਹੈਗਾ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ। देखो अज 30 जून का दिन है और टैक्नीकली तो शहीदी महीना जिहदी शुरुआत जून के पहले हफ्ते जून 84 के शहीदों की याद के नाल जुड़ी हुई है। फिर 16 जून गुरु अर्जन साहब की शहादत और बाबा बंदा सिंह बहादुर की शहादत, ये सारे इस महीने च ने और असी उन्होंने सारे ही अपने स्पॉन्सर्स का शुक्रिया अदा करते हैं जिन्हों ने सानू बहुत भरवां सहयोग दिता और साडे दर्शकों की इस सुजैशन के उत्ते ही असी ये स्पॉन्सरशिप प्रोग्राम जिहड़ा है ये डे टू डे बेस ते जारी रख रहे हैं। और अज दा जिवें तुसीं दस्सिआ कि सिख यूथ ऑफ अमेरिका 19 पुरानी जथेबंदी है जिन्ना कि जून 84 के घੱਲੂਘਾਰੇ तो बाद ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਹੋਣ ਚਾਹੀਆਂ ਉਹਨਾਂ ਚੋਂ ਅਮਰੀਕਾ ਦੇ ਵਿੱਚ ਬੇਸ਼ੱਕ ਦੁਨੀਆ ਦੇ ਬਹੁਤ ਸਾਰੇ ਮੁਲਕਾਂ 'ਚ ਨੌਜਵਾਨਾਂ ਨੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਬਣਾਈ ISYF, ਲੇਕਿਨ ਅਮਰੀਕਾ 'ਚ ਸਿੱਖ ਯੂਥ ਆਫ ਅਮਰੀਕਾ ਦੀ ਸ਼ੁਰੂਆਤ ਇੱਕਦਮ ਘੱਲੂਘਾਰਾ 84 ਤੋਂ ਬਾਅਦ ਹੀ ਹੁੰਦੀ ਹੈ। ਔਰ ਸਿੱਖ ਯੂਥ ਆਫ ਅਮਰੀਕਾ ਨੇ ਕਈ ਫਰੰਟਸ ਦੇ ਉੱਤੇ ਗੁਰਦੁਆਰਿਆਂ 'ਚ ਜਿੱਥੇ ਭਾਰਤ ਸਰਕਾਰ ਪੱਖੀ ਲੋਕਾਂ ਦੇ ਕਬਜ਼ੇ ਸੀ ਉਹਨਾਂ ਤੋਂ ਨਿਜਾਤ ਦਿਵਾਉਣ ਲਈ ਸੰਘਰਸ਼ ਕੀਤਾ, ਲੜਾਈਆਂ ਲੜੀਆਂ, ਮੁਕੱਦਮੇ ਝੱਲੇ। ਉੱਥੇ ਬਰਾਬਰ ਜਿਹੜੀ ਪ੍ਰੋਟੈਸਟ ਲਾਈਨ ਅੱਜ ਤੱਕ ਵੀ ਜਾਰੀ ਹੈ, ਜਿਹੜੇ
ਉਹ ਘੱਲੂਘਾਰਾ ਹਫ਼ਤੇ 'ਚ ਹੋਏ, ਕਿਸੇ ਵੀ ਭਾਰਤ ਦੇ ਪ੍ਰਾਈਮ ਮਿਨਿਸਟਰ ਜਾਂ ਫੋਰਨ ਮਿਨਿਸਟਰ ਦੀ ਅਮਰੀਕਾ ਫੇਰੀ ਹੋਏ, ਉਹਨਾਂ ਨੂੰ ਹਰ ਥਾਂ ਚੀਜ਼ ਕਰਕੇ ਰਿਅਲਾਈਜ਼ ਕਰਵਾਇਆ ਗਿਆ ਕਿ ਭਾਈ ਤੁਸੀਂ ਇਹ ਨਾ ਸਮਝੋ ਕਿ ਉੱਥੇ ਤੁਸੀਂ ਸਾਡੇ ਭਰਾਵਾਂ ਭੈਣਾਂ ਨੂੰ ਮਾਰ ਕੇ ਗੱਲ ਮੁਕਾ ਦਿੱਤੀ ਹੈ। ਔਰ ਹੁਣ ਵੀ ਸਿੱਖ ਯੂਥ ਆਫ ਅਮਰੀਕਾ ਬੇਸ਼ੱਕ ਇਹਨਾਂ 35-36 ਸਾਲਾਂ 'ਚ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਫਰਦਰ ਕੌਮੀ ਕੌਜ਼ ਖਾਲਿਸਤਾਨ ਦੇ ਲਈ ਕੰਮ ਕਰ ਰਹੀਆਂ ਨੇ, ਅਸੀਂ ਹਰ ਇੱਕ ਨੂੰ ਹੀ ਜਿਹੜਾ ਹਮੇਸ਼ਾ ਰੈਕਗਨਾਈਜ਼ ਵੀ ਕਰਦੇ ਹਾਂ, ਸਤਿਕਾਰ ਵੀ ਦਿੰਦੇ ਹਾਂ। ਪਰ ਸਾਡਾ ਜਿਹੜਾ ਸਿਆਸੀ ਪੈਂਡੇ ਦੀ ਸ਼ੁਰੂਆਤ ਵੀ ਹੈ ਅਮਰੀਕਾ 'ਚ, ਉਹ ਸਿੱਖ ਯੂਥ ਆਫ ਅਮਰੀਕਾ ਹੀ ਉਹ ਕੋਰ ਆਰਗੇਨਾਈਜੇਸ਼ਨ ਹੈ ਜਿਸ ਨੇ ਹਮੇਸ਼ਾ ਸਾਨੂੰ ਬੈਕ ਕੀਤਾ, ਕਿਉਂਕਿ ਸਿੱਖ ਯੂਥ ਆਫ ਅਮਰੀਕਾ ਪੰਥਕ ਕਮੇਟੀ ਜਿਹੜੀ ਕਿ ਖਾਲਿਸਤਾਨ ਦੀ ਸਟਰਗਲ ਨੂੰ ਪੰਜਾਬ 'ਚ ਲੀਡ ਕਰ ਰਹੀ ਸੀ, ਉਸ ਨੂੰ ਸਪੋਰਟ ਦਿੰਦੀ ਸੀ ਔਰ ਪੰਥਕ ਕਮੇਟੀ ਦੇ ਸਪੋਕਸਪਰਸਨ ਹੋਣ ਦੇ ਨਾਤੇ ਸਾਡੇ ਲਈ ਵੀ ਜਿਹੜਾ ਬੇਸਿਕ ਬੇਸ ਹੈ ਉਹ ਸਿੱਖ ਯੂਥ ਆਫ ਅਮਰੀਕਾ ਸੀ। ਔਰ ਹੁਣ ਤੱਕ ਵੀ ਜਿਹੜਾ ਅਸੀਂ ਜਿਹੜਾ ਉਹਨਾਂ ਦੀ ਸਪੋਰਟ ਨੂੰ ਵੀ ਐਪਰੀਸ਼ੀਏਟ ਕਰਦੇ ਹਾਂ। ਪਰ ਨਾਲ ਦੀ ਨਾਲ ਜਿਵੇਂ ਮੈਂ ਕਿਹਾ ਕਿ ਸਿੱਖ ਯੂਥ ਆਫ ਅਮਰੀਕਾ ਉਹ ਮਦਰ ਆਰਗੇਨਾਈਜੇਸ਼ਨ ਵਾਂਗ ਬਣੀ ਜਿਸ 'ਚੋਂ ਫਿਰ ਹਿਊਮਨ ਡਿਵੈਲਪਮੈਂਟ, ਹਿਊਮਨ ਰਾਈਟਸ ਔਰ ਦੂਸਰੇ ਮੁੱਦਿਆਂ ਦੇ ਉੱਤੇ ਵੀ ਕੰਮ ਕਰਨ ਵਾਲੀ ਔਰ ਪੋਲੀਟੀਕਲੀ ਜਿਹੜਾ ਹੈ ਉਹ ਕੰਮ ਕਰਨ ਵਾਲੀਆਂ ਜਥੇਬੰਦੀਆਂ ਵੀ ਸਾਹਮਣੇ ਆਈਆਂ। ਸੋ ਅਸੀਂ ਖਾਸ ਤੌਰ ਤੇ ਗੁਰਿੰਦਰਜੀਤ ਸਿੰਘ ਮਾਨਾ ਜਿਹੜੇ ਹੈੱਡ ਕਰਦੇ ਨੇ ਸਿੱਖ ਯੂਥ ਆਫ ਅਮਰੀਕਾ ਨੂੰ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ TV 84 ਨੂੰ ਇਸ ਲਾਇਕ ਸਮਝਿਆ ਕਿ ਉਹ ਇਸ ਪ੍ਰੋਗਰਾਮ ਨੂੰ ਅੱਜ ਸਪਾਂਸਰ ਕਰ ਰਹੇ ਨੇ। ਔਰ ਇਸ ਦੇ ਨਾਲ ਜਿੱਥੇ ਅਸੀਂ ਇਹ ਵੀ ਦੱਸ ਦਈਏ ਕਿ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ 4 ਦੀ ਬਜਾਏ 5 ਸੈਗਮੈਂਟਸ ਕਰੀਏ। ਕੁਝ ਦਰਸ਼ਕਾਂ ਵੱਲੋਂ ਵੀ, ਕੁਝ ਵੈਲ ਵਿਸ਼ਰਸ ਵੱਲੋਂ ਵੀ ਕਿਹਾ ਜਾਂਦਾ ਸੀ ਕਿ ਪਹਿਲਾ ਸੈਗਮੈਂਟ ਜ਼ਿਆਦਾ ਲੰਬਾ ਹੋ ਜਾਂਦਾ। ਹਾਲਾਂ ਮੈਂ ਸਮਝਦਾ ਵੀ ਕਈ ਵਾਰ ਜਦੋਂ ਤੁਸੀਂ ਜਿਸ ਸਬਜੈਕਟ ਦੇ ਨਾਲ ਇਨਸਾਫ ਕਰਨਾ ਹੈ ਉਹਦੇ 'ਚ ਤੁਹਾਨੂੰ ਕਈ ਵਾਰੀ ਘੜੀ ਜਿਹੜੀ ਆ ਉਲਟੀ ਕਰ ਦੇਣੀ ਪੈਂਦੀ ਹੈ ਕਿ ਤੁਸੀਂ ਘੜੀ ਵੱਲ ਨਾ ਦੇਖੋ, ਲੇਕਿਨ ਫਿਰ ਵੀ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਲਈ, ਸਾਡੇ ਦਰਸ਼ਕਾਂ ਦਾ ਔਰ ਸਾਡੇ ਵੈਲ ਵਿਸ਼ਰਸ ਦਾ ਜਿਹੜਾ ਇਹ ਸੁਝਾਅ ਹੈ ਉਸ 'ਤੇ ਅਸੀਂ ਅਮਲ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖਦੇ ਹਾਂ ਕਿੰਨੇ ਕੁ ਦੇਰ ਅਮਲ ਹੁੰਦਾ। ਅੱਜ ਅਸੀਂ ਜ਼ਰੂਰ 5 ਸੈਗਮੈਂਟਸ ਕਰਾਂਗੇ ਔਰ ਜ਼ਾਹਰ ਹੈ ਕਿ ਪਹਿਲਾ ਸੈਗਮੈਂਟ ਦਾ ਵਕਤ ਫਿਰ ਰਿਡਿਊਸ ਹੋਏਗਾ। ਔਰ ਅੱਜ ਟੌਪਿਕ ਜਿਹੜਾ ਤੁਸੀਂ ਮੈਂਸ਼ਨ ਕੀਤਾ ਹੈ ਚੀਫ ਜਸਟਿਸ, ਜਦੋਂ ਅਸੀਂ ਡੈਮੋਕ੍ਰੇਸੀ ਦੇ ਪਿਲਰਸ ਦੇਖਦੇ ਹਾਂ, ਜ਼ਾਹਰ ਹੈ ਲੈਜਿਸਲੇਚਰ ਹੈ, ਐਗਜ਼ੈਕਟਿਵ ਹੈ ਤੇ ਫਿਰ ਜੁਡੀਸ਼ਰੀ ਹੈ, 3 ਪਿਲਰ ਨੇ ਔਰ ਜ਼ਾਹਰ ਹੈ ਮੀਡੀਆ ਨੂੰ ਚੌਥਾ ਪਿਲਰ ਕਿਹਾ ਜਾਂਦਾ ਹੈ। ਸੋ ਭਾਰਤ ਦੇ ਹਵਾਲੇ ਨਾਲ ਜੇ ਦੇਖੀਏ ਤੇ ਲੈਜਿਸਲੇਚਰ ਜਦੋਂ ਦੇ ਮੋਦੀ ਦੇ ਕੋਲ 300+ ਵੋਟ ਆਏ ਨੇ ਮੈਂਬਰਸ ਪਾਰਲੀਮੈਂਟ ਦੇ, ਅਸੀਂ ਦੇਖ ਹੀ ਰਹੇ ਹਾਂ ਕਿ ਲੈਜਿਸਲੇਚਰ ਦਾ ਵਰਤਾਰਾ ਕੀ ਹੈ। ਹਾਲਾਂ 2014 'ਚ ਵੀ ਕੀ ਸੀ, ਉਸ ਤੋਂ ਪਹਿਲਾਂ ਵੀ ਇੱਕ ਗੱਲ ਦਾ ਧਿਆਨ ਰਿਹਾ ਕਿ ਬੇਸ਼ੱਕ ਡੈਮੋਕ੍ਰੇਸੀ ਫॉर द ਪੀਪਲ, ਆਫ द ਪੀਪਲ, ਬਾय द ਪੀਪਲ ਕਿਹਾ ਜਾਂਦਾ ਹੈ, ਪਰ ਡੈਮੋਕ੍ਰੇਸੀ ਦੇ ਲਈ ਠੀਕ ਸ਼ਬਦ ਮੈਜੋਰਿਟੇਰੀਅਨ ਰੂਲ ਹੈ ਕਿ ਜਿਹੜੀ ਮੈਜੋਰਿਟੀ ਕਮਿਊਨਿਟੀ ਹੈ, ਮੈਜੋਰਿਟੀ ਲੋਕ ਨੇ, ਉਹਨਾਂ ਦੀਆਂ ਵਿਮਸ, ਉਹਨਾਂ ਦੇ ਪ੍ਰੈਸ਼ਰ, ਉਹਨਾਂ ਦੇ ਇੰਟਰਸਟ ਇਹ ਹੀ ਹਕੂਮਤ ਦੇ ਉੱਤੇ ਹਾਵੀ ਹੁੰਦੇ ਨੇ ਔਰ ਉਹਨੂੰ ਦੇਖਦੇ ਹੀ ਫੈਸਲੇ ਲੈ ਜਾਂਦੇ ਨੇ। ਅਮਰੀਕਾ ਜਿਹੜਾ ਆਪਣੇ ਆਪ ਨੂੰ ਜਿਹੜਾ ਇੱਕ ਗ੍ਰੇਟ ਡੈਮੋਕ੍ਰੇਸੀ ਦੇ ਤੌਰ ਦੇ ਉੱਤੇ ਮੰਨਦਾ ਹੈ ਵੀ ਹੈ, ਤੇ ਜੇ ਅਸੀਂ ਅਮਰੀਕਾ 'ਚ ਵੀ ਦੇਖੀਏ ਤਾਂ ਪਿਛਲੇ ਪੀਰੀਅਡ 'ਚ ਅਸੀਂ ਦੇਖਿਆ, ਪਿਛਲੇ ਦੌਰ 'ਚ ਟਰੰਪ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਹਾਂ ਕਿ ਕਿਵੇਂ ਜਿਹੜਾ ਇਹਦੇ ਬਾਵਜੂਦ ਕਿ ਵੋਟਾਂ ਦੇ ਨਾਲ ਜਿਹੜੀ ਹੈ ਬਾਈਡਨ ਦੀ ਵਿਕਟਰੀ ਹੋਈ, ਪਰ ਕਿਵੇਂ ਉਹਨੂੰ ਡਿਨਾਈ ਕਰਨ ਦੀ ਲਾਈਨ ਸੀ, ਕਿਵੇਂ ਕੈਪੀਟਲ ਹਿੱਲ ਤੇ ਵਾਇਲੈਂਸ ਹੋਈ ਔਰ ਕਿਵੇਂ ਇੱਕ ਜਿਹੜਾ ਬਿਲਕੁਲ ਵੱਖਰਾ ਨੈਰੇਟਿਵ ਜਿਹੜਾ ਮੈਜੋਰਿਟੇਰੀਅਨ ਥਾਟ 'ਚੋਂ ਜਿਹੜਾ ਕਿ ਰੇਸਿਜ਼ਮ ਦੇ ਉੱਤੇ ਆਧਾਰਿਤ ਹੈ ਨਿਕਲਿਆ। ਭਾਰਤ ਦੇ ਵਿੱਚ ਤਾਂ ਉੱਥੇ ਤੱਕ ਕੀ ਕਹਿਣੇ, ਉਹਨਾਂ ਨੇ ਤਾਂ ਪਹਿਲੇ ਦਿਨ ਤੋਂ ਹੀ, ਜੇ ਅਸੀਂ ਨਹਿਰੂ ਦੇ ਜ਼ਮਾਨੇ ਤੋਂ ਹੀ ਦੇਖੀਏ ਇੰਡੀਅਨ ਨੈਸ਼ਨਲ ਕਾਂਗਰਸ, ਸੋ ਉਹਨਾਂ ਦੀਆਂ ਨੀਤੀਆਂ ਵੀ ਫਰਕ ਇੰਨਾ ਹੈ ਕਿ ਉਹ ਇੱਕ ਰੇਸ਼ਮ ਦੇ ਵਿੱਚ ਲਪੇਟਿਆ ਹੋਇਆ ਮੈਜੋਰਿਟੇਰੀਅਨਿਜ਼ਮ ਸੀ। ਘੱਟ ਗਿਣਤੀਆਂ ਅਕਲੀਤਾਂ ਨੂੰ ਤਾਂ ਅਹਿਸਾਸ ਇੱਕਦਮ ਬਾਅਦ ਹੋਣਾ ਸ਼ੁਰੂ ਹੋ ਗਿਆ ਸੀ ਤੇ ਹੁਣ ਉਹ ਰੇਸ਼ਮ ਦਾ ਉੱਤੋਂ ਜਿਹੜੀਆਂ ਲੀਰਾਂ ਉਹਦੇ 'ਚ ਲਪੇਟੀਆਂ ਸੀ, ਉਹ ਰੇਸ਼ਮ ਬਾਹਰੋਂ ਲੱਥ ਗਿਆ ਤੇ ਹੁਣ ਲੀਰਾਂ ਨਜ਼ਰ ਆ ਰਹੀਆਂ ਨੇ ਸਾਹਮਣੇ ਕਿ ਕਿਸ ਕਿਸਮ ਦਾ ਰਫ ਜਿਹੜਾ ਮੈਜੋਰਿਟੀ ਦਾ ਰੂਲ ਹੁੰਦਾ ਹੈ। ਔਰ ਇਹ ਗੱਲ ਇਸ ਤੋਂ ਪਹਿਲਾਂ ਕਿ ਮੈਂ ਮਿਸਟਰ ਐਨਵੀ ਰਮਨਾ ਨੇ ਕੀ ਕਿਹਾ 17ਵੇਂ ਜਸਟਿਸ ਡਿਸਾਈ ਮੈਮੋਰੀਅਲ ਲੈਕਚਰ 'ਚ, ਉਹਦੀ ਗੱਲ ਕਰਾਂ ਜਿਹੜਾ ਕਿਤੇ ਨਾ ਕਿਤੇ ਚੀਫ ਜਸਟਿਸ ਦੀ ਆਪਣੀ ਫਰਸਟ੍ਰੇਸ਼ਨ ਵੀ ਦੱਸ ਰਿਹਾ। ਉੱਥੇ ਮੈਂ ਇੱਕ ਗੱਲ ਜਿਹੜੀ ਅਕਸਰ ਪਹਿਲਾਂ ਵੀ ਦੁਹਰਾਉਂਦਾ ਹੈ
ਕਿ ਮੈਜੋਰਿਟੀ ਰੂਲ ਜਿਹੜਾ ਹੈ ਉਹ ਡਿਕਟੇਟਰਸ਼ਿਪ ਤੋਂ ਵੀ ਖਤਰਨਾਕ ਹੁੰਦਾ ਹੈ। ਬਿਲਕੁਲ। ਡਿਕਟੇਟਰਸ਼ਿਪਸ ਦੇ ਵਿੱਚ ਤੁਹਾਡੇ ਕੋਲ ਹੋਪ ਹੁੰਦੀ ਹੈ ਕਿ ਜਦੋਂ ਡਿਕਟੇਟਰ ਮਰ ਜਾਏ ਸ਼ਾਇਦ ਤੁਹਾਡਾ ਛੁਟਕਾਰਾ ਹੋ ਜਾਏ, ਲੇਕਿਨ ਮੈਜੋਰਿਟੀ ਤਾਂ ਇੱਕ ਧਿਰ ਦੀ ਹੈ ਜਾਂ ਦੂਜੇ ਦੀ ਹੈ। ਇਹੀ ਕਾਰਨ ਹੈ ਕਿ ਜਦੋਂ ਕਾਂਗਰਸ ਵੀ ਮੈਜੋਰਿਟੀ ਨੂੰ ਖੁਸ਼ ਕਰਨ ਵਾਲੇ ਫੈਸਲੇ ਲੈਂਦੀ ਸੀ ਤੇ ਦਬਾਅ ਗਰੁੱਪ ਭਾਰਤੀ ਜਨਸੰਘ ਦੇ ਰੂਪ 'ਚ, RSS ਦੇ ਰੂਪ 'ਚ, ਜਿਹਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ ਨਥੂਰਾਮ ਗੋਡਸੇ ਨੇ, ਕਿਉਂਕਿ ਇਹ ਨੈਰੇਟਿਵ ਸਿਰਜਿਆ ਗਿਆ ਸੀ ਕਿ ਉਹ ਮਾਈਨੋਰਿਟੀ ਦੀ ਜਾਂ ਪਾਕਿਸਤਾਨ ਦੀ ਜਾਂ ਮੁਸਲਮਾਨਾਂ ਦੀ ਹਮਾਇਤ ਕਰ ਰਿਹਾ। ਹਾਲਾਂਕਿ ਹਕੀਕਤ ਕੁਝ ਵੀ ਹੋਏ, ਪਰ ਇਸ ਨੈਰੇਟਿਵ ਦੇ ਥੱਲੇ ਉਹਦੇ ਮਰਡਰ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਿਵੇਂ ਕਾਂਗਰਸ ਨੇ ਜਿਹੜਾ ਪਹਿਲਾ ਕੰਮ ਟੋਟਲੀ ਜਿਹੜਾ ਕਿ ਨਾ ਕਨਸਟੀਟਿਊਸ਼ਨ ਦੇ ਵਿੱਚ ਫਿੱਟ ਹੁੰਦਾ ਹੈ ਨਾ ਡੈਮੋਕ੍ਰੇਸੀ 'ਚ ਫਿੱਟ ਹੁੰਦਾ ਹੈ, ਕਿ ਸਰਕਾਰੀ ਖਰਚ ਦੇ ਉੱਤੇ ਉਸ ਵੇਲੇ ਜਿਹੜਾ ਪਟੇਲ ਹੋਮ ਮਿਨਿਸਟਰ ਹੈ ਔਰ ਡਾਕਟਰ ਰਜਿੰਦਰ ਪ੍ਰਸਾਦ ਪ੍ਰੈਜ਼ੀਡੈਂਟ ਹੈ ਬਿਹਾਰ ਦਾ ਬ੍ਰਾਹਮਣ, ਔਰ ਉਸ ਸਰਕਾਰੀ ਪੈਸੇ ਦੇ ਨਾਲ ਸੋਮਨਾਥ ਮੰਦਿਰ ਜਿਹੜਾ ਉਹ ਤਾਮੀਰ ਕਰਵਾਇਆ ਜਾਂਦਾ। ਔਰ ਸੋਮਨਾਥ ਮੰਦਿਰ ਉਹੀ ਜਿਹਨੂੰ ਕਦੇ ਮਹਿਮੂਦ ਗਜ਼ਨਵੀ ਨੇ 10ਵੀਂ 11ਵੀਂ ਸਦੀ ਦੇ ਵਿੱਚ ਆ ਕੇ ਉਜਾੜਿਆ ਸੀ, ਉਦੋਂ ਦਾ ਉਹਨਾਂ ਨੇ ਉਵੇਂ ਹੀ ਰੱਖਿਆ ਹੋਇਆ ਸੀ ਵੱਡਾ ਹਿੱਸਾ। ਔਰ ਇਹ ਕਹਿੰਦੇ ਆ ਬੇਸ਼ੱਕ 2014 ਚ ਮੋਦੀ ਦੀ ਜਦੋਂ ਪਹਿਲੀ ਸਰਕਾਰ ਬਣਦੀ ਹੈ ਤੇ RSS ਦਾ ਚੀਫ ਮੋਹਨ ਭਾਗਵਤ ਦਿੱਲੀ 'ਚ ਆ ਕੇ ਕਹਿੰਦਾ ਹੈ ਕਿ 1000 ਸਾਲ ਦੀ ਗੁਲਾਮੀ ਤੋਂ ਬਾਅਦ ਹਿੰਦੂਆਂ ਦੀ ਸਾਡਾ ਹਿੰਦੂ ਰਾਜ ਆਇਆ, ਪਰ ਜੇ ਤੁਸੀਂ ਸਿੰਬੋਲਿਜ਼ਮ ਦੇਖਣਾ ਹੋਏ ਤਾਂ ਉਹ ਭਾਵੇਂ ਇੰਡੀਅਨ ਨੈਸ਼ਨਲ ਕਾਂਗਰਸ ਨੇ ਕੋਈ ਬਹੁਤਾ ਢਿੰਡੋਰਾ ਨਹੀਂ ਪਿੱਟਿਆ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਲਮੋਸਟ ਜਿਹੜਾ ਉਸ 10ਵੀਂ 11ਵੀਂ ਸਦੀ ਤੋਂ ਬਾਅਦ ਸਰਕਾਰੀ ਖਰਚ ਦੇ ਉੱਤੇ ਸੋਮਨਾਥ ਮੰਦਿਰ ਬਣਾਇਆ ਜਾਂਦਾ। ਫਿਰ ਅਸੀਂ ਬਾਕੀ ਪ੍ਰੈਕਟਿਸਿਸ ਦੇਖਦੇ ਹਾਂ, ਕਿਤੇ ਰੇਲ ਦਾ ਉਦਘਾਟਨ ਹੋਣਾ ਹੈ, ਕਿਤੇ ਜਹਾਜ਼ ਆਣਾ ਹੈ, ਕਿਤੇ ਕੋਈ ਹੈ, ਉਹੀ ਨਾਰੀਅਲ ਤੋੜਨਾ, ਭੂਮੀ ਪੂਜਨ, ਇਹ ਕਿਹੜਾ ਹੀ ਟਰਮ ਹੈ ਜਿਹੜੀ ਕਨਸਟੀਟਿਊਸ਼ਨ 'ਚ ਲਿਖੀ ਹੋਈ ਹੈ, ਲੇਕਿਨ ਹਰ ਥਾਂ ਤੇ ਪੰਡਤ ਪਹੁੰਚ ਜਾਂਦਾ ਹੈ ਔਰ ਉਹਦੇ 'ਚ ਉਹ ਮੰਤਰ ਪੜ੍ਹ ਕੇ ਨਾਰੀਅਲ ਫੋੜ ਕੇ ਉਸ ਦਾ ਉਦਘਾਟਨ ਕਰਦਾ। ਲੇਕਿਨ ਹੁਣ ਤੱਕ 74-75 ਸਾਲ ਤੱਕ ਪਹੁੰਚਦੇ ਆ, ਔਰ ਜਦੋਂ ਚੀਫ ਜਸਟਿਸ ਇਹ ਕਮੈਂਟ ਕਰ ਰਹੇ ਨੇ ਜਿਹਦੀ ਹੈਡਲਾਈਨ ਇਹ ਹੈ ਇਲੈਕਸ਼ਨਸ ਨੋ ਗਾਰੰਟੀ ਅਗੇਂਸਟ ਟਿਰਨੀ, ਉਹਦੇ 'ਚ ਉਹ ਰਿਮਾਈਂਡ ਕਰਵਾ ਰਹੇ ਨੇ ਕਿ ਭਾਈ ਪਿਛਲੇ 74 ਸਾਲਾਂ 'ਚ ਭਾਰਤ 'ਚ 17 ਇਲੈਕਸ਼ਨਾਂ ਹੋਈਆਂ ਨੇ ਔਰ 8 ਵਾਰ ਹਕੂਮਤਾਂ ਬਦਲੀਆਂ ਨੇ। 17 ਇਸ ਲਈ ਕਿਉਂਕਿ ਪਹਿਲੀ ਜਨਰਲ ਇਲੈਕਸ਼ਨ ਜਿਹੜੀ ਆ 1952 ਦੇ ਵਿੱਚ ਹੁੰਦੀ ਹੈ, ਔਰ ਫਿਰ ਅਸੀਂ ਦੇਖਦੇ ਹਾਂ ਕਿ ਮਿਡ ਟਰਮ ਪੋਲ ਵੀ ਜਿਹੜੀ ਹੈ ਇੱਕ ਵਾਰ ਹੁੰਦੀ ਹੈ ਜਦੋਂ ਜਨਤਾ ਪਾਰਟੀ ਦੀ ਸਰਕਾਰ ਨਹੀਂ ਚੱਲੀ। ਹੁਣ ਬੇਸ਼ੱਕ ਇਹ ਕਨਸਟੀਟਿਊਸ਼ਨ ਦੇ ਵਿੱਚ ਇੱਕ ਰੈਵੋਲੂਸ਼ਨਰੀ ਗੱਲ ਕਹੀ ਜਾਂਦੀ ਸੀ ਕਿ ਹਰ ਬਾਲਗ ਨੂੰ, ਹਰ ਐਡਲਟ ਨੂੰ ਵੋਟ ਦਾ ਹੱਕ ਹੈ, ਮੇਲ ਔਰ ਫੀਮੇਲ। ਹਾਲਾਂਕਿ ਵੋਟ ਦਾ ਹੱਕ ਤਾਂ ਅੰਗਰੇਜ਼ਾਂ ਨੇ ਹੀ ਸ਼ੁਰੂ ਕੀਤਾ ਜਦੋਂ ਉਹਨਾਂ ਨੇ ਜਿਹੜੀ ਹੈ ਪਾਰਟਿਸਿਪੇਸ਼ਨ ਲੋਕਲਸ ਦੀ ਕੀਤੀ, ਪਰ ਉਹਨਾਂ ਦਾ ਕ੍ਰਾਈਟੇਰੀਆ ਕੋਈ ਜ਼ਮੀਨ ਬੇਸਡ ਸੀ, ਕੋਈ ਉਹਨਾਂ ਨੇ ਜ਼ਮੀਂਦਾਰਾਂ ਦੇ ਲਈ ਅੱਡ ਸੀਟਾਂ ਰੱਖੀਆਂ ਹੋਈਆਂ ਸੀ, ਔਰ ਹਰ ਐਡਲਟ ਵੋਟ ਨਹੀਂ ਸੀ ਕਰ ਸਕਦਾ। ਉਹਦਾ ਕ੍ਰਾਈਟੇਰੀਆ ਸੀ ਤਾਂ ਕਿ ਜਿਹੜਾ ਟੈਕਸ ਦੇਣ ਵਾਲਾ ਹੈ ਜਾਂ ਜਿਹੜਾ ਕੋਈ ਮਲਕੀਅਤ ਰੱਖਦਾ ਉਹ ਵੋਟ ਪਾ ਸਕੇ। ਲੇਕਿਨ ਇਹ ਜਿਹੜੀ ਹੈ ਮੈਂ ਸਮਝਦਾ ਕਿ ਬੇਸ਼ੱਕ ਇੱਕ ਯੂਨੀਕ ਗੱਲ ਸੀ, ਔਰ ਜੇ ਉਸ ਪੱਖ ਤੋਂ ਦੇਖਣਾ ਹੋਏ ਜਿਸ ਸਮਾਜ 'ਚ 3500 4000 ਸਾਲ ਤੋਂ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਹੋਇਆ ਸੀ ਉਹਨਾਂ ਨੂੰ ਨੇੜੇ ਨਹੀਂ ਸੀ ਲੱਗਣ ਦਿੱਤਾ ਜਾਂਦਾ, ਉਹਨਾਂ ਦਾ ਪਰਛਾਵਾਂ ਜਿਹੜਾ ਉਹ ਭਿੱਟ ਦਾ ਕਾਰਨ ਮੰਨਿਆ ਜਾਂਦਾ ਸੀ, ਖੂਹਾਂ 'ਚੋਂ ਪਾਣੀ ਨਹੀਂ ਸੀ ਲੈ ਸਕਦੇ, ਉਸ ਸ਼ੂਦਰ ਦੀ ਵੋਟ ਵੀ ਇੱਕ ਬ੍ਰਾਹਮਣ ਦੇ ਬਰਾਬਰ ਸੀ। ਔਰ ਇਹ ਸੌਖਾ ਨਹੀਂ ਸੀ ਇਹਨਾਂ ਲਈ ਸਵਾਲੋ ਕਰਨਾ, ਪਰ ਹਾਲਾਤ ਐਸੇ ਬਣ ਚੁੱਕੇ ਸੀ। ਸੋ ਬੇਸ਼ੱਕ ਇਵੇਂ ਹੋਇਆ, ਇਹ ਵੱਖਰੀ ਗੱਲ ਹੈ ਕਿ ਇਹਦੇ ਬਾਵਜੂਦ ਕਿ ਇਸ ਜੇ VOTING ਸਿਸਟਮ ਦਾ ਇਹ ਪੈਟਰਨ ਦੇਖਦੇ ਤੇ ਫਿਰ ਬ੍ਰਾਹਮਣ ਪਾਪੂਲੇਸ਼ਨ ਜਿਹੜੀ ਭਾਰਤ ਦੇ ਵਿੱਚ 3.5% ਤੋਂ ਜ਼ਿਆਦਾ ਨਹੀਂ ਹੈ, ਉਹ ਸਭ ਤੋਂ ਥਲੜੇ ਡੰਡੇ ਤੇ ਹੁੰਦੇ ਖਲੋਤੇ ਹਰ ਪੱਖ ਤੋਂ। ਪਰ ਤੁਸੀਂ ਜੇ ਅੱਜ ਵੀ ਦੇਖੋ, ਇਹਦੇ ਬਾਵਜੂਦ ਮੰਡਲ ਕਮਿਸ਼ਨ ਰਿਪੋਰਟ ਆਈ, ਬੈਕਵਰਡ ਕਲਾਸਿਸ ਨੂੰ OBC ਨੂੰ ਰਾਈਟ ਮਿਲਿਆ, ਕਨਸਟੀਟਿਊਸ਼ਨ 'ਚ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਉਹਨਾਂ ਦਾ ਅਨੁਸੂਚਿਤ ਜਾਤੀ ਔਰ ਉਹਨਾਂ ਦੇ ਨਾਂ ਥੱਲੇ ਉਹਨਾਂ ਨੂੰ ਰਿਜ਼ਰਵੇਸ਼ਨ ਮਿਲੀ ਔਰ ਆਮ ਲੋਕਾਂ ਨੂੰ ਵੀ ਹਰ ਇੱਕ ਨੂੰ ਮਿਲੀ। ਲੇਕਿਨ ਇਹ ਫਿਰ ਤੁਹਾਨੂੰ ਦੇਖਣਾ ਹੋਏਗਾ ਕਿ ਵੀ ਕਿਵੇਂ ਵੋਟਸ ਮੈਨੀਪੂਲੇਟ ਹੁੰਦੀਆਂ ਨੇ, ਕਿਵੇਂ ਇੱਕ ਨੈਰੇਟਿਵ ਸਿਰਜਿਆ ਜਾਂਦਾ ਹੈ ਤੇ ਕਿਵੇਂ ਇਹਦੇ ਬਾਵਜੂਦ ਕਿ 1 ਪਰਸਨ 1 ਵੋਟ ਹੈ, ਬ੍ਰਾਹਮਣ ਪਿਛਲੇ 75 ਸਾਲ ਤੋਂ ਹੀ ਉਸ ਐਸ਼ਲੀਅਨ ਆਫ ਪਾਵਰ ਦੇ ਸਭ ਤੋਂ ਉੱਚੇ ਡੰਡੇ ਤੇ ਬੈਠਾ ਹੈ ਔਰ ਹਰ ਇੱਕ ਨੂੰ ਉਹ ਘੁਮਾ ਰਿਹਾ ਕਿ ਉਹਨੇ
ਜਿਹੜਾ ਸਟੀਅਰਿੰਗ ਹੀ ਉਹਦੇ ਕੋਲ ਹੈ ਕਿ ਉਹਨੇ ਕਿੱਧਰ ਲੈ ਕੇ ਜਾਣਾ। ਅੱਛਾ। ਹੁਣ ਇਹ ਆਪਣੇ ਆਪ ਦੇ ਵਿੱਚ ਹੀ ਜੇ ਅਸੀਂ 75 ਸਾਲ ਦੀ ਫੰਕਸ਼ਨਿੰਗ ਦੇਖੀਏ ਕਿ ਭਾਈ ਉਹਦੇ 'ਚ ਇਹਦੇ ਬਾਵਜੂਦ ਕਿ ਅੱਡ-ਅੱਡ ਕਮਿਸ਼ਨ ਵੀ ਬਣਦੇ ਨੇ, ਮਾਈਨੋਰਿਟੀ ਕਮਿਸ਼ਨ ਨੇ, ਸ਼ਡਿਊਲ ਕਾਸਟ ਕਮਿਸ਼ਨ ਨੇ, ਵਿਮਨ ਰਾਈਟਸ ਦੇ ਉੱਤੇ ਜਾਂ ਉਹਦੇ ਤੇ, ਲੇਕਿਨ ਇਹਦੇ ਬਾਵਜੂਦ ਜ਼ੁਲਮ ਕਿਸ ਹੱਦ ਤੱਕ ਹੈ ਤੁਸੀਂ ਰਿਪੋਰਟਸ ਕੱਢ ਲਓ ਸ਼ਡਿਊਲ ਕਾਸਟ ਕਮਿਸ਼ਨਸ ਦੀਆਂ ਕਿ ਉੱਥੇ ਕੀ ਵਾਪਰਦਾ ਹੈ ਔਰਤਾਂ ਦੇ ਨਾਲ। ਅੱਜ ਵੀ ਇੰਡੀਆ ਜਿਹੜੀ ਹੈ ਉਹ ਰੇਪ ਕੈਪੀਟਲ ਆਫ ਦਾ ਵਰਲਡ ਬਣੀ ਹੋਈ ਹੈ। ਗੁੰਡਾਗਰਦੀ ਔਰ ਦੂਸਰਾ ਜਿਹੜਾ ਹੈ ਉਹ ਬਾਕੀ ਹਿੱਸਿਆਂ 'ਚ ਕੀ ਹੁੰਦਾ ਹੈ ਇਹ ਸਾਡੇ ਸਾਹਮਣੇ ਹੈ। ਔਰ ਇਸ ਆਪਣੇ ਮੈਮੋਰੀਅਲ ਲੈਕਚਰ 'ਚ ਔਰ ਜੇ ਈਵਨ ਜਿਵੇਂ ਅਸੀਂ ਗੱਲ ਕੀਤੀ ਕਿ ਲੈਜਿਸਲੇਚਰ ਉਹਨਾਂ ਨੇ ਮੈਨੀਪੂਲੇਟ ਹੁਣ ਤੱਕ ਕਰਕੇ ਸਿੱਧਾ ਬ੍ਰਾਹਮਣਵਾਦ ਜਾਂ ਹਿੰਦੂਤਵਾਦੀ ਆਈਡੀਓਲੋਜੀ ਵਾਲਿਆਂ ਦੇ ਕੋਲ 300 ਪਲੱਸ ਸੀਟਾਂ ਨੇ। ਕੈਬਨਿਟ ਉਹਦੇ 'ਚੋਂ ਬਣਦੀ ਹੈ, ਜਦੋਂ ਐਗਜ਼ੈਕਟਿਵ ਅਸੀਂ ਕਹਿੰਦੇ ਹਾਂ ਐਗਜ਼ੈਕਟਿਵ ਦੇ ਵਿੱਚ ਕੈਬਨਿਟ ਤੋਂ ਲੈ ਕੇ ਬਿਊਰੋਕਰੇਸੀ, ਕਿਉਂਕਿ ਸਾਰਾ ਸਿਸਟਮ ਜਿਹੜਾ ਜਿਹਨੂੰ ਤਰਜ਼ੇ ਹਕੂਮਤ ਕਹਿਣਾ ਹੋਏ ਉਹ ਤਾਂ ਅੱਜ ਵੀ ਉਹੀ ਹੈ ਜੋ ਬ੍ਰਿਟਿਸ਼ ਬਿਊਰੋਕਰੇਸੀ ਸੀ। ਉਹੀ ਪੀਰੀਅਡ ਜਿਵੇਂ ਬ੍ਰਿਟਿਸ਼ਰਸ ਨੇ ਲਗਭਗ 30-40 ਹਜ਼ਾਰ ਗੋਰਾ ਭਾਰਤ ਦੇ ਵਿੱਚ ਸੀ ਪਰ 33 ਕਰੋੜ ਨੂੰ ਕਿਵੇਂ ਮੈਨੇਜ ਕਰਦਾ ਸੀ। ਉਹੀ ਡੰਡੇ ਦਾ ਡਰ, ਉਹੀ ਪੁਲਿਸ, ਉਹੀ ਟਾਰਚਰ ਲਾਈਨ, ਉਹੀ ਕਰਪਸ਼ਨ, ਉਹੀ ਬਾਬੂਡਮ, ਉਹੀ ਐਜੂਕੇਸ਼ਨ ਸਿਸਟਮ, ਉਹੀ ਐਸਪੀ, ਉਹੀ ਡੀਸੀ, ਉਹ ਸਾਰਾ ਪਾਰਟ। ਮੀਡੀਆ ਦੀ ਗੱਲ ਅਸੀਂ ਅਕਸਰ ਕਰਦੇ ਹਾਂ ਕਿ ਜਿਹਨੂੰ ਚੌਥਾ ਪਿਲਰ ਕਿਹਾ ਜਾਂਦਾ ਹੈ ਉਹਨੂੰ ਕਿਵੇਂ ਓਵਰ ਏ ਪੀਰੀਅਡ ਆਫ ਟਾਈਮ, ਪਹਿਲਾਂ ਤਾਂ ਲੰਬਾ ਵਕਤ ਜਿਹੜਾ 1992-93 ਤੱਕ ਜਦੋਂ ਕਿ ਸੋ ਕਾਲਡ ਜਿਹੜੇ ਨੇ ਉਹ ਰਿਫਾਰਮ ਹੁੰਦੇ ਨੇ ਇਕਨੋਮਿਕਲ, ਉਦੋਂ ਤੱਕ ਤਾਂ ਜੋ ਕੁਝ ਸੀ ਹੈ ਹੀ ਹਕੂਮਤ ਕੋਲ ਸੀ। ਉਹ ਆਲ ਇੰਡੀਆ ਰੇਡੀਓ ਹੈ ਜਾਂ ਜਦੋਂ ਟੀਵੀ ਆਇਆ ਭਾਰਤੀ ਦੂਰਦਰਸ਼ਨ ਹੈ, ਨੈਰੇਟਿਵ ਨੂੰ ਹਕੂਮਤ ਕੰਟਰੋਲ ਕਰਦੀ ਸੀ। ਹੁਣ ਬੇਸ਼ੱਕ ਕਹਿਣ ਨੂੰ 800 ਤੋਂ 1000 ਚੈਨਲ ਆ ਗਏ ਬਾਹਰਲੇ ਵੀ ਨੇ ਉਹਦੇ 'ਚ, ਕਿਉਂਕਿ ਮੇਨ ਫੋਕਸ ਮਨੀ ਮੇਕਿੰਗ ਹੈ ਔਰ ਉਹਨਾਂ ਦਾ ਨੈਰੇਟਿਵ ਕੀ ਹੈ ਇਹ ਹਕੂਮਤ ਤੈਅ ਕਰਦੀ ਹੈ। ਤੇ ਜੇ ਕੋਈ ਮਾੜਾ ਮੋਟਾ ਸੋਸ਼ਲ ਮੀਡੀਆ ਪਲੇਟਫਾਰਮ ਨੇ ਥਾਂ ਖੋਲੀ ਤੇ ਹੁਣ ਜੋ ਹਾਲ ਫਾਈਨਲੀ ਟਵਿੱਟਰ ਦਾ ਕਰ ਰਹੇ ਨੇ, ਕਿਉਂਕਿ ਉਹ ਇੱਕੋ ਇੱਕ ਟਵਿੱਟਰ ਹੈ ਜਿਹੜਾ ਮਾੜਾ ਮੋਟਾ ਅਜੇ ਅੜਨ ਦੀ ਕੋਸ਼ਿਸ਼ ਕਰ ਰਿਹਾ। ਔਰ ਇਸ ਬਾਰੇ ਵੀ ਅਸੀਂ ਦੇਖਿਆ ਕਿ ਕਿਵੇਂ ਜੈ ਸ਼ੰਕਰ ਫੋਰਨ ਮਿਨਿਸਟਰ ਜਿਹੜਾ ਕਿ ਇੰਡੀਆ ਗਲੋਬਲ ਫੋਰਮ 2021 ਨੂੰ ਐਡਰੈਸ ਕਰ ਰਿਹਾ ਹੈ ਔਰ ਉਹਦੇ 'ਚ ਟੋਨੀ ਬਲੇਅਰ ਵੀ ਹੈ ਔਰ ਦੂਸਰੇ ਨੇ, ਉਸ ਦੇ ਵਿੱਚ ਉਹ ਇਹ ਕਹਿ ਰਿਹਾ ਕਿ ਭਾਈ ਇਹ ਜਿਹੜਾ ਬਿਗ ਟੈਕ ਫਰਮ ਸ਼ੁੱਡ ਬੀ ਹੈਲਡ ਅਕਾਊਂਟੇਬਲ। ਹੁਣ ਇਹ ਸਿਰਫ ਤੇ ਸਿਰਫ ਟਵਿੱਟਰ ਨੂੰ ਸੁਣਾ ਰਿਹਾ ਕਿ ਜੀ ਇਹ ਇੱਕ ਪਾਸੇ ਇੰਟਰਨੈਸ਼ਨਲ ਹੈ ਇੱਕ ਪਾਸੇ ਨੈਸ਼ਨਲ ਹੈ ਔਰ ਇਹ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹਨੂੰ ਕੋਈ ਇਹ ਹੱਕ ਨਹੀਂ ਹੋਣਾ ਚਾਹੀਦਾ ਕਿ ਵੀ ਉਹ ਨੈਸ਼ਨਲ ਲਾਜ਼ ਦੇ ਉੱਤੇ ਹਾਵੀ ਹੋਣ। ਔਰ ਉਹਨੇ ਕਿਹਾ ਕਿ ਦਿਸ ਇਜ਼ ਨਾਟ ਐਨ ਇਸ਼ੂ ਲਿਮਿਟਡ ਟੂ ਇੰਡੀਆ, they harvest our data as they do across the world, so you have a sense in a sense the opposite of American revolution, you have representation but no taxation। ਉਹਨਾਂ ਨੂੰ ਕਹਿ ਰਿਹਾ ਜੀ ਤੁਸੀਂ ਜਵਾਬਦੇਹ ਨਹੀਂ ਹੋ ਬਣ ਰਹੇ। ਗਵਰਨਮੈਂਟ ਇਸ਼ੂ ਐਂਡ ਏ ਡੈਮੋਕ੍ਰੈਟਿਕ ਇਸ਼ੂ, international relation was created to include states, but role of non-state players who are in some way bigger than many states needed to be seriously debated। ਹੁਣ ਇਹ ਉਹਨਾਂ ਨੂੰ ਕਹਿ ਰਿਹਾ ਕਿ ਜੀ ਅਸੀਂ ਇਹ ਨੈਸ਼ਨਲ ਲਾਅ ਨੂੰ ਓਬੇ ਕਰਨ। ਸੋ ਮਤਲਬ ਇਹ ਹੈ ਵੀ ਜਿਹੜਾ ਥੋੜਾ ਬਹੁਤ ਸਪੇਸ ਫਰੀडम ਆਫ ਐਕਸਪ੍ਰੈਸ਼ਨ ਦਾ ਸੋਸ਼ਲ ਮੀਡੀਆ ਨੇ ਕ੍ਰੀਏਟ ਕੀਤਾ ਉਹ ਵੀ ਕਰਵ ਕਰ ਦਿੱਤਾ ਹੈ। ਔਰ ਜੁਡੀਸ਼ਰੀ ਕਿਸ ਹੱਦ ਤੱਕ, ਔਰ ਮੈਂ ਇਸ ਦੇ ਲਈ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਰਹੇ ਮਾਰਕੰਡੇ ਕਾਟਜੂ, ਜਦੋਂ ਉਹਨਾਂ ਨੇ ਇੱਕ ਸਟੇਜ ਤੇ ਕਿਹਾ ਸੀ ਕਿ 80% ਤੋਂ ਜ਼ਿਆਦਾ ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ ਉਹ ਕਰਪਟ ਨੇ ਔਰ ਉਹ ਅੱਜ ਵੀ ਸੀ, ਉਦੋਂ ਉਹਨਾਂ ਨੇ 80 ਕਿਹਾ, ਹੁਣ ਤਾਂ 90 ਪਲੱਸ ਤੱਕ ਪਹੁੰਚ ਗਏ ਹੋਣਗੇ। ਔਰ ਲੇਟੈਸਟ ਐਗਜ਼ਾਮਪਲ ਜਸਟਿਸ ਚੀਫ ਜਸਟਿਸ ਰੰਜਨ ਗੋਗੋਈ ਜਿਹੜਾ ਕਿਵੇਂ ਅਯੁੱਧਿਆ ਮਸਜਿਦ ਨੂੰ ਢਾਣ ਦਾ ਫੈਸਲਾ ਰਾਮ ਮੰਦਿਰ ਬਣਾਉਣ ਦੇ ਨਾਂ ਥੱਲੇ ਦਿੰਦਾ ਹੈ, ਉਹਨਾਂ ਸਾਰਿਆਂ ਨੂੰ ਐਕਵਿਟ ਕਰ ਦਿੰਦਾ ਹੈ ਜਿਨ੍ਹਾਂ ਨੇ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ। ਔਰ ਰਿਟਾਇਰ ਹੋਣ ਦੇ ਕੁਝ ਹਫ਼ਤਿਆਂ ਦੇ ਵਿੱਚ ਉਹਨੂੰ ਅਸਾਮ ਤੋਂ ਰਾਜ ਸਭਾ ਦਾ ਮੈਂਬਰ ਬੀਜੇਪੀ ਚੁਣ ਲੈਂਦੇ ਆ ਅਪਰ ਹਾਊਸ। ਮਤਲਬ ਇਹਨੂੰ ਕਹਿੰਦੇ ਨੇ ਸ਼ਰੇਆਮ ਨੰਗੇ ਧੜ ਬੇਪਰਵਾਹ ਹੋ ਕੇ ਕੀਤੀ ਕਰਪਸ਼ਨ। ਔਰ ਜੇ ਹੁਣ ਇਹ ਮਿਸਟਰ NV ਰਾਮਨਾ ਇਹ ਸਵਾਲ ਚੁੱਕ ਰਹੇ ਨੇ, ਮੈਂ ਸਮਝਦਾ ਵੀ ਅਜੇ ਇਹਨਾਂ ਦਾ ਵਕਤ ਰਹਿੰਦਾ ਹੈ ਰਿਟਾਇਰ ਹੋਣ ਦਾ, ਐਂਡ ਤੱਕ ਇਹਨਾਂ ਨੇ ਕੀ ਜਿਹੜਾ ਕੜੀ ਘੋਲਣੀ ਹੈ ਤਾਂ ਪਤਾ ਨਹੀਂ, ਪਰ ਜਿਹੜੀਆਂ ਗੱਲਾਂ ਉਹਨਾਂ ਨੇ ਜਿਹਨੂੰ ਤੁਸੀਂ ਕਿਹਾ ਵੀ ਇਹਦੇ ਗੁੱਝੇ ਰਾਜ਼ ਕੀ ਨੇ, ਉਹਨਾਂ ਨੇ ਦੱਸ ਦਿੱਤਾ ਕਿ ਸਿਸਟਮ ਸਿਰਫ ਵੋਟਾਂ ਦੇ ਨਾਲ ਕੋਈ ਚੀਜ਼ ਡੈਮੋਕ੍ਰੇਸੀ ਨਹੀਂ ਬਣ ਜਾਂਦੀ,
ਨਾ ਹੀ ਇਸ 75 ਸਾਲਾਂ ਦੇ ਵੋਟਾਂ ਦੇ ਰਾਜ ਨੇ ਕੋਈ ਤਬਦੀਲੀ ਲਿਆਂਦੀ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਭਾਈ ਇਹ ਬੇਸ਼ੱਕ 17 ਇਲੈਕਸ਼ਨਾਂ ਹੋਈਆਂ ਨੇ, 8 ਵਾਰ ਰੂਲਿੰਗ ਪਾਰਟੀਆਂ ਵੀ ਬਦਲੀਆਂ ਗਈਆਂ ਔਰ ਲੋਕਾਂ ਨੇ ਭਾਵੇਂ ਉਹ ਅਨਪੜ੍ਹ ਨੇ, ਜ਼ਾਲ ਨੇ, ਇਲਿਟਰੇਟ ਨੇ, ਪਰ ਫਿਰ ਵੀ ਉਹਨਾਂ ਨੇ ਆਪਣੀ ਚੋਇਸ ਚੰਗੀ ਦਿਖਾਈ। ਨਾਓ ਇਟ ਇਜ਼ ਦਾ ਟਰਨ ਆਫ ਦੋਜ਼ who are manning the key organs of the state to ponder if they are living up to the constitutional mandate। ਜੀ ਇਹ ਜਿਹੜੇ ਚੁਣ ਕੇ ਆਏ ਨੇ ਉਹ ਇਹ ਦੇਖਣ ਕਿ ਜੋ ਕੁਝ ਕਨਸਟੀਟਿਊਸ਼ਨ 'ਚ ਹੈ ਔਰ ਜੋ ਮੈਂਡੇਟ ਕਨਸਟੀਟਿਊਸ਼ਨਲੀ ਉਹਨਾਂ ਨੂੰ ਲੋਕਾਂ ਨੇ ਦਿੱਤਾ ਹੈ ਕਿ ਉਹ ਉਹਦੇ ਤੇ ਖਰੇ ਉਤਰਦੇ ਨੇ। ਫਿਰ ਉਹਨਾਂ ਨੇ ਕਿਹਾ ਕਿ ਜੀ ਕਲੋਨੀਅਲ ਪੀਰੀਅਡ ਦੇ ਵਿੱਚ ਤਾਂ ਲਾਅ ਜਿਹੜਾ ਹੈ ਦੈਟ ਵਾਸ ਟੂਲ ਆਫ ਪੋਲੀਟੀਕਲ ਰਿਪਰੈਸ਼ਨ, ਕਿ ਕਾਨੂੰਨ ਨੂੰ ਤਾਂ ਉਹ ਸਿਆਸੀ ਤੌਰ ਤੇ ਦਬਾਉਣ ਲਈ ਵਰਤਦੇ ਸੀ। ਔਰ ਉਹਨਾਂ ਨੇ ਹੁਣ ਦੇ ਕੰਟੈਕਸਟ 'ਚ ਬੜਾ ਵੇਰ ਢੰਗ ਨਾਲ ਕਿਹਾ, ਆਈ ਥਿੰਕ ਐਨੀ ਲਾਅ ਬੈਕਡ ਬਾਈ ਏ ਸੋਵਰਨ ਮਸਟ ਬੀ ਟੈਂਪਰਡ ਬਾਈ ਸਰਟਨ ਆਈਡੀਅਲਸ ਔਰ ਟੈਨੇਟਸ ਆਫ ਜਸਟਿਸ। ਕਿ ਤੁਸੀਂ ਸਿੰਪਲ ਮੈਜੋਰਿਟੀ ਨਾਲ ਲਾਅ ਬਣਾ ਲਿਆ, ਉਹਨੂੰ ਧੱਕ ਦਿਓ। ਜੋ ਕੁਛ ਆਰਟੀਕਲ 370 ਐਬੋਲਿਸ਼ ਕਰਕੇ ਕੀਤਾ ਹੈ, ਜੋ ਕੁਛ ਪਹਿਲਾਂ ਟਾਡਾ ਕਾਨੂੰਨ ਬਣਾਇਆ, ਪੋਟਾ ਬਣਾਇਆ, ਹੁਣ UAPA ਜਿਵੇਂ ਲਾਗੂ ਕਰ ਰਹੇ ਨੇ। ਫਿਰ ਉਹਨੇ ਕਿਹਾ ਕਿ ਆਈ ਡੂ ਨਾਟ ਇੰਟੈਂਡ ਟੂ ਪ੍ਰੋਵਾਈਡ ਐਨ ਐਵੈਲੂਏਸ਼ਨ ਆਫ ਦਾ ਸੇਮ। ਉਹਨੇ ਕਿਹਾ ਵੀ ਮੈਂ ਇਹ ਨਹੀਂ, ਇਟ ਵਾਸ ਟਾਈਮ ਟੂ ਪੌਜ਼ ਐਂਡ ਆਸਕ ਟੂ ਵਾਟ ਐਕਸਟੈਂਟ ਦ ਰੂਲ ਆਫ ਲਾਅ ਵਾਜ਼ ਯੂਜ਼ਡ ਟੂ ਪ੍ਰੋਟੈਕਟ ਆਰਡੀਨਰੀ ਲਾਈਵਸ ਡਿਊਰਿੰਗ ਦਾ ਪੈਂਡੇਮਿਕ। ਉਹਨੇ ਹੁਣੇ ਬੜਾ ਸੀਰੀਅਸ ਸਵਾਲ ਚੁੱਕਿਆ। ਉਹਨੇ ਕਿਹਾ ਜੀ ਲਾਅ ਐਗਜ਼ਿਸਟ ਕਰਦਾ ਹੈ, ਹਕੂਮਤ, ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਕੀ ਇਸ ਕ੍ਰਾਈਸਿਸ 'ਚ ਇਹ ਲਾਅ ਅਪਲਾਈ ਹੋਇਆ ਕਿ ਲੋਕਾਂ ਦੇ ਹੱਕ ਇਸ ਪੈਂਡੇਮਿਕ 'ਚ ਮਹਿਫੂਜ਼ ਹੋਏ? ਔਰ ਜੇ ਅਸੀਂ ਪਿਛਲੇ ਇੱਕ ਹਫ਼ਤੇ ਦੀਆਂ ਸੁਪਰੀਮ ਕੋਰਟ ਦੀਆਂ 2 ਜਜਮੈਂਟਸ ਦੇਖੀਏ ਜਿਹਦੇ 'ਚ, ਔਰ ਇਸੇ ਕੰਟੈਕਸਟ 'ਚ ਇਹ ਜਿਹੜਾ ਚੀਫ ਜਸਟਿਸ ਰਾਮਨਾ ਕਹਿ ਰਿਹਾ, 2 ਫੈਸਲੇ ਇਸ ਹਫ਼ਤੇ ਸੁਪਰੀਮ ਕੋਰਟ ਨੇ ਦਿੱਤੇ ਨੇ। ਪਹਿਲਾਂ ਉਹਨਾਂ ਨੇ ਕਿਹਾ ਕਿ ਰਾਈਟ ਟੂ ਫੂਡ ਇਜ਼ ਦਾ ਫੰਡਾਮੈਂਟਲ ਰਾਈਟ, ਜਿਹਨੂੰ ਮੌਲਿਕ ਲਫ਼ਜ਼ ਇਸਤੇਮਾਲ ਕਰਦੇ ਨੇ ਹਿੰਦੀ ਜਾਂ ਪੰਜਾਬੀ 'ਚ, ਕਿ ਖਾਣ ਦਾ, ਖੁਰਾਕ ਦਾ ਹੱਕ ਇਹ ਫੰਡਾਮੈਂਟਲ ਰਾਈਟ ਹੈ। ਮਤਲਬ ਇਹ ਹੈ ਵੀ ਜਿਹੜੇ ਕਰੋੜਾਂ ਲੋਕ ਬੇਰੁਜ਼ਗਾਰ ਹੋਏ, ਜਿਹੜੇ ਲੱਖਾਂ ਲੋਕ ਤੁਰ ਕੇ ਪ੍ਰਵਾਸੀ ਮਜ਼ਦੂਰ ਖਾਸ ਤੌਰ ਤੇ ਗਏ, ਤੁਸੀਂ ਉਹਨਾਂ ਦਾ ਖਾਣ ਦਾ ਪ੍ਰਬੰਧ ਨਹੀਂ ਕੀਤਾ, ਰਾਹ 'ਚੋਂ ਮਰ ਗਏ, ਤੁਸੀਂ ਕਨਸਟੀਟਿਊਸ਼ਨਲ ਆਪਣੀ ਜਿਹੜੇ ਹੱਕ ਮਿਲੇ ਹੋਏ ਨੇ ਐਵਰੇਜ ਸਿਟੀਜ਼ਨ ਨੂੰ, ਉਹਨੂੰ ਵਾਇਲੇਟ ਕੀਤਾ। ਔਰ ਦੂਸਰਾ ਫੈਸਲਾ ਜਿਹੜਾ ਪਿਛਲੇ ਕੱਲ ਸੁਪਰੀਮ ਕੋਰਟ ਨੇ ਦਿੱਤਾ ਹੈ, ਸੁਪਰੀਮ ਕੋਰਟ ਡਾਇਰੈਕਟਸ NDMA ਟੂ ਪੇ ਐਕਸ ਗ੍ਰੇਸ਼ੀਆ ਟੂ ਕਿਨ ਆਫ ਕੋਵਿਡ ਵਿਕਟਮਸ। ਇਹ ਜਿਹੜੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਹੈ, ਉਹਨਾਂ ਨੇ ਡਾਇਰੈਕਟ ਕੀਤਾ ਸੁਪਰੀਮ ਕੋਰਟ ਨੇ ਕਿ ਇਹ ਜਿਹੜੇ ਲੋਕ, ਜਿਹੜਾ ਵੀ ਮਰਿਆ ਇਸ ਪੀਰੀਅਡ 'ਚ, ਹਾਲਾਂ ਮੈਂ ਮਰਨ ਦਾ ਵੀ ਦੇਖ ਰਿਹਾ ਸੀ, ਇਹਨਾਂ ਦਾ 3.5 ਲੱਖ ਦਾ ਡਾਟਾ ਹੈ ਮਰਨ ਦਾ, ਹਾਲਾਂ 10 ਤੋਂ 15 ਲੱਖ ਲੋਕ ਮਰੇ ਨੇ। ਪਰ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਅਮਾਊਂਟ ਨਿਰਧਾਰਿਤ ਨਹੀਂ ਕਰਦੇ, ਪਰ ਜਿਹੜੀ ਹਰ ਇੱਕ ਦੀ ਜਿਹਦੀ ਮੌਤ ਕੋਵਿਡ-19 ਨਾਲ ਹੋਈ ਹੈ ਉਹਨੂੰ ਇਹ ਡਿਜ਼ਾਸਟਰ ਮੈਨੇਜਮੈਂਟ ਵਾਲਾ ਜਿਹੜਾ ਕਮਿਸ਼ਨ ਹੈ ਉਹਨਾਂ ਨੂੰ ਮੁਆਵਜ਼ਾ ਦੇ। ਸੋ ਇਹ ਇਹਨਾਂ 2 ਫੈਸਲਿਆਂ ਦੇ ਕੰਟੈਕਸਟ 'ਚ ਇਹ ਚੀਫ ਜਸਟਿਸ ਦੀ ਇਹ ਟਿੱਪਣੀ ਜਿਹੜੀ ਹੈ ਹੋਰ ਵੀ ਇੰਪੋਰਟੈਂਟ ਹੈ ਕਿ ਭਾਈ ਪੈਂਡੇਮਿਕ ਦੇ ਵਿੱਚ ਇਹ ਤੁਹਾਡਾ ਲਾਅ ਜਿਹੜਾ ਹੈ ਉਹਨੇ ਕਿੰਨਾ ਕੁ ਤਹਫ਼ੁਜ਼ ਦਿੱਤਾ ਹੈ ਆਰਡੀਨਰੀ ਸਿਟੀਜ਼ਨ ਨੂੰ। ਔਰ ਉਹਨਾਂ ਨੇ ਕਿਹਾ ਵੀ ਮੈਂ ਇਹਦੇ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਬਟ ਆਈ ਬਿਗੇਨ ਟੂ ਫੀਲ that this pandemic might yet be a mere curtain raiser to much larger crises in the decades to come. Surely, we must at least begin the process of analyzing what we did right and where we went wrong. ਉਹਨਾਂ ਕਿਹਾ ਕਿ ਭਾਈ ਇਹ ਜੋ ਹੋਇਆ ਇਹ ਤਾਂ ਸਿਰਫ ਇੱਕ ਮਾੜਾ ਜਿਹਾ ਪਰਦਾ ਉੱਠਿਆ। ਜੇ ਤੁਸੀਂ ਇਸ ਸਾਰੇ ਨੂੰ ਡਿਬੇਟ ਨਾ ਕੀਤਾ ਕਿ ਭਾਈ ਕਿੱਥੇ ਹਕੂਮਤੀ ਨਿਜ਼ਾਮ ਔਰ ਇਹ ਗਲਤ ਹੋਇਆ, ਫਿਰ ਆਉਣ ਵਾਲੇ ਪੀਰੀਅਡ ਦੀਆਂ, ਆਉਣ ਵਾਲੇ ਦਹਾਕਿਆਂ ਦੀਆਂ ਡਿਜ਼ਾਸਟਰਸ ਦੇ ਲਈ ਤਿਆਰ ਰਹੋ। ਮੈਂ ਸਮਝਦਾ ਵੀ ਹਾਲਾਂ ਇਨ ਦਾ ਐਂਡ ਜੁਡੀਸ਼ਰੀ ਵੀ ਉਹੀ ਕੁਛ ਕਰਨ ਤੇ ਮਜਬੂਰ ਹੋ ਜਾਂਦੀ ਹੈ ਫਾਈਨਲੀ, ਜੋ ਕਿ ਹਕੂਮਤ ਚਾਹੁੰਦੀ ਹੈ। ਫਿਰ ਵੀ ਚੀਫ ਜਸਟਿਸ NV ਰਮਨਾ ਨੇ, ਮੈਂ ਸਮਝਦਾ ਕਿ ਭਾਵੇਂ ਬੜੇ ਵੇਲਡ ਲੈਂਗੁਏਜ ਦੇ ਨਾਲ ਉਹਨਾਂ ਦੱਸਿਆ ਕਿ ਮੈਜੋਰਿਟੀ ਦੇ ਨਾਲ ਵੋਟਾਂ ਲੈ ਕੇ ਆਉਣ ਦਾ ਮਤਲਬ ਲੋਕਾਂ ਨੂੰ ਜਸਟਿਸ ਮਿਲਣਾ ਨਹੀਂ ਹੁੰਦਾ, ਇਹ ਐਂਡ ਆਫ ਟਿਰਨੀ ਨਹੀਂ ਹੁੰਦਾ, ਜ਼ੁਲਮ ਦਾ ਅੰਤ ਨਹੀਂ ਹੁੰਦਾ। ਸੋ ਅੱਜ ਵੀ ਬੇਸ਼ੱਕ ਵੋਟਾਂ ਦੇ ਨਾਲ ਬਣੀ ਸਰਕਾਰ ਹੈ, ਉਹ ਜ਼ੁਲਮ ਕਰ ਰਹੀ। ਔਰ ਮੈਂ ਤਾਂ ਅਕਸਰ ਜਦੋਂ ਜਰਮਨ ਦੇ ਨਾਲ ਕੰਪੇਅਰ ਕਰਦਾ, ਜਦੋਂ ਅਸੀਂ ਨਾਜ਼ੀ ਜਰਮਨੀ ਦੀ ਗੱਲ ਕਰਦੇ ਹਾਂ ਕਿ ਹਿਟਲਰ ਨੇ ਕੋਈ ਮਿਲਟਰੀ ਕੂ ਕਰਕੇ ਪਾਵਰ ਥੋੜੀ ਲਈ ਸੀ, ਉਹ ਵੀ ਵੋਟਾਂ ਦੇ ਨਾਲ, ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਉਹਦਾ ਨਾਂ ਸੀ, ਵੋਟਾਂ ਨਾਲ ਬਣਿਆ ਸੀ। ਔਰ ਜੋ ਕੁਛ ਨਾਜ਼ੀਆਂ ਨੇ ਕੀਤਾ ਉਹੀ ਕੁਛ ਮੋਦੀ ਕਰ ਰਿਹਾ। ਔਰ ਇਹ ਵੀ ਜਿਹੜੀਆਂ ਟਿੱਪਣੀਆਂ ਨੇ ਇਹ ਮੇਰਾ ਖਿਆਲ ਹੈ ਅਖੀਰਲੇ
ਵਕਤ ਦੀਆਂ ਹੀ ਟਿੱਪਣੀਆਂ ਨੇ ਇਹਨਾਂ ਦੀਆਂ। ਆਉਣ ਵਾਲੇ ਪੀਰੀਅਡ 'ਚ ਹਰ ਚੀਫ ਜਸਟਿਸ ਜਿਹੜਾ ਹੈ, ਹੁਣ ਵੀ ਰੰਜਨ ਗੋਗੋਈ ਤੋਂ ਲੈ ਕੇ ਮੋਹਰ ਤਾਂ ਉਹਦੇ ਤੇ ਹੀ ਲਾਉਂਦੇ ਨੇ, ਪਰ ਆਪਣੇ ਆਪ ਨੂੰ ਇਤਿਹਾਸ ਦੇ ਵਿੱਚ ਸੱਚਾ ਰੱਖਣ ਦੇ ਲਈ ਕੋਈ ਨਾ ਕੋਈ ਟਿੱਪਣੀ ਕਰਕੇ ਦੱਸਦੇ ਨੇ ਕਿ ਭਾਈ ਜਿਵੇਂ ਉਹ ਰੋਮਨ ਐਮਪਾਇਰ, ਬੇਸ਼ੱਕ ਉਹ ਯਹੂਦੀਆਂ ਦੀ ਜਿਹੜੀ ਰਿਲੀਜੀਅਸ ਕਾਉਂਸਲ ਸੀ ਉਹਨੇ ਕਿਹਾ ਵੀ ਬਲੈਸਫੈਮੀ ਕੀਤੀ ਹੈ ਜੀਸਸ ਨੇ ਜੀ, ਔਰ ਇਹਨੂੰ ਸਲੀਬ ਤੇ ਚਾੜ ਦਿਓ, ਤੇ ਉਹ ਜਿਹੜਾ ਰੋਮ ਦਾ ਗਵਰਨਰ ਸੀ ਉਹ ਹੱਥ ਧੋ ਰਿਹਾ ਚਰਮਚੀ ਦੇ ਵਿੱਚ ਇਹ ਦੱਸਣ ਲਈ ਕਿ ਆਈ ਐਮ ਵਾਸ਼ਿੰਗ ਮਾਈ ਹੈਂਡਸ ਆਫ ਦਿਸ ਸਿਨ। ਔਰ ਇਹੀ ਗੱਲ ਮੇਰਾ ਖਿਆਲ ਹੈ ਚੀਫ ਜਸਟਿਸ ਫਾਰ ਪੋਸਟੈਰਿਟੀ ਕਹਿਣ ਦਾ ਯਤਨ ਕਰ ਰਿਹਾ। ਜੀ ਦੇਖੋ, ਮੈਂ ਤਾਂ ਦੱਸ ਦਿੱਤਾ ਕਿ ਇਹ ਮੈਜੋਰਿਟੀ ਰਾਜ ਵਾਲੇ ਜ਼ਾਲਮ ਨੇ, ਔਰ ਜੇ ਤੁਸੀਂ ਨਾ ਸੰਭਲੇ ਤਾਂ ਆਉਣ ਵਾਲੇ ਦਹਾਕਿਆਂ 'ਚ ਵਰਸਟ ਡਿਜ਼ਾਸਟਰਸ ਹੋਣਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੀ ਦੂਸਰੇ ਅਹਿਮ ਇਸ਼ੂ ਦੇ ਨਾਲ ਦੇ ਵਿੱਚ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਕਿ ਕਸ਼ਮੀਰ ਵਿੱਚ ਸਿੱਖ ਬੱਚੀਆਂ ਨਾਲ ਵਾਪਰੀਆਂ ਘਟਨਾਵਾਂ ਹੁਣ ਉਹ ਟਰੈਪ ਜਾਪਦੀਆਂ ਹਨ ਜਿਸ ਵਿੱਚ ਸਿੱਖ ਤੇ ਮੁਸਲਮਾਨ ਅਣਭੋਲ ਹੀ ਫਸ ਗਏ ਹਨ। ਹਰ ਫਰੰਟ ਤੋਂ ਫੇਲ ਹੋਈ ਮੋਦੀ ਸਰਕਾਰ ਨੂੰ ਇਸ ਘਿਨੌਣੇ ਹੱਥ ਕੰਡੇ ਰਾਹੀਂ ਬਚਾਉਣ ਦਾ ਆਰ ਜਿਹੜਾ ਸ਼ੈਤਾਨੀ ਦਿਮਾਗ ਅਜੀਤ ਡੋਵਲ ਦੀ ਕਾਰਸਤਾਨੀ ਲੱਗਦਾ ਹੈ। ਇਹ ਕਹਿਣਾ ਹੈ ਸਾਡੀ ਅਮਨਜੋਤ ਭੈਣ ਜੀ ਦਾ। ਸੋ ਉਹਨਾਂ ਦੀ ਈਮੇਲ ਸਾਡੇ ਕੋਲ ਆਈ ਹੈ। ਸੋ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਜੇ ਵੀ ਸੋਸ਼ਲ ਮੀਡੀਆ ਦੇ ਉੱਤੇ ਕਸ਼ਮੀਰ ਦੀਆਂ ਘਟਨਾਵਾਂ ਨੂੰ ਲੈ ਕੇ ਜਿਨ੍ਹਾਂ ਨੂੰ ਆਊਟ ਆਫ ਪ੍ਰਪੋਰਸ਼ਨ ਬਲੋ ਕੀਤਾ ਗਿਆ, ਜਿਸ ਬਾਰੇ ਗਲਤ ਜਾਣਕਾਰੀ ਮੁਹੱਈਆ ਕਰਵਾਈ ਗਈ, ਜਿਸ ਦੇ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਦਿੱਲੀ ਤੋਂ ਗਿਆ ਮਨਜਿੰਦਰ ਸਿੰਘ ਸਿਰਸਾ ਔਰ ਉਸ ਦੀ ਜੁੰਡਲੀ ਨੇ, ਜਿਨ੍ਹਾਂ ਦੇ ਵਿੱਚ ਪਗੜੀਧਾਰੀ RSS ਦੇ ਪੇਡ ਏਜੰਟ। ਔਰ ਇਸ ਗੱਲ ਦਾ ਧਿਆਨ ਰਹੇ ਮਨਜਿੰਦਰ ਸਿਰਸਾ ਸਿਟਿੰਗ BJP ਦਾ MLA ਹੈ ਰਜੌਰੀ ਗਾਰਡਨ ਤੋਂ ਦਿੱਲੀ ਅਸੈਂਬਲੀ 'ਚ। ਕਹਿਣ ਨੂੰ ਅਕਾਲੀਆਂ ਨੇ ਪੰਜਾਬ ਦੇ ਵਿੱਚ BJP ਨਾਲੋਂ ਆਪਣਾ ਨਾਤਾ ਤੋੜਿਆ ਹੋਇਆ ਹੈ, ਲੇਕਿਨ ਕੀ ਕਾਰਨ ਹੈ ਕਿ ਉਸ ਨੇ ਰਿਜ਼ਾਈਨ ਨਹੀਂ ਕੀਤਾ ਉਸ ਆਪਣੀ ਸੀਟ ਤੋਂ? BJP ਨਾਲ ਉਹਦੇ ਕੀ ਸੰਬੰਧ ਨੇ? ਉਹ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਵੇਂ ਉਹਦੀ ਹਰ ਗੱਲ ਨੂੰ ਹਾਈਪ ਦਿੱਤੀ ਗਈ, ਉਹਦੀ ਹਰ ਸਟੇਟਮੈਂਟ ਨੂੰ ਸੋ ਕਾਲਡ ਨੈਸ਼ਨਲ ਮੀਡੀਆ ਨੇ ਚਲਾਇਆ, ਉਹਨੂੰ ਵੱਡੀਆਂ ਗੈਦਰਿੰਗਸ ਕਰਨ ਦਾ। ਹਾਲਾਂਕਿ ਅਜੇ ਵੀ COVID-19 ਦੇ ਜਿਹੜੇ ਨੇ ਰੂਲ ਉਹ ਲਾਗੂ ਨੇ,
ਲੇਕਿਨ ਉਹਨੇ ਕਿਵੇਂ ਸ੍ਰੀਨਗਰ 'ਚ ਜਾ ਕੇ ਕੀ ਕੀਤਾ, ਬਾਅਦ 'ਚ ਕਿਵੇਂ ਕੀਤਾ, ਔਰ ਹਾਲਾਂ ਐਫਰਟ ਜਿਨ੍ਹਾਂ ਹੋਰ ਸੱਜਣਾ ਨੇ ਕੀਤਾ ਔਰ ਵਾਈਡਰ ਕਮਿਊਨਿਟੀ ਜਿਹੜੀ ਮੁਸਲਮਾਨਾਂ ਦੀ ਸ੍ਰੀਨਗਰ 'ਚ ਹੈ ਉਹ ਪੂਰੀ ਤਰ੍ਹਾਂ ਸਿੱਖਾਂ ਦੇ ਨਾਲ ਕੋਆਪਰੇਟਿਵ ਸੀ ਔਰ ਉਸੇ ਐਲਡਰਸ ਦੇ ਜਿਹੜੇ ਸੀ ਉਹਦੇ ਥੱਲੇ ਉਹ ਬੱਚੀ ਨੂੰ ਜਿਹੜਾ ਹੈ ਉਹ ਸੇਫਲੀ ਜਿਹੜਾ ਉਹ ਲਿਆਂਦਾ ਗਿਆ। ਲੇਕਿਨ ਉਹ ਅਜੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਔਰ ਮਨਜਿੰਦਰ ਸਿਰਸਾ ਉਸ ਲੜਕੀ ਨੂੰ ਲੈ ਕੇ ਜਿਸ ਦਾ ਆਨੰਦ ਕਾਰਜ ਦਿਨੇ ਗੁਰਦੁਆਰੇ 'ਚ ਹੋਇਆ ਉਹ ਦਿੱਲੀ ਆਇਆ ਔਰ 에ਅਰਪੋਰਟ ਤੋਂ ਲੈ ਕੇ ਜਿਵੇਂ ਉਹ ਸਾਰੀ ਆਰਕੈਸਟ੍ਰੇਸ਼ਨ ਕੀਤੀ। ਇਹ ਆਪਣੇ ਆਪ ਦੇ ਵਿੱਚ, ਕਿਉਂਕਿ ਕਈ ਵਾਰ ਤੁਹਾਨੂੰ ਥੋੜ੍ਹੇ ਜਿਹੇ ਇਨੀਸ਼ੀਅਲ ਪੀਰੀਅਡ ਹੁੰਦਾ, ਹਰ ਕੋਈ ਜਜ਼ਬਾਤੀ ਹੁੰਦਾ, ਜਦੋਂ ਕੌਮ ਦਾ ਕਈ ਵਾਰੀ ਵਕਾਰ ਜਾਂ ਦੂਸਰੇ ਦੀ ਗੱਲ ਇੱਕਦਮ ਸੁੱਟੀ ਜਾਂਦੀ ਹੈ। ਲੇਕਿਨ ਜਦੋਂ ਤੁਸੀਂ ਫਿਰ ਹਰ ਘਟਨਾ ਨੂੰ ਅਨਫੋਲਡ ਹੁੰਦਾ ਦੇਖਦੇ ਹੋ, ਉੱਥੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਇੱਕਦਮ ਐਂਟਾਈ ਕਨਵਰਸ਼ਨ ਲਾਅ ਦੀ ਸਪੋਰਟ ਔਰ ਯੂਪੀ ਆਦਿੱਤਿਆਨਾਥ ਔਰ ਉਹਨਾਂ ਦੀ ਤਾਰੀਫ ਔਰ ਤੁਹਾਡੇ ਹੈਸ਼ਟੈਗ ਬਣ ਜਾਂਦੇ ਨੇ ਹਿੰਦੂਤਵੀ ਰਾਈਟ ਵਿੰਗਰਸ ਦੇ ਔਰ ਉਹ ਉਹਨੂੰ ਪੂਰਾ ਪ੍ਰਮੋਟ ਕਰ ਰਹੇ ਨੇ। ਫਿਰ ਆਲ ਆਫ ਏ ਸਡਨ ਫੇਕ ਆਈਡੀਜ਼ ਜਿਹਦੇ ਮਾਰ ਨੇ ਬੀਜੇਪੀ ਐਂਡ ਕੰਪਨੀ ਵਾਲੇ, ਉਹ ਇੱਕਦਮ ਜਿਹੜਾ ਉਹ ਮੁਸਲਮਾਨਾਂ ਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੰਦੇ ਨੇ ਸਿੱਖ ਆਈਡੀਜ਼, ਸਿੱਖ ਨੇਮਸ ਵਾਲੀਆਂ ਆਈਡੀਜ਼ ਤੇ। ਫਿਰ ਬਰਾਬਰ ਦੇ ਉੱਤੇ ਮੁਸਲਮਾਨ ਨਾਵਾਂ ਵਾਲੀ ਆਈਡੀਜ਼ ਤੋਂ ਸਿੱਖਾਂ ਦੇ ਖਿਲਾਫ ਜਿਹੜਾ ਉਹ ਧੂਆਂਦਾਰ ਪ੍ਰਚਾਰ ਸ਼ੁਰੂ ਹੋ ਜਾਂਦਾ ਹੈ। ਤੇ ਫਿਰ ਉਹ ਗੱਲ ਸਮਝ ਆ ਜਾਂਦੀ ਹੈ ਕਿ ਇਨ ਦਾ ਐਂਡ ਇਸ ਸਾਰੇ ਦਾ ਬੈਨੀਫੀਸ਼ੀਅਰੀ ਕੌਣ ਹੈ। ਔਰ ਹੁਣ ਤਾਂ ਇਹ ਵੀ ਕਲੀਅਰ ਹੈ ਕਿ ਭਾਈ ਜੋ ਹੈਸ਼ਟੈਗ ਜਿਨ੍ਹਾਂ ਨੇ ਰਨ ਕੀਤੇ ਬੰਦੇ ਕੌਣ ਨੇ, ਅਮਨ ਬਾਲੀ ਜਾਂ ਇੱਕ ਦਾ ਕੱਲ ਵੀ ਮੈਂ ਜ਼ਿਕਰ ਕੀਤਾ ਸੀ ਕਿ ਭਾਈ ਇਹ ਕਿਵੇਂ ਸਾਰੇ ਉਹੀ RSS ਦੇ ਜਿਹੜੇ ਇਹਨਾਂ 'ਚ ਦੋ ਕਿਸਮ ਦੇ ਲੋਕ ਜਿਹੜੇ ਪ੍ਰਮੋਟਰ ਸੀ। ਇੱਕ ਉਹ ਜਿਹੜੇ ਫਾਰਮਰਸ ਐਜੀਟੇਸ਼ਨ ਦਾ ਜਿਹੜਾ ਉਸ ਦੀ ਸਪੋਰਟ 'ਚ ਸੀ, ਉਹਨਾਂ ਦੀਆਂ ਸਟੋਰੀਜ਼ ਜਿਹਨਾਂ 'ਚ ਅਮਨ ਬਾਲੀ ਨਾਂ ਦਾ ਜਰਨਲਿਸਟ ਜਿਹਦੀਆਂ ਸਟੋਰੀਜ਼ ਇਵਨ ਇੰਟਰਨੈਸ਼ਨਲ ਮੀਡੀਆ ਵੀ ਚੁੱਕਦਾ ਸੀ, ਉਹਦੀ ਜਿਹੜਾ ਵੀ ਉਹਦਾ ਫਾਲੋਅਪ ਸੀ ਉਹਦੇ ਤੇ। ਔਰ ਦੂਸਰੇ ਪਾਸੇ ਬਿਲਕੁਲ ਅਗੇਂਸਟ ਭੁਗਤਣ ਵਾਲੇ ਵੀ ਉਹਨਾਂ ਦੀਆਂ ਵੀ। ਸੋ ਦੋਨਾਂ ਦੀ ਜਿਹੜੇ ਤਾਂ ਅਗੇਂਸਟ ਪਹਿਲਾਂ ਹੀ ਭੁਗਤ ਰਹੇ ਸੀ ਉਹ ਤਾਂ ਪਹਿਲਾਂ ਹੀ ਕ੍ਰੈਡੀਬਲ ਨਹੀਂ ਸੀ। ਉਹ ਇੱਕ ਕਰਾਊਡ ਨੂੰ ਅਟਰੈਕਟ ਕਰਨ ਲਈ ਔਰ ਅਨਫੋਰਚੂਨੇਟਲੀ ਬਹੁਤ ਸਾਰੇ ਜਿਹੜੇ ਸਾਡੇ ਓਵਰਸੀਜ਼ ਮੀਡੀਆ ਚੈਨਲ ਨੇ ਜਾਂ ਸੋਸ਼ਲ ਗਰੁੱਪ ਜਾਂ ਜਿਹੜੇ ਵੈਬਸਾਈਟਸ ਨੇ ਉਹ ਵੀ ਉਸ ਇਨੀਸ਼ੀਅਲ ਜਿਹੜੀ ਗਲਤ ਜਾਣਕਾਰੀ ਸੀ ਕਿ ਭਾਈ ਕਿੱਥੇ ਕੀ ਹੋਇਆ ਉਹੀ ਫੇਕ ਡੀਟੇਲਸ ਉਹਨਾਂ ਨੇ ਵੀ ਅੱਗੋਂ ਪ੍ਰਮੋਟ ਕੀਤੀਆਂ। ਤੇ ਹੁਣ ਜਦੋਂ ਬਹੁਤ ਸਾਰੀਆਂ ਡੀਟੇਲ ਸਾਹਮਣੇ ਆਈਆਂ ਨੇ, ਹੁਣ ਉਹਨਾਂ ਨੇ ਭਾਵੇਂ ਆਪਣੀਆਂ ਟਵੀਟ ਡਿਲੀਟ ਕੀਤੀਆਂ ਜਾਂ ਅਦਰ ਵੇ ਰਾਉਂਡ ਕੀਤਾ, ਪਰ ਡੈਮੇਜ ਤਾਂ ਹੋ ਗਿਆ। ਔਰ ਮੈਂ ਪਿਛਲੇ 3-4 ਦਿਨ ਤੋਂ ਹੀ ਜਿਸ ਕਿਸਮ ਦੀ ਇੱਕ ਜ਼ਿਹਨੀ ਪਰੇਸ਼ਾਨੀ 'ਚ ਰਿਹਾ ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਔਰ ਮੈਨੂੰ ਫਿਰ ਹੁਣ ਸਮਝ ਵੀ ਆਣੀ ਸ਼ੁਰੂ ਹੋ ਗਈ ਵੀ 47 'ਚ ਕੀ ਹੋਇਆ ਹੋਏਗਾ। ਹਾਲਾਂ ਇਹ ਨਹੀਂ ਹੈ ਕਿ ਵੀ ਜਿਹੜੇ ਸੱਚਮੁੱਚ ਸੂਝਵਾਨ ਨੇ ਉਹਨਾਂ ਨੂੰ ਸਮਝ ਨਹੀਂ ਆਈ। ਬਹੁਤ ਸਾਰਿਆਂ ਦੀਆਂ ਕਾਲਾਂ ਅੱਜ ਹੀ ਇੰਗਲੈਂਡ ਤੋਂ ਵੀਰ ਅਮਰਜੀਤ ਸਿੰਘ ਨੇ ਜਿਹੜੇ ਸਾਨੂੰ ਲਗਾਤਾਰ ਉਹਨਾਂ ਨੇ ਕਿਹਾ ਜੀ ਫਿਰ RSS ਨੇ ਆਪਣੀ ਖੇਡ ਦਿੱਤੀ। ਮੈਂ ਕਿਹਾ ਜੀ ਔਰ ਇਸ ਕਿਸਮ ਦੇ ਬਹੁਤ ਸਾਰੇ ਨੇ, ਸ਼ਾਇਦ ਹੁਣ ਉਹ ਵੀ ਇੱਕ ਗੁੱਡ ਨੰਬਰ ਹੈ, ਪਰ ਜਦੋਂ ਤੱਕ ਇੱਕ ਜ਼ਮਾਨਾ ਸੀ ਤੁਸੀਂ ਅਖਬਾਰ 'ਚ ਲਿਖਿਆ ਜਾਂ ਕਿਸੇ ਤੱਕ ਰਿਊਮਰਸ ਉਦੋਂ ਵੀ ਫੈਲਦੀਆਂ ਸੀ, ਪਰ ਹੁਣ ਤਾਂ ਜਿਹੜਾ ਡੈਮੇਜ ਸੋਸ਼ਲ ਮੀਡੀਆ ਸੈਕਿੰਟਾਂ ਦੇ ਵਿੱਚ ਕਰ ਦਿੰਦਾ ਹੈ, ਤੁਸੀਂ ਜਿਹੜਾ ਉਸ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੇ। ਪਰ ਅਸੀਂ ਫਿਰ ਵੀ ਸਮਝਦੇ ਹਾਂ ਕਿ ਭਾਈ ਸੂਝਵਾਨ ਲੋਕ ਇਹ ਸਾਰੀ ਖੇਡ ਨੂੰ ਸਮਝਦੇ ਨੇ। ਔਰ ਮੈਂ ਸਮਝਦਾ ਹਾਂ ਵੀ ਬੇਸ਼ੱਕ ਭੈਣ ਜੀ ਅਮਨਜੋਤ ਕੌਰ ਲੰਬਾ ਵਕਤ ਕਿਉਂਕਿ ਉੱਥੇ ਸਾਡਾ ਬੈਨ ਹੈ, ਉੱਥੋਂ ਲਿਖਦੇ ਵੀ ਰਹੇ ਤੇ ਜੋ ਈਮੇਲ ਬਾਉਂਸ ਬੈਕ ਹੁੰਦੀ ਰਹੀ, ਹੁਣ ਜਿਵੇਂ ਜਿਸ ਚੈਨਲ ਰਾਹੀਂ ਉਹ ਸਾਡੇ ਤੱਕ ਆਪਣੀ ਲਿਖਤ ਪਹੁੰਚਾਉਂਦੇ ਨੇ ਸਾਨੂੰ ਮਿਲ ਰਹੀ ਹੈ ਔਰ ਉਹਨਾਂ ਦੀਆਂ ਇੰਨੀ ਕੁ ਵੈਲਿਊਏਬਲ ਔਰ ਜਿਹਨੂੰ ਤੁਸੀਂ ਕਹੋ ਕਿ ਵੀ ਕਿਸੇ ਚੀਜ਼ ਦਾ ਤੱਤ ਕੱਢਿਆ ਹੁੰਦਾ ਹੈ ਔਰ ਇੰਨੇ ਰਿਸਰਚਰ ਤੁਸੀਂ ਬਿਠਾ ਦਿਓ ਜਿੰਨੀ ਜਾਣਕਾਰੀ ਉਹਨਾਂ ਨੇ ਇਸ ਸਾਰੇ ਪੀਰੀਅਡ ਸਾਨੂੰ ਮੁਹੱਈਆ ਕਰਵਾਈ ਹੈ। ਹਾਲਾਂ ਪਿਛਲੇ ਆਲਮੋਸਟ 24 ਘੰਟੇ 'ਚ ਉਹਨਾਂ ਦੀਆਂ 4-5 ਲਿਖਤਾਂ ਜਿਹੜੀਆਂ ਡਿਫਰੈਂਟ ਇਹ ਸਾਰੇ ਫੋਕਸ ਇਸੇ ਤੇ ਹੀ ਆ ਕਸ਼ਮੀਰ ਦੀਆਂ ਘਟਨਾਵਾਂ ਨੂੰ ਲੈ ਕੇ ਕਿ ਭਾਈ ਇਹਦੇ 'ਚੋਂ ਹੁਣ ਲੀਗਲ ਟਰਬਲ ਕੀ ਨਿਕਲੇਗੀ, ਕਿਉਂਕਿ ਆਲਰੇਡੀ ਜਿਹਦਾ ਨਾਲ ਵਿਆਹ ਹੋਇਆ ਉਹਦੇ ਨਾਲ ਉਹ ਡਾਈਵੋਰਸ ਲੀਗਲੀ ਨਹੀਂ ਹੋਇਆ, ਦੁਬਾਰਾ ਆਨੰਦ ਕਾਰਜ ਕਰਤਾ, ਉਸ ਦੀਆਂ ਕੀ ਲੀਗਲ ਇੰਪਲੀਕੇਸ਼ਨਸ ਜਾਂ ਕਸ਼ਮੀਰੀ ਹਿਊਮਨ ਰਾਈਟਸ ਗਰੁੱਪ ਜਾਂ ਮੈਜੋਰਿਟੀ ਕਮਿਊਨਿਟੀ ਜਿਹੜੀ ਆ ਉਹ ਕਿਵੇਂ ਇਹਨੂੰ ਰਿਐਕਟ ਕਰੇਗੀ। ਫਿਰ ਸਿੱਖ ਵੈਬਸਾਈਟਸ ਹੈਵ ਐਗ ਔਨ ਫੇਸ ਨਾਓ ਕਿ ਜਿਹੜੇ ਕ੍ਰੈਡੀਬਲ ਵੈਬਸਾਈਟ ਸੀ ਉਹਨਾਂ ਨੇ ਬਿਨਾਂ ਫੈਕਟਸ ਨੂੰ ਵੈਰੀਫਾਈ ਕੀਤਿਆਂ ਜੋ RSS ਦੇ ਇਹਨਾਂ ਫਰੰਟਮੈਨ ਨੇ ਜੋ ਜਾਣਕਾਰੀ ਦਿੱਤੀ ਉਹੀ ਅੱਗੋਂ
ਜਿਹੜੀ ਹੈ ਉਹਨਾਂ ਨੇ ਉਸ ਦਾ ਇਸਤੇਮਾਲ ਕੀਤਾ ਹੈ। ਜੀ ਫਿਰ ਉਹਨਾਂ ਦਾ ਕਿ ਬੀਵੇਅਰ ਆਫ ਫੇਕ ਪੰਥਕ ਸਿੱਖਸ ਆਨਲਾਈਨ, ਯੂਕੇ ਵਗੈਰਾ 'ਚ ਬੈਠੇ ਕੋਈ ਨਿਹੰਗ ਬਾਣੇ 'ਚ, ਕੋਈ ਅਦਰਵਾਈਜ਼ ਪੁਰਾਤਨ ਸਿੱਖੀ, ਸਨਾਤਨ ਸਿੱਖੀ, ਉਹ ਵੀ ਪੂਰੇ ਜਿਹੜੇ ਨੇ ਉਹਨਾਂ ਨੇ ਪੂਰਾ ਲੰਬਾ ਚੌੜਾ ਲਿਖਿਆ ਹੈ। ਮੇਰੇ ਕੋਲ ਵਕਤ ਤਾਂ ਨਹੀਂ ਹੈ ਕਿ ਮੈਂ ਇਹ ਸਾਰਿਆਂ ਨੂੰ, ਉਹਨਾਂ ਦੀ ਥੋੜੀ ਦੇਰ ਪਹਿਲਾਂ ਇੱਕ ਲਿਖਤ ਯੂਪੀ ਸਿੱਖ ਵੂਮਨ ਕੇਸ ਆਲਸੋ ਫੇਕ ਜੀ ਇਹਦੇ ਥੱਲੇ, ਕਿਉਂਕਿ ਇਹ ਵੀ ਖਬਰ ਇੱਕ ਚਲਾਈ ਗਈ ਕਿ ਕਿਵੇਂ ਇਹ ਇਕੱਲਾ ਕਸ਼ਮੀਰ 'ਚ ਕਨਵਰਸ਼ਨਸ ਨਹੀਂ ਹੋ ਰਹੀਆਂ, ਯੂਪੀ ਦੇ ਵਿੱਚ ਇੱਕ ਸਿੱਖ ਬੀਬੀ, ਉਸ ਦਾ ਯਤੀਮ ਬੱਚਾ ਜਾਂ ਉਹਨਾਂ ਦੀ ਜਿਹੜਾ ਉਹ ਉਹਨਾਂ ਨੂੰ ਜਿਹੜਾ ਇਸਲਾਮ 'ਚ ਲਿਆਂਦਾ ਗਿਆ। ਲੇਕਿਨ ਹੁਣ ਉਸੇ ਹੀ ਉਹਨਾਂ ਦੇ ਕਹਿਣ ਮੁਤਾਬਕ ਇਟ ਸੀਮਸ ਕੇਸਿਸ ਆਫ ਐਬਡਕਸ਼ਨ, ਰੇਪ ਐਂਡ ਕਨਵਰਸ਼ਨ ਆਫ ਸਿੱਖ ਵੂਮਨ ਇਨ ਯੂਪੀ is also fake. The woman who has now revealed she was pressurized by local Hindu outfits to falsify her statement that Muslims had abducted her and forced her to convert. और ये वायर ਜਿਹੜਾ ਪਬਲੀਕੇਸ਼ਨ ਹੈ ਉਹਨੇ ਸਟੋਰੀ ਛਾਪੀ ਹੈ ਔਰ ਈਵਨ ਇਹਨੂੰ ਕੁਝ ਕ੍ਰੈਡੀਬਲ ਬਾਹਰਲੇ ਨੈਟਵਰਕਸ ਨੇ ਜਿਹੜਾ ਸਿੱਖਾਂ ਦੇ ਉਹ ਵੀ ਸਟੋਰੀ ਨੂੰ ਲਿਆ। ਪਰ ਜਿਹੜੀ ਇਸ ਸਾਰੇ ਚੋਂ ਮੈਂ ਡਿਟੇਲ 'ਚ ਡਿਸਕਸ ਕਰਨ ਲਈ ਚੁਣਿਆ ਔਰ ਇਹ ਸੈਲਫ ਐਕਸਪਲੇਨੇਟਰੀ ਹੈ, ਕੋਈ ਮੈਨੂੰ ਇਹਦੇ ਤੇ ਕਮੈਂਟ ਕਰਨ ਦੀ ਲੋੜ ਨਹੀਂ। ਔਰ ਉਹਦਾ ਉਹਨਾਂ ਨੇ ਹੈਡਲਾਈਨ ਹੀ ਦਿੱਤੀ, ਜਿਹੜੀ ਅਸੀਂ ਸੈਗਮੈਂਟ ਦੀ ਹੈਡਲਾਈਨ ਬਣਾਈ ਹੈ, ਡੋਵਲ ਪਲੈਨਡ ਟ੍ਰੈਪ ਅਗੇਂਸਟ ਸਿੱਖਸ ਐਂਡ ਮੁਸਲਿਮਸ, ਸਾਈਨ ਆਫ ਇੰਟਰੋਗੇਸ਼ਨ। ਹੁਣ ਅਜੀਤ ਡੋਵਲ, ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਸਰਕਾਰ ਅਮਿਤ ਸ਼ਾਹ ਜਾਂ ਮੋਦੀ ਨਹੀਂ ਰਨ ਕਰਦਾ, ਇਹਨਾਂ ਸਾਰਿਆਂ ਦਾ ਪਿਓ ਅਜੀਤ ਡੋਵਲ ਹੈ, ਜਿਹੜਾ ਸਿਕਿਉਰਿਟੀ ਐਡਵਾਈਜ਼ਰ ਵੀ ਹੈ, ਕੈਬਨਿਟ ਵੀ ਹੈ, ਮਿਨਿਸਟਰ ਵੀ ਹੈ, ਔਰ ਉਹ ਸਾਰਾ ਹੀ ਇਸ ਵੇਲੇ ਜਿਹੜੀ ਵੀ ਪਾਲਿਸੀ ਹੈ। ਔਰ ਮੈਂ ਸਮਝਦਾ ਵੀ ਮੋਦੀ ਸਰਕਾਰ ਜਿਸ ਡੀਪ ਕ੍ਰਾਈਸਿਸ 'ਚ ਹੈ, ਹਰ ਪਾਸਿਓਂ ਫੇਲ ਹੋਣ ਤੋਂ ਬਾਅਦ ਉਹਨਾਂ ਦਾ ਆਰਐਸਐਸ ਦੇ ਕੋਲ ਜੇ ਉਹ ਪਾਵਰ ਤੱਕ ਪਹੁੰਚੇ, ਬਾਬਰੀ ਮਸਜਿਦ ਢਾਈ, ਹਿੰਦੂ ਮੁਸਲਮਾਨਾਂ ਦੇ ਖਿਲਾਫ ਔਰ ਹਿੰਦੂਆਂ ਮੁਸਲਮਾਨਾਂ 'ਚ ਟਕਰਾਅ, ਔਰ ਉਹਦੇ ਲਈ ਕਿਵੇਂ ਉਹਨਾਂ ਨੇ ਗਊ ਮਾਤਾ, ਗਊ ਵਿਜੀਲੈਂਟੇ ਗਰੁੱਪ, ਲਵ ਜਿਹਾਦ ਔਰ ਫਲਾਣੇ ਔਰ ਇਸ ਸਾਰੇ ਸਲੋਗਨਸ ਨੂੰ ਇਸਤੇਮਾਲ ਕੀਤਾ। ਔਰ ਜਿਹੜਾ ਉਹਨਾਂ ਦਾ ਖੁਦ ਇਹ ਫੈਬਰੀਕੇਟ ਕੀਤਾ ਲਵ ਜਿਹਾਦ ਦਾ ਸਲੋਗਨ ਸੀ, ਕਸ਼ਮੀਰ ਦੀਆਂ ਘਟਨਾਵਾਂ ਨੂੰ ਸਿੱਖ ਕੌਮ ਦੇ ਨਾਲ ਜਿਹੜਾ ਉਹ ਨੱਥੀ ਕਰਕੇ ਔਰ ਫਿਰ ਉਹਨਾਂ ਤੋਂ ਹੀ, ਉਹਨਾਂ ਜਥੇਬੰਦੀਆਂ ਤੋਂ ਇਹ ਮੰਗ ਕਰਵਾਣੀ ਕਿ ਜੀ ਬਿਲਕੁਲ ਠੀਕ ਹੈ, ਐਂਟਾਈ ਕਨਵਰਸ਼ਨ ਲਾਅ ਵੀ ਔਰ ਇੰਟਰ ਮੈਰਿਜ ਵੀ, ਇੰਟਰ ਕਾਸਟ ਮੈਰਿਜ ਵੀ ਬੈਨ ਹੋਣੀ ਚਾਹੀਦੀ ਹੈ, ਇੰਟਰ ਰਿਲੀਜੀਅਸ ਵੀ ਜਿਹੜਾ ਹੋਣਾ, ਇਹ ਕਾਨੂੰਨ ਬਣਾਓ। ਸੋ ਇਹ ਸਾਰਾ ਜੇ ਤੁਸੀਂ ਦੇਖਦੇ ਹੋ ਤੇ ਇਹ ਜਿੱਥੇ ਕ੍ਰੈਡਿਟ ਵੀ ਮੋਦੀ ਐਂਡ ਯੋਗੀ ਨੂੰ, ਫਿਰ ਇੱਕ ਪਾਸੇ ਉਹ ਮੀਡੀਆ ਦੇਖੋ ਜੀ ਅਮਿਤ ਸ਼ਾਹ ਨੇ ਕਿੰਨਾ ਜਲਵਾ ਦਿਖਾਇਆ 24 ਘੰਟੇ ਦੇ ਵਿੱਚ, ਜਦੋਂ ਸਿੱਖਾਂ ਨੇ ਮੰਗ ਕੀਤਾ ਬੱਚੀ ਨੂੰ ਰੀਸਟੋਰ ਕੀਤਾ, ਹੁਣ ਇੱਕ ਡੈਲੀਗੇਸ਼ਨ ਵੀ ਮਿਲਣ ਵਾਲਾ ਹੈ, ਉਹ ਸਾਰਾ ਜੇ ਤੁਸੀਂ ਔਰ ਉਹਦੇ 'ਚ ਪੰਜੇ ਨੇ ਕਵਰ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹ ਕੀ ਵਾਪਰਿਆ, ਜਿਹੜਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਵੀ ਇਹ ਅਲਟੀਮੇਟਲੀ ਅਜੀਤ ਡੋਵਲ ਦਾ ਜਾਂ ਭਾਰਤੀ ਇੰਟੈਲੀਜੈਂਸ ਏਜੰਸੀਆਂ ਦਾ ਟਰੈਪ, ਜਿਹਦੇ 'ਚ ਸਿੱਖਾਂ ਮੁਸਲਮਾਨਾਂ ਨੂੰ ਫਸਾ ਲਿਆ ਗਿਆ। No one is allowed to gather in Kashmir, which is under central rule now. Only BJP, SAD, DSGMC, SGPC cadres from Delhi were allowed to gather in Kashmir. ਕਿ ਹੋਰਨਾਂ ਨੂੰ ਤਾਂ ਇਹ ਫਿਰ ਕਿਹਨੇ ਅਲਾਉ ਕੀਤਾ, ਕਿਉਂਕਿ ਰੂਲ ਤਾਂ ਉੱਥੇ ਸੈਂਟਰ ਦਾ ਹੈ। Some officials of BJP and one press advisor to Yogi Adityanath are among those who celebrated this Kashmir incident of bringing back woman and marrying her off to a Sikh without divorcing her previous husband. ਉਹਨੂੰ ਬਿਨਾਂ ਕੀਤੇ ਕਰਾਣਾ ਔਰ ਉਹਨੂੰ ਇਹ ਸੈਲੀਬ੍ਰੇਟ ਕਰ ਰਹੇ ਨੇ ਅਦਿੱਤਿਆਨਾਥ ਯੋਗੀ ਦਾ ਪ੍ਰੈਸ ਐਡਵਾਈਜ਼ਰ ਔਰ ਬੀਜੇਪੀ ਦੇ ਸੀਨੀਅਰ ਆਫੀਸ਼ੀਅਲ। This was impossible without central government and agencies giving approval to outsiders to gather in Kashmir and ਘਿਰਾਓ police stations and courts। ਕਿ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ। ਸੋ ਉਹਨਾਂ ਨੇ ਹੀ ਇਸ ਨੂੰ ਫੈਸਿਲਿਟੇਟ ਕੀਤਾ। So called Sikh activists tweeting and bashing Muslims are also related to BJP, SAD and even run other divisive campaigns such as one over Chatka meat and halal meat. See their bio in tweets। ਉਹਨਾਂ ਨੇ ਲਿੰਕ ਭੇਜੇ ਨੇ ਵੀ ਇਹਨਾਂ ਚੋਂ ਹੀ ਉਹੀ BJP ਔਰ RSS ਦਾ ਜਾਂ SAD ਦਾ ਕਾਡਰ ਹੈ ਜਿਹੜੇ ਇਸ ਗੱਲ ਤੇ ਵੀ ਝਗੜਾ ਕਰਵਾਉਂਦੇ ਨੇ ਔਰ ਰਨ ਕਰਦੇ ਨੇ ਕਿ ਜੀ ਝਟਕਾ ਵਰਸਸ ਹਲਾਲ। ਔਰ ਫਿਰ ਉਹਨਾਂ ਨੇ ਕਿਹਾ ਟੁਡੇ BJP workers also attacked farmers at Gazipur border but social media was busier debating Kashmir marriage case। ਔਰ ਅੱਜ ਗਾਜ਼ੀਪੁਰ 'ਚ ਹੋਇਆ, ਉਹਨਾਂ ਨੇ ਟਕੈਤ ਨੇ ਵੀ ਕਿਹਾ ਵੀ ਆ ਜਾਓ ਫਿਰ ਦੇਖ ਲਾਂਗੇ। ਹਿੰਸਾ ਕੀਤੀ ਹੈ ਉਹਨਾਂ ਨੇ, ਵਾਇਲੈਂਸ।
ਪਰ ਇਹਦੀ ਡਿਸਕਸ਼ਨ ਨਹੀਂ ਹੋ ਰਹੀ ਅਜੇ। ਉਹ ਕਸ਼ਮੀਰ ਘਟਨਾ ਤਾਂ ਉਹਨਾਂ ਦੇ ਹੱਥ 'ਚ ਜਿਹੜੀ ਹੈ ਉਹ ਇਸ ਕਿਸਮ ਦੀ ਜਿਹੜੀ ਹੈ ਘਟਨਾ ਆਈ ਹੈ ਕਿ ਉਹਨੂੰ ਤੋਂ ਟੂ ਦਾ ਐਂਡ ਲੈ ਕੇ ਜਾਣਗੇ, ਕਿਉਂਕਿ ਨਫ਼ਰਤ ਫੈਲਾ ਕੇ ਇਹ ਵਾਪਸ ਲੋਕਾਂ 'ਚ ਆਪਣਾ ਜਿਹੜਾ ਉਹ ਪਲ ਬਣਾ ਸਕਦੇ ਨੇ। ਬਿਲਕੁਲ। ਔਰ ਉਹਨਾਂ ਨੇ ਕਿਹਾ ਕਿ ਨਾਓ देयर हैज आल्सो बीन ए बॉम्ब ब्लास्ट near a Sikh area at Afghanistan. This is 100% Ajit Doval game with blessings of BJP RSS to kill two birds with one stone, attack Sikhs and Muslims together and target Sikhs in sensitive areas like Kashmir and Afghanistan and use Sikhs as a bait to implement their own love jihad conversation and anti-intercaste marriage law in Kashmir. ਇਹ ਉਹਨਾਂ ਨੇ ਕਿਹਾ ਵੀ ਅੱਜ ਅਫਗਾਨਿਸਤਾਨ 'ਚ ਸਿੱਖ ਏਰੀਆ ਦੇ ਨੇੜੇ ਇੱਕ ਬਲਾਸਟ ਹੋਇਆ। ਇਹ ਅਜੀਤ ਡੋਵਲ ਦੀ ਗੇਮ ਹੈ ਕਿ ਭਾਈ ਇੱਕੋ ਹੀ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਨੇ, ਔਰ ਇੱਕ ਪਾਸੇ ਸਿੱਖਾਂ ਮੁਸਲਮਾਨਾਂ ਨੂੰ ਆਪਸ ਦੇ ਵਿੱਚ ਜਿਹੜਾ ਉਹ ਟਕਰਾਅ ਦੇ ਰਸਤੇ ਤੇ ਤੋਰ ਦਿੱਤਾ ਹੈ, ਤੇ ਦੂਸਰੇ ਪਾਸੇ ਇਹ ਜਿਹੜਾ ਉਹਨਾਂ ਦੇ ਆਪਣੇ ਏਜੰਡੇ ਲਵ ਜਿਹਾਦ ਔਰ ਕਨਵਰਸ਼ਨ ਔਰ ਐਂਟੀ ਇੰਟਰਕਾਸਟ ਮੈਰਿਜ ਹੈ ਉਹਦੇ ਲਈ ਸਿੱਖਾਂ ਨੂੰ ਧੂਤੇ ਦੇ ਤੌਰ ਦੇ ਉੱਤੇ ਉਹ ਵਰਤ ਰਹੇ ਨੇ। ਫਿਰ ਉਹਨਾਂ ਨੇ ਕਿਹਾ ਕਿ ਮਨਜਿੰਦਰ ਸਿਰਸਾ, DSGMC, SGPC and even many diaspora Sikhs, especially self-styled Twitter and Facebook activists, are easily being played by Doval and raw RSS gang this time। ਕਿ ਭਾਈ ਇਹ ਸਿੱਖਾਂ ਦੀਆਂ ਉੱਥੇ ਦੀਆਂ ਜਥੇਬੰਦੀਆਂ ਵੀ ਤੇ ਡਾਇਸਪੋਰਾ ਦੇ ਵੀ ਕੁਝ ਜਿਹੜੇ ਨੇ ਉਹ ਇਸ ਖੇਡ ਦੇ ਵਿੱਚ ਅਜੀਤ ਡੋਵਲ ਦੇ ਹੱਥਾਂ ਦੇ ਵਿੱਚ ਕਠਪੁਤਲੀਆਂ ਬਣੇ ਹੋਏ ਨੇ। ਔਰ ਇਹ ਜਿਹੜਾ ਦਾ ਮਡ ਸਲਿੰਗਿੰਗ ਬਾਈ ਬੋਥ ਕਮਿਊਨਿਟੀਜ਼ ਐਂਡ ਹਿੰਦੂ ਲਿਬਰਲਸ ਕਾਲਿੰਗ ਅਸ ਬਿਗਟਸ ਐਂਡ ਮਿਸੋਜਿਨਿਸਟ ਇਜ਼ ਆਲ ਪਲੈਨਡ। ਕਿ ਜਿਵੇਂ ਸਿੱਖਾਂ ਨੂੰ ਵੀ ਕੱਟੜਵਾਦੀ ਔਰ ਇਹ ਜਿਹੜੇ ਨੇ ਪੈਟਰੀਆਰਕੀਅਲ, ਔਰਤਾਂ ਦੀ ਕੋਈ ਪਰਵਾਹ ਨਹੀਂ ਕਰਦੇ, ਇਸ ਕਿਸਮ ਦੇ ਜਿਹੜੇ ਲੇਬਲ ਨੇ। ਫਿਰ ਉਹਨਾਂ ਨੇ ਜਿਹੜਾ ਅਮਨ ਬਾਲੀ ਦਾ ਜ਼ਿਕਰ ਕੀਤਾ ਉਸ ਬਾਰੇ ਵਾਰਨਿੰਗ ਦਿੱਤੀ। ਆਈ ਵੁੱਡ ਲਾਈਕ ਟੂ ਵਾਰਨ ਅਗੇਨ ਅਗੇਂਸਟ ਅਮਨ ਬਾਲੀ, who diaspora has adopted as voice of Panth. He is an Akali BJP stooge who has also posted casteist rants against Majbi Sikhs besides bashing women, Muslims, Hindus, Dalits. He is being given platform by all Sikh diaspora outlets, especially by ones in Canada. Please do not be fooled by his tweets on Sardar Kapoor Singh and Sant Pindrawale. He is very close to Sirsa and is followed by BJP IT cell. He is not what he seems to be. ਇਹ ਅਮਨ ਬਾਲੀ ਜਿਹੜਾ ਅਕਸਰ ਇਹ ਅਪੋਜ਼ ਕਰਦਾ ਹੈ ਕਿ ਉਹ ਸਰਦਾਰ ਕਪੂਰ ਸਿੰਘ ਔਰ ਪਿੰਡਾਂ ਵਾਲਿਆਂ ਦੀ ਆਈਡੀਓਲੋਜੀ ਦਾ ਹਮਾਇਤੀ ਹੈ, ਔਰ ਭੈਣ ਜੀ ਦਾ ਕਹਿਣਾ ਹੈ ਕਿ ਇਹ ਉਹਦਾ ਰਾਈਟ ਹੈਂਡ ਮੈਨ ਹੈ ਸਰਸੇ ਦਾ, ਔਰ ਇਹ ਸਾਰੇ ਹੀ RSS ਦੇ ਜਿਹੜੇ ਨੇ ਉਹ ਉਹਨਾਂ ਦੇ ਬਿਹਾਫ ਤੇ ਹੀ ਜਿਹੜਾ ਇੱਕ ਕਿਸਮ ਦਾ BJP ਸਟੂਜ ਹੀ ਬਣਿਆ ਹੋਇਆ, ਔਰ ਉਹ ਵਕਤਨ ਬਾ ਵਕਤਨ ਜਿਹੜਾ ਹੈ ਉਹ ਮਜ਼ਹਬੀ ਸਿੱਖਾਂ ਦੇ ਨਾਲ ਟਕਰਾਅ ਹੋਏ ਜਾਂ ਦਲਿਤਾਂ ਨਾਲ ਜਾਂ ਦੂਸਰਿਆਂ ਨਾਲ ਉਹਦੇ 'ਚ ਉਹ ਆਪਣਾ ਗੰਦਾ ਰੋਲ ਪਲੇ ਕਰਦਾ। ਉਹਨਾਂ ਨੇ ਕਿਹਾ ਵੀ ਬੇਸ਼ੱਕ ਉਹ ਟ੍ਰੇਟਰ ਨਾ ਹੋਏ ਲੇਕਿਨ ਉਹ ਸਿੱਖਾਂ ਦਾ ਐਲਾਈ ਨਹੀਂ ਹੈ। ਹੀ ਹੈਜ਼ ਪੋਲੀਟੀਕਲ ਐਂਬੀਸ਼ਨਸ ਐਂਡ ਚੇਂਜਸ ਹਿਸ ਟੋਨ ਆਫਟਨ। ਉਹ ਬਦਲਦਾ ਰਹਿੰਦਾ ਕ੍ਰਿਕਟ ਦੀ ਤਰ੍ਹਾਂ ਆਪਣੇ ਰੰਗ। ਸਿੱਖ ਸ਼ੁੱਡ ਟ੍ਰੈਡ ਵਿਦ ਕਾਸ਼ਨ। ਦਿਸ ਮੈਨ ਹੈਜ਼ ਸਿੰਗਲ-ਹੈਂਡਡਲੀ ਟਰਨਡ focus from farmer protests to conversions and love jihad and is fighting with others online all day। ਕਿ ਵੀ ਇਹਨੇ ਇਕੱਲੇ ਨਹੀਂ ਇਸ ਕਿਸਮ ਦਾ ਬਦਲ ਦਿੱਤਾ ਹੈ ਵੀ ਫਾਰਮਰ ਪ੍ਰੋਟੈਸਟ ਤੇ ਫੋਕਸ ਨਹੀਂ ਹੈ, ਕਸ਼ਮੀਰ ਦੀਆਂ ਘਟਨਾਵਾਂ ਫਿਰ ਲਵ ਜਿਹਾਦ ਔਰ ਦੂਸਰੇ ਤੇ। ਹੀ ਈਵਨ ਫਾਲਸੀਫਾਈਡ ਡੀਟੇਲਸ ਆਫ ਏਜ and mental status of girl and boy in Kashmir case. He hardly tweeted about Ghazipur border today where BJP workers attacked farmers, though initially he gained favor from Sikhs and global media attention reporting on farmer protests. He seems to have an agenda. ਉਹਨੇ ਕਿਹਾ ਜੀ ਉਹਨੂੰ ਹੀ ਘੁਮਾ ਰਿਹਾ ਆ ਜਿਹੜਾ ਗਾਜ਼ੀਪੁਰ ਕਿਸਾਨਾਂ ਦੇ ਉੱਤੇ BJP ਦੇ ਗੁੰਡਿਆਂ ਨੇ ਹਮਲਾ ਕੀਤਾ ਉਸ ਦਾ ਉਹਨੇ ਕੋਈ ਜ਼ਿਕਰ ਤੱਕ ਨਹੀਂ ਕੀਤਾ। ਉਹਨਾਂ ਨੇ ਅਖੀਰ 'ਚ ਐਡਵਾਈਸ ਕੀਤਾ ਹੈਂਡਲ ਸੱਚ ਐਕਟਿਵਿਸਟ ਐਂਡ ਸੋਸ਼ਲ ਮੀਡੀਆ ਸਾਵੀ ਜਰਨਲਿਸਟ ਕੋਟ ਅਨਕੋਟ ਕਿ ਭਾਈ ਇਹ ਗਾਰਬ ਹੈ ਜਰਨਲਿਸਟ ਦੇ ਵਿੱਚ ਇਹ RSS ਏਜੰਡਾ ਵਿਦ ਕਾਸ਼ਨ ਔਰ ਐਲਡਰ ਐਂਡ ਮੋਰ ਐਕਸਪੀਰੀਅੰਸਡ ਸਿੱਖਸ need to take control of narrative right now and rein in those elements who are helping play BJP game ਕਿ ਭਾਈ ਜਿਹੜੇ ਬਜ਼ੁਰਗ ਸਿਆਣੇ ਸਿੱਖ ਨੇ ਉਹ ਜਿਹੜਾ ਉਹ ਸਟੈਪ ਇਨ ਕਰਨ ਔਰ ਇਹ ਸਾਰੇ ਨੂੰ ਜਿਹੜਾ ਨੱਥ ਪਾਉਣ। ਅਦਰਵਾਈਜ਼ ਇਹ BJP ਦੀ ਗੰਦੀ ਖੇਡ ਜਿਹੜੀ ਹੈ ਉਹ ਖੇਡੀ ਜਾ ਰਹੀ ਹੈ। ਅਸੀਂ ਇੱਕ ਸੀਮਤ ਦਾਇਰਾਕਾਰ 'ਚ ਬੈਠੇ ਕੀ ਕਰ ਸਕਦੇ ਬਿਲਕੁਲ ਸਾਡੀ ਕੋਸ਼ਿਸ਼ ਪਹਿਲੇ ਦਿਨ ਤੋਂ ਹੀ ਹਾਲਾਂ ਪਹਿਲੇ 24 ਘੰਟੇ 'ਚ ਫੈਕਟਸ ਕਲੀਅਰ ਨਹੀਂ ਸੀ ਪਰ ਜਿਵੇਂ ਹੀ ਸਾਨੂੰ ਇਸ ਗੱਲ ਦੀ ਸਮਝ ਆਈ ਔਰ ਹਾਲਾਂ
ਕੱਲ ਦੇ ਪ੍ਰੋਗਰਾਮ 'ਚ ਜਗਮੋਹਨ ਸਿੰਘ ਰੈਣਾ ਜਦੋਂ ਮੈਂ ਇਹ ਕਿਹਾ ਵੀ ਕਿ ਭਾਈ ਉਹਨਾਂ ਨਾਲ ਇੰਟਰਵਿਊ ਆ, ਕੁਝ ਗੱਲਾਂ ਤਾਂ ਉਹਨਾਂ ਨੇ ਠੀਕ ਕੀਤੀਆਂ ਕਿ ਭਾਈ ਕਿਵੇਂ RSS ਔਰ ਜੋ ਮਨਜਿੰਦਰ ਸੱਸਾ ਕਿਹਾ, ਉਹਨਾਂ ਨੇ ਕਿਹਾ ਵੀ ਅਸੀਂ ਲੋਕਲ ਹਾਰਮਨੀ 'ਚ ਹੈ, ਪਰ ਅਲਟੀਮੇਟਲੀ ਐਂਡ 'ਚ ਉਹ ਵੀ ਐਂਟਾਈ ਕਨਵਰਜਨ ਔਰ ਦੂਸਰੇ ਤੀਸਰੇ ਦੇ ਹਮਾਇਤ। ਸੋ ਮੈਂ ਅੱਜ ਹੀ ਆਪਣੇ ਕਹਿ ਰਿਹਾ ਸੀ ਅਮਰਵੀਰ ਸਿੰਘ ਨੂੰ, ਜਿਨ੍ਹਾਂ ਨੇ ਕੱਲ ਇੰਟਰਵਿਊ ਕੀਤਾ ਗੁਫ਼ਤਗੂ, ਮੈਂ ਕਿਹਾ ਜੀ ਹੁਣ ਤਾਂ ਇੱਥੇ ਬੈਠੇ ਆ, ਕਿਹਦੇ ਤੇ ਭਰੋਸਾ ਕਰੀਏ, ਕਿਹਦੇ ਤੇ ਇਤਬਾਰ ਕਰੀਏ, ਕੌਣ ਕਿਹਦੇ ਟੋਕਰੀ 'ਚ ਰੱਖਿਆ ਹੋਇਆ, ਕਿਹਦਾ ਅੰਡਾ ਹੈ, ਇਹ ਵੀ ਸਮਝਣਾ ਔਖਾ ਹੋ ਰਿਹਾ। ਪਰ ਫਿਰ ਵੀ ਅਸੀਂ ਸਮਝਦੇ ਹਾਂ ਕਿ ਇਨ ਦਾ ਐਂਡ ਦੋਨਾਂ ਕੌਮਾਂ ਨੂੰ ਇਹ ਸਮਝਣਾ ਪਏਗਾ ਕਿ ਭਾਈ ਅਸੀਂ ਤਾਂ 47 ਨੂੰ ਰੋਂਦੇ ਹਾਂ ਕਿ ਭਾਈ ਉਦੋਂ ਅਸੀਂ ਕਿਵੇਂ ਇੱਕ ਦੂਜੇ ਦੇ ਅਗੇਂਸਟ ਭਿੜੇ, ਕਿਨੇ ਭਿੜਾਇਆ। ਹੁਣ ਘੱਟੋ ਘੱਟ ਅਕਲ ਨੂੰ ਹੱਥ ਮਾਰੀਏ, ਹਰ ਗੱਲ ਜਜ਼ਬਾਤ ਦੇ ਨਾਲ ਡਿਸਾਈਡ ਨਹੀਂ ਹੁੰਦੀ, ਤੱਥਾਂ ਤੱਕ ਦੇਖੀਏ ਔਰ ਇਹ ਦੇਖੀਏ ਕਿ ਭਾਈ ਮਾਚਸ ਕਿਹਦੇ ਕੋਲ ਹੈ, ਤੀਲੀ ਕੌਣ ਲਾ ਰਿਹਾ ਹੈ। ਅਸੀਂ ਜਿਹੜਾ ਹੈ ਉਹ ਸੁੱਕਾ ਇੰਧਨ, ਸੁੱਕੀ ਲੱਕੜ ਨਾ ਬਣੀਏ ਕਿ ਹਰ ਮੈਚ ਦੇ ਜਿਉਂ ਹੀ ਉਹ ਭੜਕਦੀ ਹੈ ਅਸੀਂ ਜਾ ਕੇ ਖੁਦ ਕਹੀਏ ਵੀ ਅੱਗ ਸਾਨੂੰ ਲਾਓ। ਬਿਲਕੁਲ, ਇਹੀ ਅਸੀਂ ਕਹਿ ਸਕਦੇ ਹਾਂ। ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ ਦ ਨਾਨ ਗਵਰਨਮੈਂਟਲ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਜੁਲਾਈ ਦੇ ਅੱਜ ਤੱਕ ਅਮਰੀਕੀ ਫੌਜ ਮੁਕੰਮਲ ਤੌਰ ਤੇ ਅਫਗਾਨਿਸਤਾਨ ਚੋਂ ਬਾਹਰ ਹੋਵੇਗੀ। ਅਫਗਾਨਿਸਤਾਨ ਵਿੱਚ ਸਿਵਲ ਵਾਰ ਦਾ ਜਿਹੜਾ ਖਤਰਾ ਹੈ ਉਹ ਪੂਰੀ ਤਰ੍ਹਾਂ ਸਿਰ ਤੇ ਮੰਡਰਾ ਰਿਹਾ ਹੈ। ਸੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਨੇ ਨੈਸ਼ਨਲ ਅਸੈਂਬਲੀ ਵਿੱਚ ਬੋਲਦਿਆਂ ਬੜੀ ਸਪਸ਼ਟਤਾ ਨਾਲ ਪਾਕਿਸਤਾਨ ਦੀ ਫੌਜ ਪਾਲਿਸੀ ਅਤੇ ਖਿੱਤੇ ਨੂੰ ਦਰਪੇਸ਼ ਚੈਲੰਜਾਂ ਦਾ ਜ਼ਿਕਰ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੋ ਕੁਛ ਕਸ਼ਮੀਰ ਦੇ ਵਿੱਚ ਵਾਪਰਿਆ ਹੈ ਔਰ ਜਿਵੇਂ ਦੋ ਕੌਮਾਂ ਨੂੰ ਜਿਹੜੀਆਂ ਬਿਲਕੁਲ ਇੱਕ ਦੂਸਰੇ ਦਾ ਹੱਥ ਫੜ ਕੇ ਜਿੱਥੇ ਖਾਲਿਸਤਾਨ ਔਰ ਕਸ਼ਮੀਰ ਦੀ ਆਜ਼ਾਦੀ ਸਟਰਗਲ ਦੀ ਟੁਗੈਦਰਨੈਸ, ਉੱਥੇ ਹਾਰਮਨੀ, ਜਿਹੜੀ ਹਾਰਮਨੀ ਜਗਮੋਹਨ ਦੇ ਦੌਰ 'ਚ ਵੀ ਜਦੋਂ ਕਿ ਉਹਨੇ ਕਸ਼ਮੀਰੀ ਪੰਡਤਾਂ ਦੀ ਹਿਜਰਤ ਕਰਵਾਈ, ਕਾਇਮ ਰਹੀ। ਅਸੀਂ ਹੋਪ ਕਰਦੇ ਹਾਂ ਔਰ ਇਹ ਆਪਣੀ ਕੌਮ ਨੂੰ ਔਰ ਆਪਣੇ ਮੁਸਲਮਾਨ ਭਰਾਵਾਂ ਭੈਣਾਂ ਨੂੰ ਵੀ, ਹਾਲਾਂਕਿ ਕਸ਼ਮੀਰ ਦੇ ਵਿੱਚ ਵੀ ਉਹਨਾਂ ਦੀ ਪੋਲੀਟੀਕਲ ਲੀਡਰਸ਼ਿਪ ਔਰ ਜਿਹੜੇ ਉਹਨਾਂ ਦੇ ਮਜ਼ਹਬੀ ਮੁਫਤੀ ਨੇ, ਉਹਨਾਂ ਨੇ ਕਿਹਾ ਕਿ ਫਿਊਚਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਉਹ ਸਾਰੇ ਆਪਣੇ ਜਿਹੜੇ ਰਿਲੀਜੀਅਸ ਮੌਲਵੀ ਨੇ ਜਿਹੜੇ ਨਿਕਾਹ ਪੜ੍ਹਾਉਂਦੇ ਨੇ ਉਹਨਾਂ ਨੂੰ ਇਹ ਕਹਿਣਗੇ ਕਿ ਯਕੀਨੀ ਬਣਾਓ ਕਿ ਜਿਹੜਾ ਵੀ ਨਿਕਾਹ ਗੈਰ ਮਜ਼ਹਬੀ ਹੋਣਾ ਉਸ ਦੇ ਵਿੱਚ ਜਿਹੜਾ ਹੈ ਉਹ ਪੇਰੈਂਟਸ ਦੋਨੋਂ ਪਾਸਿਓਂ ਜ਼ਰੂਰ ਹੋਣ, ਤਾਂ ਕਿ ਇਸ ਗੱਲ ਦਾ ਜਿਹੜਾ ਕੋਈ ਨਾ ਰਹੇ ਕਿ ਭਾਈ ਕਿਸੇ ਨੇ ਜ਼ਬਰਦਸਤੀ ਕਰਕੇ ਜਾਂ ਕੋਈ ਹੋਰ ਕਿਡਨੈਪਿੰਗ ਜਾਂ ਮੈਨੀਪੂਲੇਟ ਕਰਕੇ ਕੀਤਾ। ਸੋ ਇਹ ਲੋਕਲ ਲੈਵਲ ਤੇ ਅਟੈਂਪਟ ਨੇ। ਹਾਲਾਂ ਅਸੀਂ ਸਮਝਦੇ ਹਾਂ ਕਿ ਜਿਸ ਲੈਵਲ ਦੇ ਉੱਤੇ ਨੈਗੇਟਿਵ ਪ੍ਰੋਪੇਗੈਂਡਾ ਹੋ ਰਿਹਾ ਇਹਦਾ ਬਹੁਤ ਸਾਰਾ ਪਾਰਟ ਅਫਗਾਨਿਸਤਾਨ ਦੀਆਂ ਡਿਵੈਲਪਮੈਂਟਸ ਨਾਲ ਵੀ ਜੁੜਿਆ ਹੋਇਆ ਜਾਂ ਖਿੱਤੇ ਦੀਆਂ ਡਿਵੈਲਪਮੈਂਟਸ ਨਾਲ ਜੁੜਿਆ ਹੋਇਆ। ਉਹਨਾਂ ਦੀ ਆਪਣੀ ਫੇਲਿਅਰ ਨਾਲ ਵੀ ਮੋਦੀ ਸਰਕਾਰ ਜਿਹੜੀ ਹਰ ਮੁਹਾਜ਼ ਤੇ ਫੇਲ ਹੋਈ, ਉਹਨਾਂ ਨੂੰ ਕੋਈ ਨਾ ਕੋਈ ਇਸ ਕਿਸਮ ਦਾ ਜਿਹੜਾ ਭੜਕਾਊ ਮੁੱਦਾ ਚਾਹੀਦਾ ਸੀ, ਉਹਨਾਂ ਦੇ ਹਿੰਦੂਤਵਾ ਏਜੰਡੇ 'ਚ ਵੀ ਫਿੱਟ ਹੁੰਦਾ। ਕਿਉਂਕਿ ਅਫਗਾਨਿਸਤਾਨ 'ਚ ਜਿਸ ਤੇਜ਼ੀ ਨਾਲ ਡਿਵੈਲਪਮੈਂਟਸ ਹੋਈਆਂ, ਭਾਰਤ ਨੇ ਬਹੁਤ ਭਾਰੀ ਇਨਵੈਸਟਮੈਂਟ, ਇਕੱਲੀ ਇਨਵੈਸਟਮੈਂਟ ਮਨੀ ਵਾਈਜ਼ ਨਹੀਂ ਹੁੰਦੀ ਜਿਹੜੀ $2-3 ਬਿਲੀਅਨ ਉਹਨਾਂ ਨੇ ਕੀਤੀ ਹੈ,
ਉਹਨਾਂ ਨੇ ਤਾਂ ਸਾਰਾ ਢਾਂਚਾ ਹੀ ਅਸ਼ਰਫ ਗਨੀ, ਅਬਦੁੱਲਾ ਉਸ ਤੋਂ ਪਹਿਲਾਂ ਜਿਹੜਾ ਹਾਮਿਦ ਕਰਜ਼ਾਈ ਉਹ ਵੀ ਉਹਨਾਂ ਦਾ, ਔਰ ਉੱਥੇ ਕਿਵੇਂ ਪਾਕਿਸਤਾਨ ਦੇ ਬਾਰਡਰ ਨਾਲ ਲੱਗਦੇ ਆ ਇਹਨਾਂ ਦੇ ਕੌਂਸੂਲੇਟ, ਔਰ ਈਵਨ ਜਿਵੇਂ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ 2-3 ਦਿਨ ਪਹਿਲਾਂ ਕਿਹਾ ਸੀ ਕਿ 5000 ਤੋਂ ਜ਼ਿਆਦਾ ਜਿਹੜੇ ਪਾਕਿਸਤਾਨੀ ਜਿਹੜੀ ਹੈ ਤਹਿਰੀਕੇ ਤਾਲਿਬਾਨ ਜਿਹਨੂੰ ਕਿਹਾ ਜਾਂਦਾ ਹੈ, ਜਿਹੜੇ ਬਿਲਕੁਲ ਪਾਕਿਸਤਾਨ ਦੇ ਅਗੇਂਸਟ ਪੁਖਤ ਰਹੇ ਨੇ, ਉਹ ਉੱਥੇ ਖੜੇ ਕੀਤੇ ਹੋਏ ਨੇ। ਹੁਣ ਇਹ ਸਾਰਾ ਕਿਉਂਕਿ ਜਿਉਂ-ਜਿਉਂ ਉਹ ਡੇਟ ਨੇੜੇ ਆ ਰਹੀ ਹੈ, ਹਾਲਾਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ 9/11 ਤੋਂ ਪਹਿਲਾਂ ਜਿਹੜੇ ਰਹਿੰਦੇ ਉਹਨਾਂ ਦੇ ਫੌਜੀ ਨੇ ਉਹ ਵਾਪਸ ਕੱਢਣ ਦਾ ਕੀਤਾ ਸੀ ਫੈਸਲਾ, ਲੇਕਿਨ ਜਿਸ ਤੇਜ਼ੀ ਨਾਲ ਇਹ ਵਾਪਸੀ ਹੋਈ ਹੈ, ਹੁਣ ਇਹ ਰਿਪੋਰਟਾਂ ਨੇ ਕਿ 15-16 ਜੁਲਾਈ ਤੱਕ ਪਹੁੰਚਦੇ ਆ ਆਲਮੋਸਟ ਜਿੰਨਾ ਉਹਨਾਂ ਦੇ ਮੇਜਰ ਸਾਰਾ ਫੌਜੀ ਨੇ 5000 ਦੇ ਕਰੀਬ ਜਿਹੜੇ ਪਿੱਛੇ ਸੀ 2500 ਰਹਿ ਗਏ, ਉਹ ਸਾਰੇ ਵਾਪਸ ਆ ਜਾਣਗੇ। ਸਿਰਫ 60-70 ਸੋਲਜਰ ਜਿਹੜੇ US ਐਮਬੈਸੀ ਕਾਬਲ ਨੂੰ ਪ੍ਰੋਟੈਕਟ ਕਰਨ ਲਈ ਜਾਂ ਕਾਬਲ ਇੰਟਰਨੈਸ਼ਨਲ 에ਅਰਪੋਰਟ ਦੇ ਲਈ ਉਹਨਾਂ ਨੇ ਟਰਕੀ ਨਾਲ ਵੀ ਫਰੰਟ ਖੋਲ੍ਹਿਆ ਹੋਇਆ, ਆਪਣੇ ਤੌਰ ਤੇ ਵੀ ਦੇਖ ਰਹੇ ਨੇ, ਔਰ ਤਾਲਿਬਾਨ ਵੀ ਉਸ ਸਾਰੀ ਸਿਚੁਏਸ਼ਨ ਨੂੰ ਗੰਭੀਰਤਾ ਨਾਲ ਦੇਖ ਰਹੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੜੀ ਤੇਜ਼ੀ ਨਾਲ ਇੱਕ ਤੋਂ ਬਾਅਦ ਇੱਕ ਇਲਾਕਾ, ਇੱਕ ਤੋਂ ਬਾਅਦ ਇੱਕ ਜ਼ਿਲ੍ਹਾ ਅਫਗਾਨਿਸਤਾਨ ਦਾ ਉਹ ਤਾਲਿਬਾਨ ਦੇ ਕੰਟਰੋਲ 'ਚ ਆ ਰਿਹਾ, ਔਰ ਵਿਦਆਊਟ ਬਲੱਡ ਸ਼ੈਡ। ਇਹ ਨਹੀਂ ਹੈ ਕਿ ਕੋਈ ਜੰਗ ਮਚੀ ਹੋਈ ਹੈ, ਕਿਉਂਕਿ ਜਿਹੜੀ 2-3 ਲੱਖ ਅਫਗਾਨ ਫੌਜ ਅਮਰੀਕਾ ਨੇ ਟ੍ਰੇਨਡ ਕੀਤੀ, ਉਹਨਾਂ ਦੇ ਬਹੁਤ ਸਾਰੇ ਹਥਿਆਰਾਂ ਦੇ ਨਾਲ ਜਾ ਕੇ ਉਹ ਉਹਨਾਂ ਨੂੰ ਜੁਆਇਨ ਕਰ ਰਹੇ ਨੇ। ਔਰ ਅੱਜ ਇਹਦੇ ਤੇ ਲੀਡ ਸਟੋਰੀ BBC ਦੀ ਸੀ, ਅਫਗਾਨਿਸਤਾਨ US ਮਿਲਟਰੀ ਡੇਜ਼ ਅਵੇ ਫਰਮ ਕੰਪਲੀਟਿੰਗ ਪੁਲ ਆਊਟ, ਡੇਜ਼ ਅਵੇ ਮਤਲਬ ਅੱਜ ਜਦੋਂ 30 ਜੂਨ ਨੂੰ ਇਹ ਸਟੋਰੀ ਹੋ ਰਹੀ ਹੈ, US military could complete its withdrawal from Afghanistan within days, reports from the ground। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਆਲਰੇਡੀ ਜਿਹੜਾ ਅਬਾਊਟ 650 US troops are expected to remain to help secure the US embassy in Kabul, 650, and several hundred more may be stationed at the city's airport। ਬਸ ਇਹਦੇ ਹੈ। ਬਾਕੀ ਉਹਨਾਂ ਨੇ ਕਿਹਾ ਕਿ ਬੜੀ ਤੇਜ਼ੀ ਨਾਲ the pace of pull out now appears even faster। ਔਰ ਅੱਜ ਜਿਹੜਾ ਜਨਰਲ ਸਕਾਟ ਮਿਲਰ ਨੇ ਕਿਹਾ ਕਿ ਅਫਗਾਨਿਸਤਾਨ could face very hard times if its leadership was unable to unite once international troops leave। ਕਿਉਂਕਿ ਇਹ ਤਾਂ ਨਿਕਲ ਹੀ ਰਹੇ ਨੇ ਇੰਟਰਨੈਸ਼ਨਲ ਟਰੂਪਸ ਤਾਂ ਅਮਰੀਕਾ ਔਰ ਆਲਰੇਡੀ ਜਰਮਨੀ ਜਿਹਦੇ ਅਮਰੀਕਾ ਤੋਂ ਬਾਅਦ ਨੰਬਰ 2 ਤੇ ਫੌਜੀ ਸੀ ਅਫਗਾਨਿਸਤਾਨ, ਉਹਨਾਂ ਨੇ ਆਪਣੇ ਸਾਰੇ ਫੌਜੀ ਕੱਢ ਲਏ ਨੇ। ਔਰ ਉਹ ਕਿਹਾ ਕਿ ਵਾਰਨਿੰਗ ਫਰਮ ਕਮਾਂਡਰ ਆਫ US led mission in Afghanistan came just days after the UN warned of dire scenario as Taliban took hold of many districts। ਔਰ ਉਹਨਾਂ ਨੇ ਕਿਹਾ ਵੀ ਆਲਰੇਡੀ 50 ਤੋਂ ਮੋਰ ਦੈਨ 50 ਡਿਸਟ੍ਰਿਕਟਸ ਤਾਲਿਬਾਨ ਨੇ ਟੇਕ ਓਵਰ ਕਰ ਲਏ ਨੇ। ਹਾਲਾਂ ਜਿਹੜੀਆਂ ਅਨਆਫੀਸ਼ੀਅਲ ਖਬਰਾਂ ਨੇ ਉਹ ਆਲਮੋਸਟ 150 ਦੇ ਕਰੀਬ ਡਿਸਟ੍ਰਿਕਟਸ ਟੋਟਲ ਉਹਨਾਂ ਦੇ 370 ਨੇ, ਵੀ 150 ਦੇ ਕਰੀਬ ਫਰਮਲੀ ਉਹਨਾਂ ਦੇ ਕੰਟਰੋਲ 'ਚ ਨੇ। ਔਰ ਬਾਕੀ ਜ਼ਿਲ੍ਹਿਆਂ ਦੇ ਵੀ ਹੈੱਡਕੁਆਰਟਰਸ ਨੂੰ ਉਹਨਾਂ ਨੇ ਘੇਰਿਆ ਹੋਇਆ ਹੈ, ਐਂਡ ਦੇ ਵਿਲ ਕੀਪ ਔਨ ਫਾਲਿੰਗ, ਉਹਨਾਂ ਦੇ ਕੰਟਰੋਲ ਹੁੰਦਾ ਚਲਾ ਜਾਏਗਾ। ਹੁਣ ਇਸ ਕੰਟੈਕਸਟ ਦੇ ਵਿੱਚ ਜਦੋਂ ਕਿ ਉੱਥੇ ਭਾਰਤ ਦੀ ਖੇਡ ਵੀ ਖਤਮ ਹੋਣ ਜਾ ਰਹੀ ਹੈ, ਔਰ ਜੇ ਅਸੀਂ ਇਹ ਦੇਖਣਾ ਹੋਏ ਵੀ ਵਾਕਈ ਖੇਡ ਖਤਮ ਹੈ, ਇੰਡੀਅਨਸ ਇਨ ਅਫਗਾਨਿਸਤਾਨ ਐਡਵਾਈਜ਼ ਟੂ ਅਵੋਇਡ ਨੌਨ ਐਸੈਂਸ਼ੀਅਲ ਟਰੈਵਲ ਡਿਊ ਟੂ ਐਸਕੇਲੇਟਿੰਗ ਵਾਇਲੈਂਸ। ਇਹ ਜਿਹੜੀ ਉਹਨਾਂ ਨੇ ਨਵੀਂ ਦਿੱਲੀ ਨੇ ਜਿਹੜੀ ਹੈ ਐਮਬੈਸੀ ਨੇ ਐਡਵਾਈਜ਼ਰੀ ਭੇਜੀ ਹੈ ਕਿ ਸਿਕਿਉਰਿਟੀ ਸਿਚੁਏਸ਼ਨ ਇਨ ਅਫਗਾਨਿਸਤਾਨ ਇਜ਼ ਡੇਂਜਰਸ ਇਨ ਸੈਵਰਲ ਪ੍ਰੋਵਿੰਸਿਸ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਇੰਡੀਅਨਸ ਨੂੰ ਹਦਾਇਤ ਕੀਤੀ। ਅੱਗੇ ਕਿਹੜਾ ਇੰਡੀਅਨ ਉੱਥੇ ਜਾ ਕੇ ਗਰਬਾ ਖੇਡ ਰਹੇ ਨੇ ਗੁਜਰਾਤੀਆਂ ਦਾ, ਉਹ ਪਹਿਲਾਂ ਹੀ ਲੁਕੇ ਹੋਏ ਨੇ ਆਲਰੇਡੀ। ਉਹਨਾਂ ਨੇ 2 ਕੌਂਸੂਲੇਟ ਜਿਹੜੇ ਨੇ ਹੈਰਾਤ ਦੇ ਵਿੱਚ ਔਰ ਇੱਕ ਹੋਰ ਮੈਂ ਮੈਂਸ਼ਨ ਕੀਤਾ ਸੀ 2 ਥਾਂ ਤੇ ਉਹਨਾਂ ਨੇ ਬੰਦ ਕਰ ਦਿੱਤੇ ਨੇ। ਔਰ ਇਹ ਜਿਹੜਾ ਇਸ ਸਾਰੇ ਦੇ ਉੱਤੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਜਿਹਦੇ ਵਿੱਚ ਬਜਟ ਸੀ, ਬਜਟ ਪਾਸ ਹੋਇਆ, ਔਰ ਇਹ ਇਮਰਾਨ ਖਾਨ ਸਰਕਾਰ ਦੀ ਇੱਕ ਹੋਰ ਸਕਸੈਸ ਹੈ। ਹਾਲਾਂ ਬਹੁਤ ਸਾਰੀਆਂ ਕਿਆਸ ਆਈਆਂ ਸੀ ਵਿਦਨ ਇਮਰਾਨ ਖਾਨ ਸਾਹਿਬ ਦੀ ਪਾਰਟੀ ਦੇ ਵੀ ਡਾਈਸੈਂਸ਼ਨਸ ਨੇ, ਲੇਕਿਨ ਬਜਟ ਵੀ ਪਾਸ ਹੋਇਆ। ਔਰ ਇਸ ਬਜਟ ਸਪੀਚ ਦੇ ਵਿੱਚ ਕਿਉਂਕਿ ਪਾਰਲੀਮੈਂਟ ਦੇ ਵਿੱਚ ਜਦੋਂ ਕੋਈ ਕੁਝ ਕਿਹਾ ਜਾਂਦਾ ਉਹ ਰੈਕੋਰਡ ਵੀ ਹੁੰਦਾ ਹੈ, ਉਹਨੂੰ ਦੁਨੀਆ ਵੀ ਦੇਖ ਰਹੀ ਹੁੰਦੀ ਹੈ। ਔਰ ਇਸ ਵੇਲੇ ਬੇਸ਼ੱਕ ਅਫਗਾਨਿਸਤਾਨ 'ਚ ਬੜੀ ਅਨਸਰਟਨਟੀ ਹੈ, ਅਮਰੀਕਾ ਤੇਜ਼ੀ ਨਾਲ, ਅਮਰੀਕਾ ਨਹੀਂ ਚਾਹੁੰਦਾ ਵੀ ਇੱਕ ਵੀ ਸੋਲਜਰ ਉਹਨਾਂ ਦਾ ਆਪਣੀ ਜਾਨ ਗਵਾਏ, ਆਪਣੀ ਫੌਜ ਕੱਢ ਰਹੇ ਨੇ। ਉੱਥੇ ਭਾਰਤ ਦੇ ਵਿੱਚ ਜਿਹੜੀ ਫਰਸਟ੍ਰੇਸ਼ਨ ਨਜ਼ਰ ਆ ਰਹੀ ਹੈ, ਉਹਨਾਂ ਨੂੰ ਇਹ ਲੱਗ ਰਿਹਾ ਕਿ ਭਾਈ ਇਹ ਕਿੱਧਰ ਨੂੰ ਗੱਲ ਜਾਏਗੀ। ਆਲਰੇਡੀ ਭਾਰਤ ਨੇ ਤਾਂ ਬੜੀ ਘਟੀਆ ਖੇਡ ਖੇਡੀ ਹੋਈ ਹੈ ਅਫਗਾਨਿਸਤਾਨ 'ਚ।
ਸੋ ਸਭ ਦੀਆਂ ਨਜ਼ਰਾਂ ਇਸ ਦੇ ਉੱਤੇ ਸੀ ਕਿ ਇਮਰਾਨ ਖਾਨ ਇਸ ਦੇ ਉੱਤੇ, ਹਾਲਾਂ ਉਹਨਾਂ ਦੇ ਜਿਵੇਂ ਅਸੀਂ ਕਿਹਾ ਵੀ ਫੋਰਨ ਲੋਕਾਂ ਨੂੰ, ਬਾਹਰਲੇ ਮੁਲਕਾਂ ਨੂੰ ਮੈਸੇਜ ਦੇਣ ਲਈ ਉਹਨਾਂ ਦਾ HBO ਇੰਟਰਵਿਊ, ਨਿਊਯਾਰਕ ਟਾਈਮਸ ਦੇ ਨਾਲ ਵਰਚੁਅਲ ਵੀਡੀਓ ਕਾਨਫਰੰਸਿੰਗ, ਵਾਸ਼ਿੰਗਟਨ ਪੋਸਟ ਦਾ ਓਪੀਨੀਅਨ ਪੇਜ, ਉਹਦੇ 'ਚ ਆਲਰੇਡੀ ਉਹਨਾਂ ਨੇ ਬੜੀ ਫਰਮ ਪੋਜੀਸ਼ਨ ਲਈ। ਪਰ ਪਿਛਲੇ ਕੱਲ੍ਹ ਉਹਨਾਂ ਨੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੂੰ ਐਡਰੈਸ ਕਰਦਿਆਂ ਦੋਨਾਂ ਤਿੰਨਾਂ ਮੁੱਦਿਆਂ ਦੇ ਉੱਤੇ ਹੀ ਬੜੀ ਮਜ਼ਬੂਤ ਪੋਜੀਸ਼ਨ ਲਈ। ਪਹਿਲਾਂ ਅਸੀਂ ਕਸ਼ਮੀਰ ਦੀ ਗੱਲ ਕਰੀਏ। ਪਾਕਿਸਤਾਨ ਵੁੱਡ ਨਾਟ ਰੀਸਟੋਰ ਟਾਈਜ਼ ਵਿਦ ਇੰਡੀਆ until Delhi reverses its decision on Kashmir। ਇਮਰਾਨ ਖਾਨ ਉਹਨਾਂ ਨੇ ਇਹ ਗੱਲ ਬੜੀ ਮਜ਼ਬੂਤੀ ਦੇ ਨਾਲ ਕਹੀ ਔਰ ਕੋਟ ਅਨਕੋਟ ਹੈ ਉਹਨਾਂ ਦੀ ਸਪੀਚ। ਜੀ I want to make it clear that diplomatic relations will not be restored with India until it rescinds the illegal steps of 5th August 2019 और Pakistan stands by their Kashmiri brothers and sisters। उन्होंने कहा जी ਅਸੀਂ ਬਿਲਕੁਲ ਕੋਈ ਡਿਪਲੋਮੈਟਿਕ ਗੱਲਬਾਤ ਨਹੀਂ ਸ਼ੁਰੂ ਕਰਾਂਗੇ ਜਦੋਂ ਤੱਕ 5 ਅਗਸਤ 2019 ਤੋਂ ਪਹਿਲਾਂ ਵਾਲੀ ਪੋਜੀਸ਼ਨ ਰੀਸਟੋਰ ਨਹੀਂ ਕੀਤੀ ਜਾਂਦੀ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਖੜੇ। ਪਰ ਇਹਦੇ ਨਾਲ ਇੱਕ ਜਿਹੜੀ ਸਟੇਟਮੈਂਟ ਮੋਰ ਜਿਹੜੀ ਉਹਨਾਂ ਦੇ ਇਹਨਾਂ ਬਾਹਰਲੇ ਇੰਟਰਵਿਊਜ਼ 'ਚ ਨਹੀਂ ਸੀ ਆਈ, ਕਿਉਂਕਿ ਪਾਕਿਸਤਾਨ ਦੇ ਚਾਈਨਾ ਨਾਲ ਜਿਹੜੇ ਰਿਲੇਸ਼ਨਸ ਜਿਹਨੂੰ ਆਲ ਵੈਦਰ ਫਰੈਂਡ ਕਹਿੰਦੇ ਨੇ ਉਹ ਨੇ, ਔਰ ਇਹ ਉਹਨਾਂ ਨੇ ਨੈਸ਼ਨਲ ਅਸੈਂਬਲੀ 'ਚ ਡਿਸਕਲੋਜ਼ ਕੀਤਾ ਹੈ। ਪਾਕਿਸਤਾਨ ਅੰਡਰ ਪ੍ਰੈਸ਼ਰ ਫਰੋਮ US ਵੈਸਟਰਨ ਪਾਵਰਸ ਓਵਰ ਕਲੋਜ਼ ਟਾਈਜ਼ ਵਿਦ ਚਾਈਨਾ। ਇਮਰਾਨ ਖਾਨ ਉਹਨਾਂ ਨੇ ਕਿਹਾ ਕਿ ਵੀ ਸਾਡੀ ਹਮੇਸ਼ਾ ਹੀ ਸਪੈਸ਼ਲ ਰਿਲੇਸ਼ਨਸ਼ਿਪ ਚਾਈਨਾ ਦੇ ਨਾਲ ਰਹੀ ਹੈ, ਪਰ ਇਸ ਵੇਲੇ ਇਹ ਜਿਹੜੀ ਸਾਡੀ ਸਪੈਸ਼ਲ ਰਿਲੇਸ਼ਨਸ਼ਿਪ ਸਪੈਨਿੰਗ ਓਵਰ 70 ਈਅਰਸ ਹੈ ਜਿਹਨੂੰ ਕੋਈ ਵੀ ਚੇਂਜ ਨਹੀਂ ਕਰ ਸਕਦਾ। ਔਰ ਇਹਦੇ ਬਾਰੇ ਉਹਨਾਂ ਨੇ ਜਿਹੜਾ ਇੱਕ ਚਾਈਨਾ ਦਾ ਇੰਗਲਿਸ਼ ਲੈਂਗੁਏਜ ਸਟੇਟ ਬ੍ਰਾਡਕਾਸਟਰ ਚਾਈਨਾ ਗਲੋਬਲ ਟੈਲੀਵਿਜ਼ਨ ਨੈਟਵਰਕ, ਉਹਦੇ ਨਾਲ ਵੀ ਉਹਨਾਂ ਨੇ ਇੰਟਰਵਿਊ 'ਚ ਕਿਹਾ ਔਰ ਉਹਦੇ 'ਚ ਉਹਨਾਂ ਦਾ ਜਿਹੜਾ ਐਕਸਰਪਟ ਹੈ ਉਹਦੇ 'ਚ ਉਹਨਾਂ ਨੇ ਰੀਜਨਲ ਰਾਈਵਲਰੀ ਦੀ ਗੱਲ ਕਰਦਿਆਂ ਕਿਹਾ Pakistan thinks it's very unfair for the US or other powers, Western powers, to pressurize countries like us to take sides in a conflict with China। ਉਹਨਾਂ ਨੇ ਕਿਹਾ ਜੀ ਕਿ ਬਈ ਤੁਸੀਂ ਸਾਈਡ ਲਓ ਜੀ। ਅਮਰੀਕਾ ਚਾਹੁੰਦਾ ਕਿ ਇਹ ਹੁਣ ਚਾਈਨੀਜ਼, ਇਹ ਨੈਸ਼ਨਲ ਅਸੈਂਬਲੀ ਨਹੀਂ, ਇਹ ਆਪਣੇ ਈਵਨ ਚਾਈਨੀਜ਼ ਜਿਹੜਾ ਚਾਈਨਾ ਗਲੋਬਲ ਟੈਲੀਵਿਜ਼ਨ ਨੈਟਵਰਕ ਹੈ ਉਹਨੂੰ ਇੰਟਰਵਿਊ ਦਿੰਦੇ ਨੇ, ਕਹਿੰਦੇ ਨੇ ਫਿਰ ਉਹ ਕਹਿੰਦੇ ਨੇ ਵਾਈ ਸ਼ੁੱਡ ਵੀ ਟੇਕ ਸਾਈਡਸ, ਅਸੀਂ ਕਿਉਂ ਲਈਏ, ਵੀ ਸ਼ੁੱਡ ਹੈਵ ਗੁੱਡ ਰਿਲੇਸ਼ਨਸ ਵਿਦ ਐਵਰੀਵਨ। ਇਟਸ ਨਾਟ ਗੋਇੰਗ ਟੂ ਹੈਪਨ if pressure is put on Pakistan to change its relationship or downgrade its relationship with China, it wouldn't happen। ਕਿ ਇਵੇਂ ਨਹੀਂ ਹੋਣ ਜਾ ਰਿਹਾ। ਅਸੀਂ ਬਿਲਕੁਲ, ਔਰ ਉਹਨਾਂ ਨੇ ਚਾਈਨਾ ਨਾਲ ਆਪਣੀ ਰਿਲੇਸ਼ਨਸ਼ਿਪ ਦੀ ਵਜ਼ਾਹਤ ਕਰਦਿਆਂ ਕਿਹਾ ਕਿ we would never bend under any kind of pressure, whatever will happen, our relationship between the two countries, no matter what pressure is put on us, is not going to change। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਸਟ੍ਰੇਂਜ ਗ੍ਰੇਟ ਰਾਈਵਲਰੀ ਹੈ ਜਿਹੜੀ ਸਾਡੀ ਖਿੱਤੇ ਦੇ ਵਿੱਚ ਵਾਪਰ ਰਹੀ ਹੈ। ਯੂ ਸੀ ਦਾ ਯੂਨਾਈਟਿਡ ਸਟੇਟਸ ਬੀਇੰਗ ਵੇਰੀ ਆਫ ਚਾਈਨਾ, ਕਿ ਅਮਰੀਕਾ ਘਬਰਾਇਆ ਹੋਇਆ ਚਾਈਨਾ ਤੋਂ। the way United States and China are looking at each other creates problems, because what the United States is doing is it is formed this regional alliance called the Quad, which is US, India and couple of other countries। ਉਹਨੇ ਕਿਹਾ ਜੀ ਕੁਆਡ ਜਿਹੜਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਖਤਰਾ ਬਣਦਾ ਜਾ ਰਿਹਾ ਹੈ, ਕਿਉਂਕਿ ਇਹ ਰੀਜਨ ਦੇ ਵਿੱਚ ਇੱਕ ਅਨਸਟੇਬਿਲਿਟੀ ਵੱਲ ਵੀ ਇਸ਼ਾਰਾ ਕਰਦਾ ਹੈ। ਪਰ ਸਾਡੀਆਂ ਸਾਈਨੋ ਪਾਕਿਸਤਾਨ ਟਾਈਜ਼ ਜਿਹੜੀਆਂ ਨੇ ਉਹ ਪੋਲੀਟੀਕਲੀ ਨੇ, ਬਹੁਤ ਸਟਰੋਂਗ ਨੇ, ਟਾਈਮ ਟੈਸਟਡ ਨੇ। ਉਹਨਾਂ ਨੇ ਕਿਹਾ ਕਿ ਵੀ ਸਾਡੇ ਲਈ ਟ੍ਰੇਡ ਬੜੀ ਇੰਪੋਰਟੈਂਟ ਹੈ, ਔਰ ਜਿਹੜੀ $60 ਬਿਲੀਅਨ ਦਾ ਚਾਈਨਾ ਦੀ ਇਨਵੈਸਟਮੈਂਟ ਹੈ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੀ ਬਿਗੇਸਟ ਥਿੰਗ ਹੈਪਨਿੰਗ ਇਨ ਪਾਕਿਸਤਾਨ। ਔਰ ਇਹ ਜਿਹੜੀ ਹੈ ਜ਼ਾਹਰ ਹੈ ਗਵਾਦਰ ਪੋਰਟ ਔਰ ਬਲੋਚਿਸਤਾਨ ਦਾ ਉਹਨਾਂ ਨੇ ਜ਼ਿਕਰ ਕੀਤਾ। 70 ਸਾਲ ਦੀ ਜਿਹੜੀ ਹੈ ਡਿਪਲੋਮੈਟਿਕ ਟਾਈਜ਼ ਦੀ ਗੱਲ ਕਰਦੇ ਉਹਨਾਂ ਨੇ ਕਿਹਾ ਚਾਈਨਾ ਆਲਵੇਜ਼ ਸਟੂਡ ਵਿਦ ਪਾਕਿਸਤਾਨ which always had a very special relationship with China। ਚਾਈਨਾ ਹਮੇਸ਼ਾ ਸਾਡੇ ਨਾਲ ਖਲੋਤਾ ਹੈ ਔਰ ਕਲੋਜ਼ ਉਹਨਾਂ ਨੇ ਕੀਤਾ ਹੈ। In good times everyone stands with you, but in your difficult, tough times, bad times, you remember those people who stood by you। That is why you will find that in Pakistan people always have a special fondness for people in China। ਕਿ ਭਾਈ ਚੰਗੇ ਵੇਲਿਆਂ 'ਚ ਸਾਰੇ ਹੀ ਨਾਲ ਖਲੋਂਦੇ ਨੇ। ਅੰਗਰੇਜ਼ੀ 'ਚ ਵੀ ਕਹਿੰਦੇ ਨੇ ਨਾ ਕਿ ਵੀ in time of prosperity friends will be 20, in time of adversity no one in 20। ਉਹ ਸਾਡੇ ਲੋਕਲ ਡਾਇਲੈਕਟ ਜਿਹੜੇ ਭੋਜਪੁਰੀ 'ਚ ਕਹਿੰਦੇ ਨੇ
बनती के हैं यार बिगड़ी का कोई नहीं ਕੋਈ ਨਹੀਂ कि भाई ये बिगड़ी वेड़े कोई नहीं है। और उन्होंने मैं समझदा कि भी इन्हां दिनां च इमरान खान साहब ने बड़ी फोर्सफुली जिहड़ी पाकिस्तान दी फॉरेन पॉलिसी है उहदी वजाहत कीती है अपने मुल्क दे हित रख के भी और नॉट मिंसिंग एनी वर्ड्स। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਜ਼ਿਲ੍ਹੇ ਵਿੱਚ ਡਰੋਨਸ ਅਤੇ ਹਰ ਕਿਸਮ ਦੇ ਉੱਡਣ ਵਾਲੇ ਖਿਡੌਣਿਆਂ ਦੀ ਜਿਹੜੀ ਪਾਬੰਦੀ ਹੈ ਉਹ ਲਗਾ ਦਿੱਤੀ ਹੈ। ਸੋ ਵਿਊਅਰਸ ਹੁਣ ਵੇਖਣਾ ਇਹ ਹੈ ਕਿ ਆਪਣੀ ਕਰਤੂਤ ਤੋਂ ਆਪ ਹੀ ਡਰੀ ਹੋਈ ਸਰਕਾਰ ਜਿਹੜੀ ਮੋਦੀ ਸਰਕਾਰ ਹੈ ਉਹ ਜੰਮੂ ਕਸ਼ਮੀਰ ਵਿੱਚ ਮੱਖੀਆਂ ਮੱਛਰਾਂ ਦੇ ਉੱਡਣ ਤੇ ਵੀ ਪਾਬੰਦੀ ਆਇਦ ਕਰੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ये खबर वैसे फनी भी है और ये भी दसती है कि भाई तुसी आप ही कोई सिचुएशन क्रिएट करते हो ਬਿਲਕੁਲ फिर खुद ही डरी भी जाते हो। और ये खबर जी सारे उन्होंने नैशनल मीडिया ने चलाई है ड्रोन्स फ्लाइंग ऑब्जेक्ट्स बैंड इन जम्मू एंड कश्मीर राजौरी डिस्ट्रिक्ट। ਹੁਣ ਇਸ ਖਬਰ ਦੀ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਜਦੋਂ ਮੈਂ ਇਹ ਖਬਰ ਪੜ੍ਹੀ ਤਾਂ ਇੱਕਦਮ ਇੱਕ ਘਟਨਾ 1992-93 ਦੇ ਦੌਰ ਦੀ ਜਦੋਂ ਕਿ ਪੰਜਾਬ ਦੇ ਵਿੱਚ ਖਾਲਿਸਤਾਨੀ ਯੋਧਿਆਂ ਦਾ ਰਾਜ ਸੀ। ਪੁਲਿਸ CRPF ਵੀ ਉਹਨਾਂ ਨੂੰ ਟੈਕਸ ਦਿੰਦੀ ਸੀ ਔਰ ਉਹਨਾਂ ਦੀ ਹਿੰਮਤ ਨਹੀਂ ਸੀ ਕਿ ਭਾਈ ਉਹਨਾਂ ਸਰਕਾਰ ਸੀ ਦੂਜਿਆਂ ਦੀ ਲੇਕਿਨ ਹੁਕਮ ਸਿੰਘਾਂ ਦਾ ਚੱਲਦਾ ਸੀ। ਉਸ ਦੌਰ ਦੇ ਵਿੱਚ ਇਹਨਾਂ ਦੇ ਹੈਲੀਕਾਪਟਰ ਹਵਾ ਦੇ ਵਿੱਚ ਦੇਖਦੇ ਆ ਮੋਨੀਟਰ ਵੀ ਕਰਦੇ ਸੀ ਥੱਲੇ ਕੀ ਐਕਟੀਵਿਟੀ ਚੱਲ ਰਹੀ ਹੈ। ਔਰ ਉਹਨਾਂ ਨੇ ਥੱਲੇ ਵਾਇਰਲੈਸ ਉੱਤੋਂ ਕੀਤੀ ਜਹਾਜ਼ ਤੋਂ ਕਿ ਭਾਈ ਫਲਾਂ ਪਿੰਡ ਦੇ ਵਿੱਚ 2 ਤੋਪਾਂ ਜਿਹੜੀਆਂ ਨੇ ਉਹ ਇੱਕ ਗੰਦ ਉਹ ਬੀੜੀਆਂ ਹੋਈਆਂ ਨੇ ਔਰ ਉਹ ਜਿਹੜਾ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਸਕਦੀਆਂ। ਫੌਰਨ ਜਾਓ ਪੂਰੀ ਮਿਲਟਰੀ ਸਿਕਿਉਰਿਟੀ ਪੁਲਿਸ ਦੂਜੇ ਤੀਜੇ ਉਹਨਾਂ ਨੇ ਪਿੰਡ ਦਾ ਕੋਨਾ ਕੋਨਾ ਛਾਨ ਮਾਰਿਆ। ਉਹ ਕਹਿਣ ਕਿ ਜੀ ਇੱਥੇ ਕੋਈ ਤੋਪ ਕੁਛ ਨਹੀਂ। ਉਹ ਕਹਿਣ ਕੀ ਹੈ ਫਿਰ ਉਹਨਾਂ ਨੇ ਜਿਵੇਂ ਵੀ ਉਹ ਸੀ ਮੂਵਮੈਂਟ ਉਹਨਾਂ ਨੇ ਕਿਹਾ ਜੀ ਅਸੀਂ ਮੂਵ ਕਰਦੇ ਹਾਂ ਤੁਸੀਂ ਲੋਕੇਸ਼ਨ ਦੱਸੋ। ਉਹ ਜਦੋਂ ਤੱਕ ਉਸ ਇੱਕ ਘਰ ਦੇ ਬਾਹਰ ਪਹੁੰਚੇ ਔਰ ਉਹਦੇ ਬਾਹਰ ਉਹ ਗੱਡਾ ਚਲਾਉਣ ਵਾਲਾ ਬੰਦਾ ਸੀ ਗੱਡਾ ਲੈ ਕੇ ਜਾਂਦਾ ਤੇ ਉਹਨੇ ਉਹ ਜਿਹੜਾ ਹੈ 2 ਵੱਡੇ ਉਸ ਦੇ ਉਹ ਤਾਂ ਨੂੰ ਕੀਤੇ ਹੋਏ ਸੀਗੇ ਜਿਹੜਾ ਉਹ ਗੱਡਾ ਉਹਨੂੰ ਜੋੜਨ ਤੋਂ ਅਣਜੋੜਿਆ ਕੀਤਾ ਹੋਇਆ ਸੀ। ਔਰ ਉਹ ਹੁਣ ਉੱਤੇ ਜਦੋਂ ਇਵੇਂ ਉਹ ਡੰਡੇ ਨੇ ਉਹ ਨਜ਼ਰ ਆ ਰਹੇ ਨੇ ਉੱਤੋਂ ਉਹਨਾਂ ਨੂੰ ਕਿ ਤੋਪਾਂ ਬੀੜੀਆਂ ਹੋਈਆਂ ਔਰ ਉਹ ਵੀ ਪੁਲਿਸਿਆ ਵੀ ਹੱਸਦਾ। ਔਰ ਇਹ ਇਨਫੈਕਟ ਇਸ ਘਟਨਾ ਨੂੰ ਫਿਲਮਾਇਆ ਵੀ ਗਿਆ ਕਿ ਭਾਈ ਇਹ ਹੁੰਦਾ ਫੀਅਰ ਕਿ ਉਹ ਇੱਕ ਸਧਾਰਨ ਜਿਹੜਾ ਉੱਪਰ ਨੂੰ ਪੁਆਇੰਟ ਆਊਟ ਕਰਦੀ ਲੱਕੜ ਹੈ ਉਹ ਵੀ ਉਹਨਾਂ ਨੂੰ ਤੋਪ ਨਜ਼ਰ ਆਉਂਦੀ ਹੈ। ਹੁਣ ਇਹੀ ਹਾਲ ਔਰ ਇਹ ਖਬਰ ਕਿ ਰਾਜੌਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਬੈਨ ਕਰ ਦਿੱਤੀ ਹੈ ਪੋਜੈਸ਼ਨ ਆਫ ਫਲਾਈਂਗ ਆਬਜੈਕਟਸ
as at least 5 sorties of drones around the security installations in Jammu since June 27, including IAF's technical airport recently, have the security agencies on the tenterhooks in Jammu and Kashmir. ਉਹ ਕਹਿੰਦੇ ਨੇ ਜੀ ਉਹ ਤਾਂ ਦੋ ਹੈ ਹੀ ਸੀ ਜਿਨ੍ਹਾਂ ਨੇ ਹਮਲਾ ਕੀਤਾ, ਕਿੰਨੇ ਅਸੀਂ ਹੋਰ ਦੇਖੇ ਨੇ ਕਿ ਭਾਈ ਘੱਟੋ ਘੱਟ 5 ਹੋਰ ਜਿਹੜੇ ਨੇ ਉਹ ਆਏ ਹੈ, ਔਰ ਇਹਦੇ 'ਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਕਿ ਭਾਈ ਮੈਂ ਆਪਣੀਆਂ DC ਹੋਏਗਾ obviously in exercise of powers vested to me under section 144 of Criminal Penal Code, a ban is imposed on storage, sale, possession, use and transport of any drone or small flying objects, toys. ਤੁਸੀਂ ਟੌਏ ਵੀ ਨਹੀਂ ਜਿਹੜਾ ਉਹ ਹੁਣ ਜਿਹੜਾ ਇੱਕ ਨਿੱਕੀ ਜਿਹੀ ਹੁੰਦਾ ਹੈਲੀਕਾਪਟਰ ਐ ਘੁੰਮ ਰਿਹਾ ਉਹ ਵੀ ਤੁਹਾਡੇ ਕੋਲ ਹੈ ਤੇ ਤੁਹਾਨੂੰ ਚੁੱਕ ਕੇ ਅੰਦਰ ਦੇਣਗੇ ਵੀ ਤੁਸੀਂ ਤਾਂ ਹਮਲਾ ਕਰਨਾ ਸੀ ਉਹ ਸਾਰੇ ਦੇ ਉੱਤੇ। ਇਹ ਡਿਪਟੀ ਕਮਿਸ਼ਨਰ ਜਨਾਬ ਰਾਜੇਸ਼ ਕੁਮਾਰ ਸਾਵਨ ਨੇ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਦੇ ਕੋਲ ਇਸ ਕਿਸਮ ਦੇ ਗੈਜਟਸ ਹੈਗੇ ਨੇ ਉਹਨਾਂ ਨੂੰ ਉਹ ਡਿਪੋਜ਼ਿਟ ਕਰਾ ਦਿਓ ਫੌਰਨ ਲੋਕਲ ਪੁਲਿਸ ਸਟੇਸ਼ਨ 'ਚ, ਪ੍ਰੋਪਰ ਰਸੀਦ ਲੈ ਕੇ ਆਓ। ਔਰ ਇਹ ਜਿਹੜੀ ਹੈ ਉਹਨਾਂ ਨੇ ਕਿਹਾ ਜੀ ਜਿਹੜੀਆਂ ਗਵਰਨਮੈਂਟ ਹੁਣ ਅੱਜ ਕੱਲ੍ਹ ਡਰੋਨ ਤਾਂ ਮੈਪਿੰਗ ਦੇ ਲਈ, ਸਰਵੇ ਦੇ ਲਈ, ਫੋਟੋਗ੍ਰਾਫੀ ਲਈ, ਸਰਵੇਲੈਂਸ ਲਈ, ਹਰ ਚੀਜ਼ ਲਈ ਯੂਜ਼ ਹੁੰਦੇ ਨੇ। ਉਹ ਕਹਿੰਦੇ ਨੇ ਉਹ ਸਾਨੂੰ ਐਗਜ਼ੈਕਟਿਵ ਮੈਜਿਸਟ੍ਰੇਟ ਪਰਮਿਸ਼ਨ ਦੇਗਾ ਔਰ ਉਹਨੂੰ ਮੋਨੀਟਰ ਕਰੇਗਾ। ਉਹਨੇ ਕਿਹਾ ਜੀ ਜਿਹੜੇ ਇਹਨੂੰ ਨਹੀਂ ਫੋਲੋ ਕਰਨਗੇ ਉਹਨਾਂ ਦੇ ਉੱਤੇ ਅਸੀਂ ਸਖਤ ਕਾਰਵਾਈ ਕਰਾਂਗੇ। ਸੋ ਮੇਰੇ ਮਨ 'ਚ ਆਇਆ ਕਿ ਭਾਈ ਇਹ ਤਾਂ ਹੋਇਆ, ਜੇ ਕੋਈ ਵੱਡੇ ਸਾਈਜ਼ ਦਾ ਮੱਛਰ, ਇਹ ਤਾਂ ਮੱਛਰ ਦੇ ਉੱਤੇ ਆਪਣਾ ਚਾੜ ਦੇਣਗੇ ਉਹਨੂੰ ਫੋਲੋ ਕਰਨ ਲਈ। ਮੋਟੀਆਂ ਮੱਖੀਆਂ, ਭੂੰਡ, ਉਹਨਾਂ ਦਾ ਕੀ ਕਰਨਗੇ? ਇਨਸੈਕਟਸ ਨੂੰ ਵੀ ਪਾਬੰਦੀ ਲਾਣਗੇ। ਹੁਣ ਇਹ ਵੀ ਹੋ ਸਕਦਾ ਹੈ ਵੀ ਹੁਣ ਇੰਨਾ ਫਾਈਨ ਅੱਜ ਕੱਲ੍ਹ ਪਲਾਸਟਿਕ ਦੇ ਵੀ ਬਣ ਗਏ ਹੋਏ ਨੇ ਵੈਪਨ ਜਿਹੜੇ, ਔਰ ਉਹ ਉਹਦੇ 'ਚ ਹੀ ਫਿੱਟ ਕਰਕੇ ਕਿਸੇ ਇਨਸੈਕਟ ਦੇ ਉੱਤੇ ਹੀ ਛੱਡ ਦੇਣ, ਫਿਰ ਤਾਂ ਕਾਂ, ਤੋਤੇ, ਦੂਜੇ ਹਰ ਫਲਾਈਂਗ ਆਬਜੈਕਟ ਜਿਹੜਾ ਹੈ ਉਹ ਇਹਨਾਂ ਦੀ ਪੈਰੀਫਰੀ ਤੋਂ ਬਾਹਰ ਹੋਏਗਾ। ਹਾਲਾਂਕਿ ਇਹ ਇਸ ਕਿਸਮ ਦੀ ਡਰਾਮੇਬਾਜ਼ੀ ਕਰ ਰਹੇ ਨੇ, ਪਰ ਗਰਾਊਂਡ ਦੇ ਉੱਤੇ 3 militants killed in encounter with security forces in Jammu and Kashmir's Kulgam. The gun battle between militants and security forces started at Chimar village during a coordinated search operation. ਇਹ 100% ਫੇਕ ਐਨਕਾਊਂਟਰ ਹੈ, ਚੁੱਕ ਕੇ ਘਰੋਂ ਮਾਰੇ ਨੇ। ਸੋ ਉਹ ਆਪਣੇ ਕੰਮ ਲੱਗੇ ਹੋਏ ਨੇ। ਇੱਕ ਪਾਸੇ ਉਹਨਾਂ ਨੇ ਫੀਅਰ ਜਿਹਾ ਕ੍ਰੀਏਟ ਕੀਤਾ ਔਰ ਇਹ ਜਿਹੜਾ ਐਨਕਾਊਂਟਰ ਹੈ ਇਹ ਬਣਾਇਆ ਜਾਂਦਾ ਹੈ, ਔਰ ਦੂਸਰੇ ਪਾਸੇ ਹੁਣ ਭਾਵੇਂ ਗੁਪਕਾਰ ਅਲਾਇੰਸ ਵਾਲੇ ਉਹ 14 ਲੀਡਰ ਗਏ, ਫਿਰ ਉਹਨਾਂ ਨੇ ਰੱਖਿਆ ਜੀ ਵਾਪਸ ਆ ਕੇ ਅਸੀਂ ਦੇਖਾਂਗੇ ਵੀ ਗੱਲਬਾਤ ਕਿਵੇਂ ਰਹੀ। ਉਹਨਾਂ ਨੇ ਜਿਹੜੀ ਆਪਣੀ ਮੀਟਿੰਗ ਸੀ ਰੱਖੀ ਹੋਈ ਮੰਗਲਵਾਰ ਦੀ, ਉਹ ਵੀ ਉਹਨਾਂ ਨੇ ਪੋਸਟਪੋਨ ਕੀਤੀ। ਔਰ ਕਿਵੇਂ ਇਹ ਸਾਰਾ ਡਰਾਮਾ ਹੈ ਇਹਨਾਂ ਦਾ, ਇੱਕ ਓਪਨ ਲੈਟਰ ਰਿਟਾਇਰਡ IPS ਅਫਸਰ ਜਿਹੜੇ ਸਾਰੇ ਹੀ ਗੁਜਰਾਤ ਔਰ ਦੂਜੇ ਓਰੀਜਨ ਦੇ ਨੇ, ਉਹਨਾਂ ਨੇ ਮੋਦੀ ਨੂੰ ਲਿਖਿਆ, ਇਨ ਓਪਨ ਲੈਟਰ group of retired IPS officers lauds Centre's Kashmir initiative, highlights central government's achievement in Jammu and Kashmir. ਹੁਣ ਇਹ ਸਾਰਾ OPR ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਹਰ ਘਟਨਾ ਇੱਕ ਦੂਜੇ ਨਾਲ ਜੁੜੀ ਹੋਈ ਹੈ, ਔਰ ਉਹਨਾਂ ਨੇ ਕਿਹਾ ਕਿ ਜੀ ਇਹ ਬਹੁਤ ਵੱਡਾ ਕੰਮ ਕੀਤਾ ਹੈ, ਲੈਂਡਿੰਗ ਸਪੋਰਟ ਟੂ ਗਵਰਨਮੈਂਟਸ ਡਿਸੀਜਨ ਆਫ ਐਬਰੋਗੇਟਿੰਗ ਸਪੈਸ਼ਲ ਸਟੇਟਸ ਆਫ ਆਰਟੀਕਲ 370। ਇਹਨਾਂ ਨੇ ਕਿਹਾ ਕਿ ਵੀ ਹੁਣ ਜਿਹੜਾ ਜੰਮੂ ਕਸ਼ਮੀਰ ਇੰਟੈਗਰਲ ਪਾਰਟ ਬਣ ਗਿਆ ਯੂਨੀਅਨ ਆਫ ਇੰਡੀਆ ਦਾ। ਇਟ ਇਜ਼ a matter of national pride that over these years central government tried all means possible to achieve this objective। ਔਰ ਇਹਨਾਂ ਸਾਰਿਆਂ ਦੇ ਵਿੱਚ ਜਦੋਂ ਤੁਸੀਂ ਨਾਂ ਦੇਖਦੇ ਹੋ ਤੇ ਫਿਰ ਉਹ ਸਾਰੇ ਹੀ ਜਿਹੜੇ ਨੇ ਉਹ ਇਹ ਗਰੁੱਪ ਦੇ ਵਿੱਚ ਫਾਰਮਰ UP ਦਾ DGP ਵਿਕਰਮ ਸਿੰਘ ਹੈ, ਜੰਮੂ ਕਸ਼ਮੀਰ ਦਾ ਸਾਬਕਾ DGP SP ਵੈਦ ਹੈ, ਸਾਬਕਾ CBI ਡਾਇਰੈਕਟਰ ਪ੍ਰਕਾਸ਼ ਹੈ, ਔਰ ਇਹਦੇ ਨਾਲ ਨਾਲ ਜਿਹੜੇ ਨੇ ਬਦਰੀ ਪ੍ਰਸਾਦ, ਗੀਤਾ ਜੌਹਰੀ, ਅਰਵਿੰਦ। ਮੈਂ ਇਹ ਦੇਖ ਰਿਹਾ ਸੀ, ਮੈਂ ਕਿ ਕੋਈ ਪੰਜਾਬ ਦਾ ਘੱਟੋ ਘੱਟ ਕੋਈ ਸਿੱਖ ਨਹੀਂ ਹੈ, ਲੇਕਿਨ ਇਹ ਸਾਰੇ ਜਿਹੜੇ ਨੇ ਵਧਾਈਆਂ ਦੇ ਰਹੇ ਨੇ ਕਿ ਜੀ ਤੁਸੀਂ ਬਹੁਤ ਵਧੀਆ ਇਨੀਸ਼ੀਏਟਿਵ ਕੀਤੀ। ਸੋ ਇਹ ਮੀਟਿੰਗ ਵੀ PR ਹੈ, ਔਰ ਨਾਲ ਦੀ ਨਾਲ ਇਹ ਸਾਰਾ ਜਿਹੜਾ ਡਰੋਨ ਅਟੈਕਸ ਦਾ ਇੱਕ ਪ੍ਰੋਪੇਗੈਂਡਾ, ਔਰ ਕਸ਼ਮੀਰ ਵਾਦੀ 'ਚ ਜਿਹੜਾ ਜਿਸ ਕਿਸਮ ਦਾ ਇਹਨਾਂ ਨੇ ਮਾਹੌਲ ਸਿੱਖਾਂ ਔਰ ਮੁਸਲਮਾਨਾਂ ਦੇ ਵਿੱਚ ਟਕਰਾਅ ਦਾ ਸਿਰਜਿਆ, ਇਹ ਸਾਰੀ ਅਜੀਤ ਡੋਵਲ ਦੀ ਉਸ ਖੂਨੀ ਖੇਡ ਦਾ ਹਿੱਸਾ ਹੀ ਹੈ, ਔਰ ਆਉਣ ਵਾਲੇ ਪੀਰੀਅਡ 'ਚ ਖੂਨੀ ਖੇਡ ਹੋਰ ਵੀ ਖੂਨੀ ਹੋਏਗੀ। ਨੋ ਡਾਊਟ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਰਾ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। Are you tired of property violations? 4B84 ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਵਰਡ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਸ਼ਮੀਰ ਦੀਆਂ ਘਟਨਾਵਾਂ ਨੂੰ ਲੈ ਕੇ ਸਾਡੇ ਦਰਸ਼ਕਾਂ ਵੱਲੋਂ ਜਿੱਥੇ ਫਿਕਰ ਦਾ ਇਜ਼ਹਾਰ ਕੀਤਾ ਗਿਆ ਹੈ, ਉੱਥੇ ਉਹਨਾਂ ਨੇ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਵੀ ਆਪਣੀਆਂ ਲਿਖਤਾਂ ਰਾਹੀਂ ਸਾਨੂੰ ਭੇਜਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਦੋਸਤਾਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਤੋਂ ਪਹਿਲਾਂ ਕਿ ਸਾਡੇ ਵਿਊਅਰਸ ਨੇ ਕਸ਼ਮੀਰ ਵਾਲੇ ਇਹ ਸਾਰੇ ਵਾਕਿਆ ਬਾਰੇ ਕੀ ਕਿਹਾ, ਕੱਲ ਅਸੀਂ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੀ 182ਵੀਂ ਡੈਥ ਐਨੀਵਰਸਰੀ ਸੀ, ਉਸ ਦੇ ਉੱਤੇ ਸਪੈਸ਼ਲ ਟ੍ਰਿਬਿਊਟ ਦਿੱਤਾ ਹੈ। ਸਾਡੇ ਦਰਸ਼ਕਾਂ ਵੱਲੋਂ ਉਹਨੂੰ ਕਾਫੀ ਪਸੰਦ ਕੀਤਾ ਗਿਆ ਔਰ ਸਾਡੇ ਵੀਰ ਅਜ਼ੀਮ ਚੀਮਾ ਉਹਨਾਂ ਨੇ ਲਿਖਿਆ, ਡੀਅਰ ਡਾਕਟਰ ਸਾਹਿਬ, ਮੈਡਮ ਰਾਜ ਕੌਰ ਦੇ ਨਾਮ ਤੇ ਇੱਕ ਪਿੰਡ ਦਾ ਨਾਮ ਕਿਲਾ ਰਾਜ ਕੌਰ, ਤਹਿਸੀਲ ਕੰਮੋਕੇ, ਡਿਸਟ੍ਰਿਕਟ ਗੁਜਰਾਂਵਾਲਾ ਹੁਣ ਵੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਅਜ਼ੀਮ ਚੀਮਾ ਸਾਹਿਬ, ਕਿਉਂਕਿ ਰਾਜ ਕੌਰ ਮਹਾਰਾਜਾ ਰਣਜੀਤ ਸਿੰਘ ਦੇ ਮਦਰ ਸਨ, ਮਾਤਾ ਸੀ, ਔਰ ਉਹਨਾਂ ਨੇ ਸਾਡੀ ਜਾਣਕਾਰੀ 'ਚ ਵਾਅਦਾ ਕੀਤਾ ਕਿ ਗੁਜਰਾਂਵਾਲੇ ਜ਼ਿਲ੍ਹੇ ਦੀ ਤਹਿਸੀਲ ਕੰਮੋਕੇ ਦੇ ਵਿੱਚ ਇੱਕ ਪਿੰਡ ਦਾ ਨਾਂ ਜਿਹੜਾ ਹੈ ਕਿਲਾ ਰਾਜ ਕੌਰ ਹੈ। ਔਰ ਇਸੇ ਤਰ੍ਹਾਂ ਸਲੀਮ ਭੱਟ ਜੀ ਨੇ ਇੱਕ ਵਾਕਿਆ ਯਾਦ ਕਰਵਾਇਆ ਔਰ ਜ਼ਾਹਰ ਹੈ ਕੱਲ੍ਹ ਕਿਉਂਕਿ ਵਕਤ ਹੁੰਦਾ ਤਾਂ ਮੈਂ ਵੀ ਸ਼ੇਅਰ ਕਰਨਾ ਸੀ। ਹਾਲਾਂ ਮੈਂ ਦੱਸਿਆ ਵੀ ਉਹ ਕਿਵੇਂ ਫਰੈਂਡਲੀ ਸਨ ਆਮ ਜਨਤਾ ਦੇ ਨਾਲ ਵੀ, ਔਰ ਉਹਨਾਂ ਨੇ ਸਲੀਮ ਭੱਟ ਜੀ ਨੇ ਲਿਖਿਆ, ਤੇਰੀ ਇੱਕੋ ਅੱਖ ਸੁਲੱਖਣੀ, ਜਿਹੜੀ ਇਹਨਾਂ ਨੇ ਕੁਛ ਹੋਰ ਲਫ਼ਜ਼ ਲਿਖਿਆ ਵੈਸੇ ਜੋ ਅਸੀਂ ਪੜ੍ਹਿਆ ਜਾਂ ਜਿਹਨੇ ਲੱਖਾਂ ਤਾਰੇ ਚੁੱਕ ਚੁੱਕ ਕਰਨ ਸਲਾਮਾਂ ਦੋ ਅੱਖਾਂ ਵਾਲੇ। ਔਰ ਇਹਦਾ ਵਾਕਿਆ ਦਾ ਪਿਛੋਕੜ ਇਹ ਹੈ ਕਿ ਭਾਈ ਕਿਸੇ ਨੇ ਕਿਹਾ ਵੀ ਕੋਈ ਹਿੰਮਤ ਰੱਖਦਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਭਰੇ ਦਰਬਾਰ 'ਚ ਕਾਣਾ ਕਹਿ ਸਕੇ, ਔਰ ਸਾਡੇ ਮਿਰਾਸੀ ਵੀਰ ਜਿਹੜੇ ਬਲੈਸਡ ਨੇ, ਮੈਂ ਸਮਝਦਾ ਹਾਂ ਵੀ ਉਹਨਾਂ 'ਚ ਹਾਜ਼ਰ ਜਵਾਬੀ ਔਰ ਮਿਰਾਸ ਦਾ ਮਤਲਬ ਹੀ ਲੈਗੇਸੀ ਹੈ, ਲੈਗੇਸੀ ਦੇ ਉਹ ਸਾਂਭਣ ਵਾਲੇ ਵੀ ਨੇ। ਸੋ ਉਹਨੇ ਨਾਲ ਸ਼ਰਤ ਲਾ ਕੇ ਪਹੁੰਚ ਗਿਆ ਕਿ ਭਾਈ ਤੂੰ ਜੇ ਕਹਿ ਦੇ, ਉਹ ਪਹੁੰਚ ਗਏ। ਉਹਨੇ ਫਿਰ ਦਰਬਾਰ 'ਚ ਜਿਵੇਂ ਉਹਨਾਂ ਦਾ ਅੰਦਾਜ਼ ਹੁੰਦਾ ਵਡਿਆ ਕੇ ਫਿਰ ਉਹਨੇ ਕਿਹਾ ਵੀ ਤੇਰੀ ਇੱਕੋ ਅੱਖ ਸੁਲੱਖਣੀ, ਜਿਹਨੇ ਲੱਖਾਂ ਤਾਰੇ ਝੁਕ ਝੁਕ ਕਰਨ ਸਲਾਮਾਂ ਦੋ ਅੱਖਾਂ ਵਾਲੇ। ਬਾਹਰ ਜਾ ਕੇ ਜਿਹਨਾਂ ਨੇ ਸ਼ਰਤ ਲਾਈ ਸੀ ਉਹਨੂੰ ਕੱਢ ਪਿਆ ਸੀ, ਮੈਂ ਕਹਿ ਕੇ ਆਇਆ। ਸੋ ਹੁਣ ਅਸੀਂ ਇਸ ਸੀਰੀਅਸ ਟੌਪਿਕ ਵੱਲ ਆਉਂਦੇ ਕਿ ਕਿਵੇਂ ਭਾਰਤੀ ਏਜੰਸੀਆਂ ਦੀ ਖੇਡ ਦੋਨਾਂ ਕੌਮਾਂ ਦੇ ਵਿੱਚ ਪਾੜਾ ਵਧਾਉਣ ਦੇ ਲਈ ਕਿਵੇਂ ਆਊਟ ਆਫ ਪ੍ਰਪੋਰਸ਼ਨ ਘਟਨਾਕ੍ਰਮ ਨੂੰ ਜਿਹੜਾ ਉਹ ਕਸ਼ਮੀਰ ਦਾ ਵਰਤਿਆ ਗਿਆ। ਔਰ ਇਸ ਦੇ ਉੱਤੇ ਸਾਡੇ ਵਿਊਅਰ ਮਸ਼ਹੂਦ ਖਾਨ ਉਹਨਾਂ ਨੇ ਲਿਖਿਆ, ਡਾਕਟਰ ਸਾਹਿਬ ਐਂਡ ਮਾਈ ਯੰਗਰ ਸਿਸਟਰ ਨੀਲਮ ਸਾਹਿਬ ਅਸਲਾਮ, ਸਤਿ ਸ੍ਰੀ ਅਕਾਲ। BJP's manifesto is to stage grotesque, baseless dramas every day
They are trying to divert the attention of public from the bare realities of Kisan movement. Look at the drama of drones sent by Pakistan and look at their towering claims that India is a superpower. I think that the devil will be smiling at their false claims and rootless dramas. ਕਿ ਇਹ ਬੀਜੇਪੀ ਦਾ ਇਹੀ ਤੌਰ ਤਰੀਕਾ ਹੈ, ਉਹਨਾਂ ਦਾ ਮੈਨੀਫੈਸਟੋ ਹੀ ਇਹ ਬਣਿਆ ਕਿ ਉਹ ਹਰ ਰੋਜ਼ ਆਧਾਰਹੀਨ ਡਰਾਮੇ ਕਰਦੇ ਨੇ ਔਰ ਉਹ ਆਪਣੀਆਂ ਫੇਲਿਅਰਸ ਤੋਂ ਵੀ ਜਿਹੜਾ ਹੈ ਉਹ ਧਿਆਨ ਡਾਈਵਰਟ ਕਰਨਾ ਚਾਹੁੰਦੇ ਨੇ। ਕਿਸਾਨ ਮੂਵਮੈਂਟ ਦਾ ਉਹਨਾਂ ਨੇ ਖਾਸ ਤੌਰ ਤੇ ਜ਼ਿਕਰ ਕੀਤਾ ਹੈ। ਫਿਰ ਉਹਨਾਂ ਨੇ ਕਿਹਾ ਦੇਖੋ ਡਰੋਨਸ ਦਾ ਡਰਾਮਾ ਕਿ ਪਾਕਿਸਤਾਨ ਤੋਂ ਆਏ, ਵੀ ਇੱਕ ਪਾਸੇ ਤੁਸੀਂ ਕਲੇਮ ਸੁਪਰ ਪਾਵਰ ਕਰਦੇ ਹੋ ਆਪਣੇ ਆਪ ਨੂੰ, ਦੂਸਰੇ ਪਾਸੇ ਤੁਹਾਡੀ ਇੰਨੀ ਵਲਨਰੇਬਿਲਿਟੀ ਹੈ। ਇਸੇ ਤਰ੍ਹਾਂ ਖਵਾਜਾ ਹਬੀਬ ਜੀ ਨੇ ਸਾਨੂੰ ਲਿਖਿਆ ਹੈ, BJP created an evil issue to destroy Kashmiri Sikh brotherhood. They are using a sensitive issue to spin around love jihad term. It will serve multiple benefits to BJP for UP elections. Unfortunately, Akali faction of Sikh community are happily playing in the hands of BJP. ਜਿਵੇਂ ਅਸੀਂ ਇੱਕ ਸੈਗਮੈਂਟ ਜਿਹਦੇ ਚ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਤਾਂ ਬੜੀ ਡਿਟੇਲ ਚ ਸਾਰੇ ਕਨੈਕਸ਼ਨ ਦੱਸੇ ਔਰ ਇਹੀ ਖਵਾਜਾ ਹਬੀਬ ਜੀ ਨੇ ਕਿਹਾ ਕਿ ਭਾਈ ਇਹ ਜਿਹੜੀਆਂ ਸਾਂਝਾਂ ਨੇ ਸਿੱਖਾਂ ਔਰ ਕਸ਼ਮੀਰੀਆਂ ਦੀਆਂ ਭਾਈਚਾਰਕ ਉਹਨਾਂ ਨੂੰ ਤੋੜਨ ਲਈ ਹੈ ਔਰ ਇਹ ਸੈਂਸਿਟਿਵ ਇਸ਼ੂ ਦੇ ਉੱਤੇ ਲਵ ਜਿਹਾਦ ਦਾ ਲੇਬਲ ਲਾ ਕੇ ਇਸ ਨੂੰ ਕਰ ਰਹੇ ਨੇ ਤਾਂ ਕਿ UP ਇਲੈਕਸ਼ਨਸ ਉਹਨਾਂ ਨੂੰ ਫਾਇਦਾ ਹੋਏ ਔਰ ਇਹਦੇ ਚ ਅਕਾਲੀ ਵੀ ਇਹਨਾਂ ਦੇ ਨਾਲ ਭਾਈਵਾਲ ਬਣੇ ਹੋਏ ਨੇ। ਔਰ ਇਹ ਇਸੇ ਤਰ੍ਹਾਂ ਖੁਰਸ਼ੀਦ ਆਲਮ ਜੀ ਨੇ ਲਿਖਿਆ ਹੈ कि अभी समझ नहीं आती कि इंडिया से अजीब अजीब वर्ड्स कौन निकालता है, लव जिहाद ये क्या है। सो ये मार ने इस किस्म ਦੀਆਂ ਗੱਲਾਂ ਦੇ ਔਰ ਜ਼ਾਹਰ ਹੈ ਕਿ ਵੀ ਉਹ ਇਸ ਚੋਂ ਆਉਣ ਵਾਲੇ ਪੀਰੀਅਡ UP ਦੀਆਂ ਇਲੈਕਸ਼ਨਾਂ ਔਰ ਨਫ਼ਰਤ ਔਰ ਆਪਣੀਆਂ ਫੇਲਿਅਰਸ ਉਸ ਨੂੰ ਛੁਪਾਉਣ ਦੀ ਲਾਈਨ ਹੈ। ਸ਼ਦਾਬ ਅਹਿਮਦ ਉਹਨਾਂ ਨੇ ਲਿਖਿਆ, ਯੈਸ ਵੀ ਅੰਡਰਸਟੈਂਡ Sirsa Sahib, Akali Dal, BJP, we know assembly elections of Punjab are coming now and I request Sikh Panth to take the notice against Sirsa, the way he used language against Muslims. More than 100 Kashmiri Muslim girls married non-Muslim men in recent time but no Muslim leader cared. No. One Kashmiri Muslim girl married a Sikh man very recently but no agitation, no news, no headline. Sikh and Muslim sentiments have been exploited for a long period of time by the selfish politicians. We, the common people, must not give importance to such irresponsible idiots. These people want to spoil our brotherhood, but we are also determined that no power on earth can undo our love and respect for each other. ਸ਼ਦਾਬ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਇਸ ਗੱਲ ਨੂੰ ਸਮਝਿਆ ਵੀ ਹੈ ਔਰ ਇਸ ਮਾਮਲੇ ਨੂੰ ਕਿਵੇਂ ਪੋਲੀਟੀਕਲੀ ਔਰ ਕਿਸ ਅੰਦਾਜ਼ ਦੇ ਵਿੱਚ ਪ੍ਰੋਪੇਗੇਟ ਕੀਤਾ ਗਿਆ, ਮਿਸ ਇਨਫੋਰਮੇਸ਼ਨ ਉਹਦੇ ਨਾਲ ਜੋੜੀ ਗਈ ਔਰ ਉਹਨੂੰ ਸਪਿਨ ਦਿੱਤੀ ਗਈ ਕਿ ਅਲਟੀਮੇਟਲੀ ਜਿਹੜਾ ਇਹ ਇੱਕ ਦੋਨਾਂ ਭਾਈਚਾਰਿਆਂ ਦੇ ਵਿੱਚ ਤਲਖੀ ਦਾ ਕਾਰਨ ਬਣੇ। ਲੇਕਿਨ ਮੈਂ ਸਮਝਦਾ ਵੀ ਜਦੋਂ ਤੱਕ ਤੁਹਾਡੇ ਵਰਗੇ ਵੀਰ ਇਹ ਸਾਰੀ ਖੇਡ ਨੂੰ ਸਮਝਦੇ ਨੇ, ਸਾਡੇ 'ਚ ਵੀ ਕਮਲੇ ਨੇ, ਕਮਲਿਆਂ ਨੂੰ ਆਈਸੋਲੇਟ ਕਰੀਏ ਔਰ ਜਿਹੜੇ ਰਾਈਟ ਥਿੰਕਿੰਗ ਲੋਕ ਨੇ ਉਹ ਦੇਖਣ ਕਿ ਭਾਈ ਇਹਦੇ ਪਿੱਛੇ ਕੀ ਹੈ। ਔਰ ਇਸੇ ਤਰ੍ਹਾਂ ਕੀਤੋ ਮੀਤੋ इस आईडी तो एक लिखत है, अस्सलाम वालेकुम डॉक्टर साहब एंड नीलम कौर जी, ये बीजेपी का फेक ऑपरेशन है पाकिस्तान पर अटैक करने के लिए। ग्राउंड भी तो बनाई है, जो करे ज़रा जल्दी करे इंडिया। 27 फरवरी और 65 करनी है, बहुत डर के हो, आओ वी वेट फॉर इंडियन आर्मी। सो उन्होंने भी कहा कि भाई ये उन्होंने याद करवाया कि भाई 65 का भी और जो 27 फरवरी ਨੂੰ ਫਿਰ ਅਭਿਨੰਦਨ ਔਰ ਉਹ ਸਾਰੇ ਨਾਲ ਜੁੜੀ ਹੋਈ ਕਹਾਣੀ ਫੈਂਟੈਸਟਿਕ ਟੀਸ ਹੋ ਅਸੀਂ ਆਪਣੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਤੇ ਕਲੋਜ਼ਿੰਗ 'ਚ ਜਿਵੇਂ ਅਸੀਂ ਕਬੀਰ ਸਾਹਿਬ ਦੀ ਬਾਣੀ ਦਾ ਵਿਚਾਰ ਕਰਦੇ ਹਾਂ, ਅੱਜ ਦਾ ਸ਼ਬਦ ਵੀ ਗੌੜੀ 9ਵਾਂ ਦੇ ਥੱਲੇ ਹੈ। ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਬਿਸਰਾਇਓ, ਜੀਅਰਾ ਹਰ ਕੇ ਗੁਨਾ ਗਾਓ ਰਹਾਓ। ਜਿਵੇਂ ਰਹਾਓ ਦੀ ਤੁਕ ਸੈਂਟੈਂਸ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ, ਜਿਸਟ ਹੁੰਦਾ, ਬਾਕੀ ਸਾਰਾ ਥਾਟ ਉਹਦੇ ਦੁਆਲੇ ਘੁੰਮਦਾ ਹੈ। ਤੇ ਜਿਸਟ ਹੈ
ਜੀਅਰਾ ਹਰ ਕੇ ਗੁਨਾ ਗਾਓ, ਕਿ हे ਮੇਰੇ ਜੀਅੜੇ, हे ਮੇਰੇ ਦਿਲ, हे ਮੇਰੇ ਮਨ, हे ਮੇਰੀ ਰੂਹ, ਤੈਨੂੰ ਇੱਕੋ ਕੰਮ ਲਈ ਰੱਬ ਨੇ ਸਾਜਿਆ ਹੈ, ਬਣਾਇਆ ਹੈ, ਉਹ ਹੈ ਇਬਾਦਤ, ਰੱਬ ਦੀ ਯਾਦ। ਔਰ ਇਸ ਨੂੰ ਹੀ ਆਪਣੀ ਜ਼ਿੰਦਗੀ ਦਾ ਮੁੱਖ ਮਕਸਦ ਬਣਾ, ਆਧਾਰ ਬਣਾ। ਔਰ ਉਸ ਦੀ ਸ਼ੁਰੂਆਤ ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਬਿਸਰਾਇਆ। ਹੁਣ ਜੋਨ ਕੀ ਹੈ? ਮਾਂ ਦਾ ਪੇਟ, ਯੂਟਰਸ, ਜਿਸ ਦੇ ਵਿੱਚ ਬੱਚਾ ਬੱਚੀ ਆਲਮੋਸਟ 9 ਮਹੀਨੇ ਐਵਰੇਜ, ਵੱਧ ਵੀ ਹੁੰਦਾ ਹੈ ਘੱਟ ਵੀ ਹੁੰਦਾ ਹੈ, ਉਹ ਨਿਵਾਸ ਪਾਉਂਦਾ ਹੈ। ਉਹ ਉਹਦੀ ਜੋਨ ਹੈ ਕਿ ਭਾਈ ਉਹ 9 ਮਹੀਨੇ ਦਾ ਇੱਕ ਜੋਨ ਦੇ ਵਿੱਚ ਰਹਿ ਕੇ ਤੂੰ ਆਇਆ, ਪਰ ਜਿਉਂ ਹੀ ਬਾਹਰ ਨਿਕਲਿਆ ਲਾਗਤ ਪਵਨ, ਡਿਜ਼ਾਇਰਸ ਦੀ ਹਵਾ, ਖਾਹਿਸ਼ਾਂ ਦੀ ਹਵਾ ਤੈਨੂੰ ਲੱਗੀ, ਖਸਮ ਬਿਸਰਾਇਓ, ਰੱਬ ਤੈਨੂੰ ਭੁੱਲ ਗਿਆ। ਔਰ ਜਿਹਨੂੰ ਅਸੀਂ ਗੁਰੂ ਅਮਰਦਾਸ ਜੀ ਦੀ ਬਾਣੀ 'ਚ ਵੀ ਬਿਆਨ ਕਰਦੇ ਹਾਂ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਹੁਣ ਉਹ ਤਾਂ ਲਾਈਫ ਦੀ ਸ਼ੁਰੂਆਤ ਹੈ, ਪਰ ਜਿਉਂ ਹੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਿਉਂ ਹੀ ਪੈਦਾ ਹੋਇਆ ਜਨਮ, ਲਿਵ ਜਿਹੜਾ ਇੱਕ ਅੰਦਰ ਦੀ ਦੁਨੀਆ ਚੱਲ ਰਹੀ ਸੀ ਉਸ ਤੋਂ ਉਹ ਛੱਡ ਦਿੱਤੀ, ਤੇ ਤ੍ਰਿਸ਼ਨਾ ਡਿਜ਼ਾਇਰਸ ਨੇ ਆ ਕੇ ਘੇਰ ਲਿਆ। ਅਮਰ ਅਰਬੀ ਦੇ ਵਿੱਚ ਹੁਕਮ ਨੂੰ ਕਹਿੰਦੇ ਨੇ, ਮਾਇਆ ਅਮਰ ਵਰਤਾਇਆ। ਫਿਰ ਬਾਹਰਲੀ ਮਾਇਆ ਦਾ ਜਿਹੜਾ ਹੁਕਮ ਹੈ ਉਹ ਚੱਲਣ ਲੱਗ ਪਿਆ, ਜਿਹਨੂੰ ਕਬੀਰ ਸਾਹਿਬ ਨੇ ਫਰਮਾਇਆ ਲਾਗਤ ਪਵਨ, ਉਹੀ ਹਵਾ ਲੱਗੀ ਡਿਜ਼ਾਇਰਸ ਦੀ, ਖਸਮ ਬਿਸਰਾਇਓ। गर्भ जोन में उर्द तप करता, तो जठर अगन में रहता, 1,84 जोन भ्रम आयो, अब के छुटके ठौर न ठायो, कहो कबीर पज सारंग पानी, आवत दीसै जात ना जानी। ਹੁਣ ਕਿਉਂਕਿ ਜਿਹੜੀ ਬੱਚੇ ਜਾਂ ਬੱਚੀ ਦੀ ਯੂਟਰਸ ਦੇ ਵਿੱਚ ਪੋਜੀਸ਼ਨ ਹੁੰਦੀ ਹੈ ਉਹ ਸਿਰ ਥੱਲੇ ਵੱਲ ਹੁੰਦਾ, ਇਸ ਲਈ ਜਦੋਂ ਡਿਲੀਵਰੀ ਹੁੰਦੀ ਹੈ ਪਹਿਲਾਂ ਹੈਡ ਬਾਹਰ ਆਉਂਦਾ। ਸੋ ਇਸ ਨੂੰ ਕਿਉਂਕਿ ਬਾਹਰ ਜਿਹੜੇ ਯੋਗ ਮਤ ਦੇ ਵਿੱਚ ਜਿਨ੍ਹਾਂ ਨੇ ਆਸਣ 84 ਆਸਣ ਬਣਾਏ ਤੇ ਸਿਰ ਥੱਲੇ ਤੇ ਲੱਤਾਂ ਉੱਤੇ, ਇਹ ਉਹਨਾਂ ਦਾ ਸ਼ੀਰਸ਼ ਆਸਣ ਹੈ। ਲੋਕਾਂ ਨੇ ਤਾਂ ਇਹ ਯੋਗੀਆਂ ਨੂੰ ਦੇਖਿਆ ਹੋਇਆ ਸੀ। ਤੇ ਜਦੋਂ ਗਰਭ ਦੇ ਅੰਦਰ ਬੱਚੇ ਬੱਚੀ ਦੀ ਪੋਜੀਸ਼ਨ ਉਹ ਹੈ ਤੇ ਉਹ ਨਾਲ ਹੀ ਜੁੜ ਗਿਆ ਕਿ ਵੀ ਅੰਦਰ ਤਪ ਕਰਦਾ ਉਹ, ਵੀ ਜਿਵੇਂ ਬਾਹਰ ਉਹਨੇ ਸਿਰ ਥੱਲੇ ਕਰਕੇ ਕੀਤਾ ਕਿ ਭਾਈ ਮੈਨੂੰ ਬਾਹਰ ਕੱਢੋ। ਇਹ ਇੱਕ ਜਿਹੜਾ ਉਸ ਦੀ ਜਿਹੜੀ ਹੈ ਉਹ ਇੱਕ ਐਕਸਪਲੇਨੇਸ਼ਨ ਹੈ। ਸੋ ਕਬੀਰ ਸਾਹਿਬ ਨੇ ਵੀ ਇਸ ਨੂੰ ਇਵੇਂ ਲਿਆ ਕਿ ਭਾਈ ਜਿਹੜਾ ਰੱਬ ਨੇ ਜਿਹਨੇ ਯੂਟਰਸ ਦੇ ਵਿੱਚ, ਔਰ ਜਦੋਂ ਤੁਸੀਂ ਦੇਖੋ ਕਿ ਵੀ ਉਹਦਾ ਯੂਟਰਸ ਦਾ ਸਾਈਜ਼ ਕਿੰਨਾ ਹੁੰਦਾ ਹੈ, ਕਿਵੇਂ 8 ਪੌਂਡ 10 ਪੌਂਡ 12 ਪੌਂਡ ਤੱਕ ਦਾ ਬੱਚਾ, ਔਰ ਕਿਵੇਂ 9 ਮਹੀਨੇ ਉਹਦੇ 'ਚੋਂ ਸਰਵਾਈਵ ਕਰਦਾ ਹੈ, ਉਹਦੇ ਫੂਡ ਦਾ ਕਿਵੇਂ ਪ੍ਰਬੰਧ ਹੁੰਦਾ ਹੈ, ਉਹਦੇ ਕਿਵੇਂ ਇੱਕ ਇੱਕ ਅੰਗ ਜਿਹੜਾ ਉਹ ਉਸ ਦੇ ਵਿੱਚ ਬਣਦਾ ਹੈ, ਨਿਖਰਦਾ ਹੈ, ਔਰ ਜਦੋਂ ਬਾਹਰ ਦੁਨੀਆ 'ਚ ਆਉਂਦਾ ਹੈ ਉਹ ਕਿਵੇਂ ਮੁਕੰਮਲ ਹੁੰਦਾ ਹੈ, ਉਹਦਾ ਸਾਰੇ ਸਿਸਟਮ ਜਿਹੜੇ ਨੇ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਕ੍ਰਿਸ਼ਮਾ ਹੈ ਰੱਬ ਦਾ। ਜੇ ਤੁਸੀਂ ਦੇਖਣਾ ਚਾਹੋ, ਬਹੁਤ ਵਾਰ ਅਸੀਂ ਕ੍ਰਿਸ਼ਮਾ ਜਾਂ ਕਰਾਮਾਤ ਕੋਈ ਬਾਹਰ ਲੈ ਕੇ ਕੋਈ ਕਬੂਤਰ ਵਿੱਚ ਪਾਏ ਤਾਂ ਉਹਦੇ ਚੋਂ ਕੁਝ ਹੋਰ ਕੱਢਦੇ, ਉਹਨੂੰ ਅਸੀਂ ਕ੍ਰਿਸ਼ਮਾ ਕਹਿੰਦੇ ਹਾਂ। ਸੋ ਕਬੀਰ ਸਾਹਿਬ ਨੇ ਫਰਮਾਇਆ ਕਿ ਭਾਈ ਉੱਥੇ ਪੁੱਠਾ ਤਪ ਕਰਨ ਵਾਂਗ ਗਰਭ ਜੋਨ ਦੇ ਵਿੱਚ ਜਿਹੜਾ ਸੀ, ਔਰ ਉੱਥੇ ਜਠਰ ਅਗਨ, ਇਹ ਵੀ ਇੱਕ ਆਯੁਰਵੇਦ ਦਾ ਕਨਸੈਪਟ ਹੈ ਕਿ ਇੰਨੀਆਂ ਕਿਸਮ ਦੀਆਂ ਅੱਗ ਅੰਦਰ ਹੁੰਦੀਆਂ ਨੇ। ਇਨਫੈਕਟ ਸਿਕ੍ਰੀਸ਼ਨਸ ਦੇ ਲਈ ਉਹਦੇ 'ਚ ਜਠਰ ਅਗਨ, ਉਦਰ ਅਗਨ, ਇਸ ਕਿਸਮ ਦੀਆਂ ਅਗਨਸ ਨੇ। ਉਹਨਾਂ ਕਿਹਾ ਵੀ ਕਿਸ ਕਿਸਮ ਦੇ ਸਾਰੇ ਆਲੇ ਦੁਆਲੇ ਦੇ ਵਿੱਚ ਰੱਬ ਨੇ ਤੈਨੂੰ ਮਹਿਫੂਜ਼ ਰੱਖਿਆ ਉਸ ਬੱਚਾਦਾਨੀ ਦੇ ਵਿੱਚ, ਉਸ ਯੂਟਰਸ ਦੇ ਵਿੱਚ। ਔਰ ਇਹ ਹਿਊਮਨ ਲਾਈਫ ਮਿਲਣ ਤੋਂ ਪਹਿਲਾਂ ਤੂੰ ਕਿੰਨੀਆਂ ਫਾਰਮਸ ਆਫ ਲਾਈਫ 'ਚ ਘੁੰਮਿਆ ਹੋਏਗਾ, ਕਿਉਂਕਿ ਹਿਊਮਨ ਜਿਹੜਾ ਕ੍ਰੀਏਸ਼ਨ ਹੈ ਉਹ ਸਭ ਤੋਂ ਉੱਪਰ ਹੈ। 1,84 ਜੋਨ ਭ੍ਰਮ ਆਇਓ, ਅਬ ਕੇ ਛੁਟਕੇ ਠੌਰ ਨਾ ਠਾਇਓ। ਪਹਿਲੀਆਂ ਚੋਂ ਤਾਂ ਨਿਕਲ ਕੇ ਤੂੰ ਬੰਦਾ ਬਣਿਆ, ਇਸ ਸੁਪਰੀਮ ਕ੍ਰੀਏਸ਼ਨ ਤੋਂ ਬਾਅਦ ਤੇਰੇ ਕੋਲ ਹੋਰ ਕਿਹੜੀ ਜੋਨ ਬਚੀ ਹੈ। ਸੋ ਇਹੀ ਤੇਰੇ ਲਈ ਇੱਕ ਆਬਜੈਕਟਿਵ ਹੈ ਆਪਣੀ ਜ਼ਿੰਦਗੀ ਦਾ ਕਿ ਇਸ ਲਾਈਫ ਨੂੰ ਬਾ ਮਕਸਦ ਬਣਾ। ਔਰ ਬਾ ਮਕਸਦ ਕੀ ਹੈ? ਕਹੋ ਕਬੀਰ ਭਜ ਸਾਰੰਗ ਪਾਣੀ। ਹਾਲਾਂ ਕੱਲ ਜਦੋਂ ਮੈਂ ਸਾਰੰਗ ਪਾਣ ਕਿਹਾ ਕਿ ਭਾਈ ਪਾਨ ਹੱਥ ਨੂੰ ਕਹਿੰਦੇ ਨੇ ਜਿਹਦੇ ਹੱਥ ਦੇ ਵਿੱਚ ਸਾਰੀ ਕਾਇਨਾਤ ਹੈ। ਉਹ ਇੱਕ ਵੀਰ ਨੇ ਲਿਖਿਆ, ਨਹੀਂ ਜੀ ਇਹ ਤਾਂ ਵਿਸ਼ਨੂੰ ਦੇ ਧਨੁਸ਼ ਦੀ ਗੱਲ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਗਤ ਜਨਾਂ ਨੇ, ਔਰ ਜਿਹੜਾ ਹਿੰਦੂ ਮਿਥਿਹਾਸ ਦੇ ਵਿੱਚ ਵਿਸ਼ਨੂੰ ਉਸ ਦੇ ਹੱਥ ਦੇ ਵਿੱਚ ਜਿਹੜਾ ਧਨੁਸ਼ ਹੈ ਉਹਦਾ ਨਾਂ ਸਾਰੰਗ ਪਾਣ ਹੈ,
ਕਿ ਭਾਈ ਜਿਹਦੇ ਹੱਥ 'ਚ ਉਹ ਵਿਸ਼ਨੂੰ ਵਾਲਾ ਧਨੁਸ਼, ਪਰ ਉਹਨਾਂ ਸਿੰਬਲਸ ਲਫ਼ਜ਼ਾਂ ਨੂੰ ਗੁਰਬਾਣੀ ਨੇ ਇਸਤੇਮਾਲ ਕੀਤਾ ਹੈ ਰੱਬ ਦੇ ਲਈ। ਹੁਣ ਇਹੀ ਇੱਥੇ ਜੇ ਸਾਰੰਗ ਪਾਣ ਹੈ ਤੇ ਜਦੋਂ ਅਸੀਂ ਸਵਈਆ ਪੜ੍ਹਦੇ ਹਾਂ ਕਿ ਭਾਈ ਕਿ ਮੈਂ ਤੇਰੇ ਉਹ ਵਾਹਿਗੁਰੂ ਅਸ ਜਿਹਦੇ ਹੱਥ 'ਚ ਹੈ, ਕਿ ਬਈ ਮੈਂ ਨਾ ਕਹੋ ਸਭ ਤੋਹੇ ਬਖਾਨੇ ਹੋਣ, ਕਿ ਉਹ ਵਾਹਿਗੁਰੂ ਜਿਹਦੇ ਹੱਥ 'ਚ ਤਲਵਾਰ ਹੈ। ਹੁਣ ਇਹ ਵੀ ਕਾਇਨਾਤ ਨੂੰ ਚਲਾਉਣ ਵਾਲਾ ਧਨੁਸ਼ ਫੜੇ, ਤਲਵਾਰ ਫੜੇ, ਇਹ ਵਿਸ਼ਨੂੰ ਨਹੀਂ ਹੈ। ਕਬੀਰ ਸਾਹਿਬ ਨੇ ਕਿਹਾ ਭਾਈ ਜਿਹਦੇ ਹੱਥ ਦੇ ਵਿੱਚ ਸਾਰੀ ਕਾਇਨਾਤ ਹੈ, ਆਵਤ ਦੀਸੈ ਜਾਤ ਨਾ ਜਾਣੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਭਾਈ ਇਹ ਅਲਟੀਮੇਟਲੀ ਸਾਨੂੰ ਜ਼ਿੰਦਗੀ ਮਿਲੀ ਹੈ, ਇਹ ਆਈ ਤਾਂ ਸਾਨੂੰ ਨਜ਼ਰ ਆਉਂਦੀ ਹੈ, ਪਰ ਕਿਵੇਂ ਛਿਨ ਪਲ ਦੇ ਵਿੱਚ ਅਖੀਰਲਾ ਸਾਹ ਘੋਰੜੂ ਵੱਜ ਜਾਣਾ ਉਹ ਸਾਨੂੰ ਪਤਾ ਨਹੀਂ ਹੈ। ਔਰ ਜਿਹੜੀ ਬਿਗਨਿੰਗ ਸੀ ਜੀਅਰਾ ਹਰ ਕੇ ਗੁਨਾ ਗਾਓ, ਕਿ ਹੇ ਮੇਰੇ ਦਿਲ ਉਸ ਵਾਹਿਗੁਰੂ ਦੇ ਗੁਣ ਗਾਇਨ ਕਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਸ਼ੂ ਚਾਰ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।